ਉਸਤਾਦ ਜੀ ਯਕਦਮ ਹੀਰੋ ਪਿੰਡ 'ਚ ਵੜੇ ਨਾ ਤੇ ਇਹਦਾ ਮਸਤ ਨੂੰ ਪੁੱਛਦਾ ਇੱਥੇ ਦਿਲਾਵਰ ਕਿੱਥੇ ਰਹਿੰਦਾ ਕੋਈ ਇੱਥੇ ਕਾਲੂ ਘੋਟੇ ਤੇ ਰਹਿ ਪਏ ਸਾਡੀ ਮਿੱਠਾ ਪਾਨ ਖਾ ਕੇ ਕੰਧਾ ਫੜ ਕੇ ਘਰ ਜਾਣ ਸਾਜੀ ਕਾਲੂ ਕਰਕੇ ਬੰਦੇ ਨੂੰ ਘਰੋਂ ਦੂਸਰੀ ਵਾਰੀ ਸਾਲਣ ਨਹੀਂ ਲੱਭਦਾ। ਸਾਜੀ ਨੂੰ ਮੈਂ ਘੁੱਟਣਾ ਇਹਨੇ ਮਾਰ ਕਾਲੂ ਫੇਰ ਖੋਲ ਦੇਦਾ। ਕੁੜੀ ਤੁਹਾਡੀ ਕੋਲ ਰਹਿ ਜਾਣੀ ਐਂਟ ਤੇ ਕਿਹੜੀ ਉਹਨੇ ਮਰ ਜਾਣਾ ਵੇ ਨਹੀਂ ਸਿਰਫ ਫਿਲਮ ਕਰਨੀ ਬਾਅਦ ਚੋਂ ਲੈ ਜਾਈ ਹਾਂ अस्सलाम वालेकुम नाज़रीन टी टाइम में खुश आमदीद जनाब। ਉਸਤਾਦ ਜੀ ਅੱਜ ਮੈਨੂੰ ਦੋ ਜਿਹੜੇ ਨਾ ਬੋਲ ਗਾਣੇ ਦੇ ਕਹਿ ਲੈਣ ਦਿਓ ਤੁਹਾਡੀ ਮਿਹਰਬਾਨੀ। गल है प्रोग्राम ਦੇ ਸ਼ੁਰੂ ਚ ਨਾ ਉਸਤਾਦ ਜੀ ਨੈਸ਼ੀ ਪਵਾ यार सही गल है यार पता की गल अज कह ला ਉਹ ਮੇਰਾ ਕਾਲਾ ਗਾਣਾ चल कह यार कह ਜੀ ਬਿਸਮਿਲ੍ਲਾ। ਚੱਲ। ਕਿਸ਼ਤੀ ਪੈ ਜਾਣੀ ਸਾਡੀ ਫਿਰ ਯਾਰ ਸਾਡੀ ਕਹਿ। ਮੇਰੀ ਵੀ ਫਿਰ ਇੱਕ ਸ਼ਰਤ की ਫਿਰ ਜੇ ਇਹਨੇ ਗਾਣਾ ਫਿਰ ਤੁਸੀਂ ਵੀ ਉਹ ਤਸਵੀਰ ਸੁਣਾਣਾ ਫਿਰ ਅਸੀਂ ਭਾਈ ਕੰਨ ਫਿਰ ਪੱਕੇ ਵੀ ਕਰਨੇ ਪੈਣ ਤੂੰ ਉੱਠ ਜਾ ਭਾਈ। फिर इस तो बाद मैं नहीं सुनाना ਆ ਫਿਰ ਪਹਿਲੇ ਸੁਣਾ ਸੁਣਾ ਦੋ ਤੁਸੀਂ। तू अगले शो सुना ली फिर ਉਸਤਾਦ ਜੀ 10 ਸ਼ੋ ਤਾਂ ਇਦਾਂ ते ਨਹੀਂ फिर शुरू करीदा हुंदा वा ਆਹਾ ਚਵਲਾ यार तू शुरू करना यार ਜ਼ਿੰਦਗੀ ਤਮਾਸ਼ਾ ਬਣੀ ਦੁਨੀਆ ਦਾ ਹਾਸਾ ਬਣੀ ਜ਼ਿੰਦਗੀ ਤਮਾਸ਼ਾ ਬਣੀ ਦੁਨੀਆ ਦਾ ਹਾਸਾ ਬਣੀ ਕਿਤੇ ਵੀ ਨਾ ਪਿਆਰ ਮਿਲਿਆ ਹੈ ਜ਼ਿੰਦਗੀ ਤਮਾਸ਼ਾ ਬਣੀ ਦੁਨੀਆ ਦਾ ਹਾਸਾ ਇਹਦਾ ਭਾਰ ਦਿਲ ਚ ਪਿਆ ਮੈਂ ਉਹਦੀ ਕੁਝ ਵੀ ਨਹੀਂ ਉਹ ਵੀ ਅੱਜ ਕਹਿ ਗਿਆ ਮੈਂ ਉਹਦੀ ਕੁਝ ਵੀ ਨਹੀਂ ਉਹ ਵੀ ਅੱਜ ਕਹਿ ਗਿਆ ਉਹਦੀ ਹੋਵੇ ਖੈਰ ਜਿਹੜਾ ਖੁਸ਼ੀਆਂ ਵੀ ਲੈ ਗਿਆ ਆਪਣਾ ਬੇਗਾਨਾ ਹੋਇਆ। यार अच्छा यार की है ਇਹਦੇ ਚ ਐਵੇਂ ਟਾਈਮ ਜ਼ਾਇਆ ਕਰਨ ਨੇ ਕੀ ਹੈ ਇਸ ਗਾਣੇ ਚ ਕੁਛ ਵੀ ਨਹੀਂ ਐਵੇਂ ਉਸਤਾਦ ਹੀ। ਜੀ ਚਲੋ ਜੀ ਇਹਦਾ ਸਿਰਫ ਇੱਕ ਫਾਇਦਾ ਗਾਣਾ ਗਾਉਣ ਦਾ ਉਹਦਾ ਕਾਪੀਰਾਈਟ ਨਹੀਂ ਆਉਂਦਾ ਬਸ ਟੈਸਟ ਤੋਂ ਵੱਡਾ ਹੋਰ ਐਡਵਾਂਸ ਕੀ ਚਾਹੀਦਾ ਤੁਹਾਨੂੰ? ਦਵਾਂਚਾ YouTube ਦੀ ਸਮਝ ਚ ਤਰਜ਼ ਹੀ ਨਹੀਂ ਆਉਂਦੀ। ਇਹ ਵੀ ਨਹੀਂ ਹੁੰਦਾ। ਆਹੋ ਉਹੀ ਤਾਂ ਕਹਿ ਰਿਹਾ ਇਹ ਤੇਰਾ ਅੱਛਾ ਵੈਸੇ ਉਸਤਾਦ ਜੀ ਮੈਂ ਦੇਖਿਆ ਵਾ ਦਬਾਏ ਗਿਆ ਹਮੇਸ਼ਾ। ਤਾਜੀ ਹੁਣ ਸੁਣਾਓ ਤਸਵੀਰ ਉਹ ਚੱਲ ਨਹੀਂ ਯਾਰ ਹੁਣ ਸੁਣਾਓ ਲੈ। ਉਹ ਮੈਂ ਨਹੀਂ ਕਰ ਦੇਣਾ ਫਿੱਕੇ ਕੰਨ ਮੈਂ ਕਦੀ ਲੈ ਕੇ ਨਹੀਂ ਗਿਆ ਅੱਛਾ ਇਹ ਕਿੱਥੇ ਛੱਡਿਆ ਖਰਚ ਨਹੀਂ ਇਦਾਂ ਤਾਜੀ ਉਹ ਮਿੱਠੇ ਤੋਂ ਬਾਅਦ ਨਹੀਂ ਬਣਦਾ ਤਾਜੀ ਹੁਣ ਫਿਰ ਸਾਡਾ ਵੀ ਇਲਾਜ ਫਿਰ ਤਾਂ ਮਿੱਟੇ ਜਨੂਨ ਦੀ ਗੱਲ ਕੈਸੇ ਕੀਤੀ ਕਹਿੰਦਾ ਫਿੱਕੇ ਕੰਨ ਲੈ ਕੇ ਮੈਂ ਕਦੀ ਘਰ ਨਹੀਂ ਗਿਆ। ਹਾਂ ਸਹੀ ਗੱਲ ਆ ਤਾਜੀ ਉਹ ਸੁਣਾਉਂਗੇ ਤੇ ਹਿਸਾਬ ਚਲੋ ਇਹਨਾਂ ਨੂੰ ਸੁਣਨਾ ਵੈਸੇ ਤੂੰ ਹਾਂਜੀ ਘਰ ਦੇ ਆਣ ਲੱਗੇ ਨਾ ਕੰਨਾਂ ਤੇ ਸ਼ੀਟ ਪਣ ਲੱਗਾ ਫਿੱਕੇ ਨਹੀਂ ਲੈ ਕੇ ਜਾਂਦਾ ਤਾਜੀ ਸੁਰ ਦਾ ਸੁਰ ਸੁਣ ਕੇ ऐ मेरी ज़ोहरा जबी तुझे मालूम नहीं तू अभी तक है हंसी और मैं जवान तुझ पे कुर्बान मेरी जान ऐ मेरी ज़ोहरा जबी तुझे मालूम नहीं तू अभी तक है हंसी और मैं जवान तुझ पे कुर्बान मेरी जान ਮੈਂ ਸੱਚ ਜਾਣਾ ਆਪਣੇ ਵੀਰ ਤੋਂ ये शोखियां ये बाकपन जो तुझ में है कहीं नहीं दिलों को लूटने का फन जो तुझ में है कहीं नहीं मैं तेरी आंखों में पा गया दो जहां मैं तेरी आंखों में पा गया दो जहां है मेरी ज़ोहरा जबी तुझे मालूम नहीं तू अभी तक है हंसी और मैं जवान तुझ पे कुर्बान मेरी जान अस्सलाम वालेकुम नाज़रीन टी टाइम में खुश आमदीद बाबा ਆ ਹੋਇਆ ਨਾ ਆਗਾਜ਼ लो जी नाज़रीन पता नहीं की हो तुसी मेरी समझो बाहर तुसी ਫੈਮਿਲੀ फैमिली ਤੇ ਠੀਕ ਆ ਲੇਕਿਨ ਪਤਾ ਨਹੀਂ ਕੀ ਹੈ ਯਾਰ ਇਹ। ਹੋਇਆ ਕੀ ਇਹ ਉਹ ਯਾਰ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਉਸਤਾਦ ਜੀ ਪਤਾ ਕੀ ਗੱਲ ਆ ਇਹਨਾਂ ਨੂੰ ਲਾਡ ਪਿਆਰ ਦੇ ਵਿੱਚ ਨਾ ਅਸੀਂ ਬਹੁਤ ਵਿਗਾੜ ਲਿਆ ਸਾਰਿਆਂ ਨੂੰ ਕੀਤਾ ਕੀ ਇਹ ਯਾਰ ਦੱਸੂਗਾ ਹੀ ਗੱਲ ਸ਼ੁਰੂ ਕੀਤੀ ਤੇ ਦੱਸੂਗਾ ਹੀ ਤੂੰ ਇਹਨਾਂ ਅੱਕਿਆ ਫਿਰਦਾ ਵਾ ਉਸਤਾਦ ਜੀ ਸ਼ਾਰਟ ਗੱਲ ਕਰੇ ਤੂੰ ਮਜ਼ਾਕ ਰਾਤ ਚ ਨਾ ਜਾਇਆ ਕਰ ਤੁਸੀਂ ਸ਼ਾਰਟ ਗੱਲ ਤੂੰ ਕਿਤੇ ਐਂਜ਼ਾਈਟੀ ਰਾਤ ਚ ਜਾ ਡਿਪਰੈਸ਼ਨ ਰਾਤ ਪ੍ਰੋਗਰਾਮ ਕਰ ਹਾਂ ਤੂੰ ਕਿਤੇ ਸੜਿਆ ਭੁੱਜਿਆ ਮਜ਼ਾਕ ਚ ਜਾ ਜਾ ਖਰਾ ਜਾ ਦੱਸ ਪੂਰਾ ਮਜ਼ਾਕਰਾ ਸਿਰ ਤੇ ਚੁੱਕਿਆ ਭਾਜੀ ਨੇ ਆਪ ਤੇ ਸਾਡੇ ਨਸੀਬਾਂ ਦਾ ਆ ਬੂਥੀ ਆ ਉੱਥੇ ਸਾਡੇ ਨਸੀਬਾਂ ਚ ਆ ਬੂਥੀ ਇੱਥੇ ਸਾੜ ਰਾਤ ਬਣਾਇਆ ਹਾਂ। ਮਜ਼ਾਕ ਰਾਤ ਬਈ ਬਾਹਰ ਸਾਰੇ ਠੀਕ ਨੇ
ਕੋਈ ਟਿਕਟੌਕ ਤੇ ਬੈਠਾ ਆ ਸੱਟਾਂ ਤੇਰੇ ਮਲਕ ਦੀਆਂ ਸੱਟ ਇੱਥੇ ਆ ਕੇ ਮਰਿਆ ਹੁੰਦਾ ਫੋਨ ਤੇ ਕੋਈ ਉੱਥੇ ਮਜ਼ਾਕ ਰਾਤ ਚ ਹਾਂ ਲਾ ਕਰਨ ਦਾ ਇੱਕੋ ਲਾਤਰਾ ਇੱਥੇ ਆ ਕੇ ਮਰਿਆ ਹੁੰਦਾ ਤੁਸੀਂ ਖੁਸ਼ ਨਹੀਂ ਹੋਣਾ ਅੰਮੀ ਜੀ। ਓਏ ਅੰਮੀ ਜੀ ਦੀ ਨਹੀਂ ਗੱਲ ਓਏ ਇੱਥੇ ਵੀ ਉਹ ਜਨੂਨ ਦਿਖਾਓ ਯਾਰ ਇੱਥੇ ਵੀ ਉਹ ਤੁਹਾਡਾ ਫਿਰ ਕਹਿੰਦੇ ਬੋਲਣ ਨਹੀਂ ਦਿੰਦੇ ਮੈਨੂੰ ਬੋਲਣ ਦਿਓ ਫਿਰ ਅਸੀਂ ਜਨੂਨ ਵਿਖਾਈਏ ਇੱਥੇ ਫਿਰ। ਓਏ ਕਾਲੂ ਇੱਧਰ ਆ ਦੇਖ ਚੱਲ ਕਾਲੂ ਤੂੰ ਸਜਾ ਚਾਹਨੀ ਆ ਚੱਲ ਠੀਕ ਆ ਇੱਕ ਦੋ ਮੈਂ ਕਾਲੂ ਆ ਚੱਲ ਬਈ ਸ਼ੁਰੂ ਕਰ ਪ੍ਰੋਗਰਾਮ। ਚਵਲ ਓਏ ਚੁੱਪ ਨਾ ਓ ਯਾਰ ਠਹਿਰ ਜਾਓ ਚੁੱਪ ਕਰ। ਚਲੋ ਜੀ ਭਾਜੀ ਸ਼ੁਰੂ ਕਰੋ ਆ ਸਜਾ ਜਾਨੀ ਆ ਜੀ ਮੈਂ ਕਾਲੂ ਆ ਮੈਂ ਕਾਲੂ ਨਾਈ ਆ ਚਲੋ ਮੈਨੂੰ ਕਾਲੂ ਕਹਿਣਾ ਸਾਰਿਆਂ ਨੇ ਓਕੇ ਅੱਛਾ ਚਲੋ बहारों फूल बरसाओ मेरा महबूब आया है ਸਾਜੀ ਇੱਕ ਮਿੰਟ मेरा महबूब आया ਸਾਜੀ ਨਹੀਂ ਕੋਈ ਗਾਣੇ ਸੁਣਦੇ ਵਿੱਚੋਂ ਕਈ ਵਿੱਚੋਂ ਨਹੀਂ ਯਾਰ ਮੇਰਾ ਦਿਲ ਕਰ ਰਿਹਾ ਅੱਜ ਗਾਉਣ ਨੂੰ ਕੀ ਹੋ ਗਿਆ ਨਾ ਸੁਣ ਠਹਿਰ ਜਾ ਇੱਕ ਮਿੰਟ ਚੁੱਪ ਉਸਤਾਦ ਜੀ ਕਾਲੂ ਕਹਿਣਾ ਥੋੜੇ ਜਿਹਾ ਪਿੱਛੇ ਹੋ ਕੇ ਬੈਠੇ ਪਹਿਲਾਂ ਤਾਂ ਯਾਰ ਜਿੱਦਾਂ ਮਰਜ਼ੀ ਯਾਰ ਕਰ ਮੈਂ ਕੀ ਤੇਰੇ ਉੱਤੇ ਬਹਿ ਕੇ ਪਿੱਛੇ ਹੋ ਕੇ ਬੈਠੇ ਉਸਤਾਦ ਜੀ ਕਾਲੂ ਚਲੋ ਫਿਰ ਆਟਮਾ ਕਰਨ ਦੇ ਅੱਜ ਗੱਲ ਪੂਰੀ ਨਹੀਂ ਹੋਈ ਮੇਰੀ ਇੱਕ ਮਿੰਟ ਮੈਂ ਕਹਿ ਰਿਹਾ ਕਾਲੂ ਆਟਮਾ ਫੈਸਲ ਭਾਈ ਤੁਸੀਂ ਤੁਹਾਡੀ ਮਿਹਰਬਾਨੀ ਉਸਤਾਦ ਉਹਨਾਂ ਨਾਲ ਉੱਚੀ ਨਾ ਬੋਲਿਆ ਕਰੋ ਪਤਾ ਕਿ ਮੇਰੇ ਕਲੇਜੇ ਨੂੰ ਉਸਤਾਦ ਜੀ बहारों फूल ਉਸਤਾਦ ਜੀ ਪ੍ਰੋਗਰਾਮ ਸ਼ੁਰੂ ਕਰੋ ਨਾ ਤੁਸੀਂ ਜੀ ਅਸਲਾਮ ਅਲੈਕੁਮ ਨਾਜ਼ਰੀਨ ਕੀ ਹਾਲ ਚਾਲ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਟੀ ਟਾਈਮ ਜਨਾਬ ਸਾਡੇ ਨਾਲ ਨੇ ਫਰੀਦ ਸਾਬਰੀ ਦਾਨਿਸ਼ ਮਿੱਠਾਪੁਰੀਆ ਫੈਸਲ ਕਾਲੂ ਨਈ ਤੇ ਬਾਸ ਤੇ ਮੇਰੇ ਵਾਸਤੇ ਕਲੈਪਿੰਗ ਕਰ ਦੋ ਮੈਂ ਡਬਲਿੰਗ ਮਾਸਟਰ ਸਰਜਦ ਹੈ ਅਗਲੀ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਵਾ ਮੈਨੂੰ ਇੱਕ ਤੁਹਾਡੀ ਸਮਝ ਨਹੀਂ ਆਉਂਦੀ ਉਸਤਾਦ ਜੀ ਮੈਨੂੰ ਅੱਬੂ ਯਾਦ ਆ ਰਹੇ ਨੇ ਕਾਲੂ ਪਿੱਛੇ ਹੋ ਯਾਰ ਕੇ ਤੇਰੇ ਕਿੰਨੇ ਕੱਬੂ ਨੇ ਹਫਤਿਆਂ ਦਾ ਵੀ ਤੈਨੂੰ ਅੱਬੂ ਯਾਦ ਹੁੰਦਾ ਅਤਵਾਰਾਂ ਦਿਨ ਵੀ ਤੈਨੂੰ ਅੱਬੂ ਯਾਦ ਹੁੰਦਾ ਪੀਰਾਂ ਦਿਨ ਵੀ ਤੈਨੂੰ ਅੱਬੂ ਉਸਤਾਦ ਜੀ ਆ ਪਿੱਛੇ ਹੋ ਕੇ ਬੇਟਾ ਦੇਖੋ ਮੈਂ ਅੱਗੇ ਆ ਦੇਖੋ ਮੇਰਾ ਗੋਡਾ ਦੇਖੋ ਇੱਧਰ। ਹਾਂਜੀ ਕਾਲੂ ਨੂੰ ਕੋ ਪਿੱਛੇ ਹੋ ਕੇ ਬਵੇ ਉਹ ਵੇਖੋ ਆ ਦੇਖੋ ਜ਼ਰਾ ਉਸਤਾਦ ਜੀ ਗਾਣਾ ਤੂੰ ਅੱਗੇ ਹੋ ਥੋੜਾ ਉਸਤਾਦ ਜੀ ਆਹ ਇੱਧਰ ਤੂੰ ਕਿਤੇ ਉਸਤਾਦ ਜੀ ਚਲੋ ਉਸਤਾਦ ਜੀ ਆ ਟੇਲਾ ਡਾਊਨ ਨਾ ਕਰਿਆ ਕਰ ਮੇਰੇ ਸਾਹਮਣੇ ਯਾਰ ਉਸਤਾਦ ਜੀ ਹੋ ਜਾਂਦਾ ਮੇਰੇ ਕੋਲ ਹੋ ਜਾਂਦਾ ਕਿਉਂ ਹੋ ਜਾਂਦਾ ਵਾ ਉਸਤਾਦ ਜੀ ਲੂਮਾਂ ਤੇ ਕੰਮ ਕਰਕੇ ਬਸ ਹੋ ਜਾਂਦੀ ਰਾਤ ਨੂੰ ਫਿਰ ਤੁਹਾਡੇ ਕੋਲ ਵੀ ਆਉਣਾ ਹੁੰਦਾ ਬਹੁਤ ਅੱਛੇ ਚਲੋ ਸ਼ੁਰੂ ਉਸਤਾਦ ਜੀ ਕੱਲ ਲਾਲੇ ਦੇ ਮਤਲਬ ਪਤਾ ਨਹੀਂ ਕੀ ਗੱਲਾਂ ਕਰਨ ਨੇ ਉਹ ਯਾਰ, ਮੈਂ ਕਿਹੜੀਆਂ ਯਾਰ? ਕਿਹੜੀਆਂ ਲਾਲੇ ਦੇ ਮੁਤਲਕ ਮੈਂ ਗੱਲਾਂ ਕਰਤੀਆਂ ਲਾਲਾ ਤੇਰਾ ਯਾਰ ਆ ਤੇ ਉਸਤਾਦ ਦਾ ਯਾਰ ਮੇਰੇ ਤੇ ਤਾਂ ਉਹ ਗੱਲਾਂ ਨਹੀਂ, ਕਰਦੀ ਲਾਲੇ ਯਾਰ ਦਾ- ਪ੍ਰੋਗਰਾਮ ਕਰ ਸ਼ੁਰੂ ਲਾਲੇ ਬੈਦ ਉਹਨਾਂ ਦੀ ਗੱਲ ਕੀਤੀ ਹੈ ਫੈਸਲ ਹਟ ਜਾ ਯਾਰ ਠਹਿਰ ਜਾ ਦੂਈ ਲਾ ਤੇ ਵੀ ਟਾਈਮ ਕਰਾਉਣੀ ਠਹਿਰ ਜਾ ਹਾਂਜੀ ਤੁਸੀਂ ਤਸਵੀਰ ਸੁਣਾਓ ਮੈਨੂੰ ਹਾਂਜੀ ਇਹਨੂੰ ਤਸਵੀਰ ਬਣਾ ਕੇ ਦੇ ਦੇ ਕਿਤੇ ਬਾਹਰ ਅੱਖਾਂ ਖੋਲ ਲੋ ਕੀ ਉਸਤਾਦ ਜੀ ਮੈਂ ਕਿਹਾ ਟੂੰਡੇ ਨੇ ਲਾਟੂ ਛੱਡਿਆ ਹੁੰਦਾ ਚਲੋ ਹਾਏ 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 ਉਸਤਾਦ ਜੀ ਵਾਹ, ਵਾਹ। ਗਾਣਾ ਮੈਂ ਵੀ ਗਾਵਾਂ ਉਹ ਚੁੱਪ ਕਰ ਗੂੰਗੇ ਨੇ ਨਾਰਾ ਲਾਇਆ ਹੁੰਦਾ ਠਹਿਰ ਜਾ ਇੱਕ ਮਿੰਟ ਉਸਤਾਦ ਜੀ। ਬਕਵਾਸ ਨਹੀਂ ਕਰਨੀ ਯਾਰ ਤੇਰਾ ਗਾਣਾ ਮਿੱਠੀ ਤੂੰ ਨਾ ਸੁਣਾਇਆ ਕਰ ਤੂੰ ਇੱਕ ਨਾ ਤੂੰ ਕੀ ਦੇਖਣ ਦਿਆਂ ਅੰਦਰ ਉਸਤਾਦ ਜੀ ਮੈਂ ਕੀ ਮੈਂ ਗੱਲ ਕਰਨ ਦਿਆਂ ਨਾ ਮੈਂ ਜਦ ਉਸਤਾਦ ਉਹ ਚੁੱਪ ਕੀਤਾ ਵਿਚਾਰਾ ਉਹਨੇ ਕੋਈ ਜੀ ਸਾਹਿਬ ਇੱਥੇ ਐਂਟਰੀ ਕਰਿਆ ਕਰੋ ਪੂਰੀ ਠੀਕ ਹੈ ਨਾ ਜਿਹੜੀ ਗੱਲ ਮੈਂ ਕਹਿਣ ਦਿਆਂ ਵਾਂ, ਪੂਰੀ ਐਂਟਰੀ ਕਰਿਆ ਕਰੋ ਇਹ ਤੇਰਾ ਮੂੰਹ ਧਿਆਨ ਨਹੀਂ ਇੱਥੇ ਰਹਿੰਦਾ ਜਾ ਕੇ ਕਾਲੂ ਸਾਹਿਬ ਜੀ ਟਾਈਮ ਹੋਸ਼ੋ ਹਵਾਸ ਨਹੀਂ ਬੈਂਦਾ ਹਾਂਜੀ ਫਰਵਟਿਆਂ ਵਾਲਾ ਹੈਲਮਟ ਹੁੰਦਾ ਇਹ ਹੋਸ਼ੋ ਹਵਾਸ ਨਹੀਂ ਬੈਂਦਾ ਉਸਤਾਦ ਜੀ ਇਹ ਫੋਨ ਵੀ ਕਰਦਾ ਰਹਿੰਦਾ ਜੀ ਉਸਤਾਦ ਜੀ ਇੱਥੋਂ ਇਹਨੂੰ ਤੁਸੀਂ 2 ਮਿੰਟ ਵਕਫਾ ਦਿਓ ਇਹਨੇ ਫੋਨ ਫੜ ਲੈਣਾ ਮੈਸੇਜ ਯਾਰ ਕਾਲੂ ਤੈਨੂੰ ਮੁਨਾਫਕਤ ਤੋਂ ਇਲਾਵਾ ਕੁਝ ਨਹੀਂ ਆਂਦਾ ਤੂੰ ਜਦੋਂ ਉਸਤਾਦ ਓਏ ਤਾਂ ਮੈਂ ਕਿਹੜੀ ਮੁਨਾਫਕਤ ਕਰਤੀ ਆ ਓਏ ਉਹ ਮੈਂ ਕਿਹੜੀ ਮੁਨਾਫਕਤ ਕਰਤੀ ਓਏ ਬੱਕੂਆਣੇ ਦੀ ਜਿਲਬ ਉਹ ਬੱਸ ਕਰ ਓਏ ਉਹ ਭਰਾਵਾ ਹੱਥ ਚੁੱਕੀ ਜਾਂਦਾ ਸੂਝ ਪੈ ਉਹ ਠਹਿਰ ਜਾ ਕੱਚ ਚ ਬੰਦਰੀ ਲੁਕੋਈ ਨਹੀਂ ਠਹਿਰ ਬਸ ਠੀਕ ਆ ਉਹ ਫਿੱਟੇ ਮੂੰਹ ਠਹਿਰ ਜਾ ਉਹ ਪਿਆਸਾ ਸਰਗੋਦੇ ਨੌ ਸਾੜੀ ਹੁੰਦੀ ਆ ਸਬਰ ਕਰੀਦਾ ਉਹ ਤੂੰ ਵੀ ਬੱਸ ਕਰ ਦੇ ਓਏ ਇੱਕ ਬਾਰ ਦੀ ਸ਼ਰਟ ਹੁੰਦੀ ਫਿੱਟੇ ਮੂੰਹ ਸਾਡੀ ਵੀ ਜੁੱਤ ਸੁਣ ਲੱਗ ਤੇ ਬੇਟਾ ਮੈਂ ਜਾਣਦਾ ਨਹੀਂ ਤੂੰ ਮੈਨੂੰ ਉਸਤਾਦ ਜੀ ਸ਼ੋਅ ਸ਼ੁਰੂ ਕਰਾਓ ਚਲੋ ਸਾਜੀ ਨਾਲ ਰੋਕ ਲਓ ਤੁਸੀਂ ਤਾਂ ਯਾਰ ਕਾਲੂ ਦੱਬ ਦੂਰੋਂ ਐ ਲੱਗਦਾ ਵਿਕਟਾਂ ਲੱਗੀਆਂ 3 ਚਲੋ ਕਾਲੂ ਸਾਹਿਬ ਰੂਮ ਖਾ ਕੇ ਗਏ ਅੱਜ ਉਸਤਾਦ ਜੀ ਤੁਸੀਂ ਸ਼ੋਅ ਸ਼ੁਰੂ ਕਰੋ ਨਹੀਂ ਤੇ ਇਧਰੋਂ ਮੈਨੂੰ ਕਰਨ ਦਿਓ ਤੁਸੀਂ ਤੁਹਾਨੂੰ ਪਤਾ ਜਦੋਂ ਤੁਸੀਂ ਦੁਬਈ ਹੁੰਦੇ ਮੈਂ ਕਿਹੋ ਜਿਹਾ ਸ਼ੋਅ ਕਰਦਾ ਹਾਂਜੀ ਸ਼ੁਰੂ ਕੱਲ ਤੱਕ ਲੋਕੀ ਯਾਦ ਕਰਦੇ ਮੈਨੂੰ ਉਸਤਾਦ ਜੀ ਚਲੋ ਕਿਆ ਬਾਤ ਲਓ ਜੀ ਗੱਲ ਮੈਂ 2 ਗੱਲਾਂ ਕਰਨੀਆਂ ਵਾ ਇਨਸਾਨ ਤੇ ਦੁਨੀਆ ਤੇ 2 ਟਾਈਮ ਹੁੰਦੇ ਆ ਤੁਹਾਨੂੰ ਪਤਾ ਸੁਬਾਹ ਦਾ ਤੇ ਸ਼ਾਮ ਦਾ ਨਹੀਂ ਇਹ ਤੋਂ ਇਲਾਵਾ ਵੀ ਇੱਕ ਟਾਈਮ ਐਸਾ ਹੁੰਦਾ ਫਰੀਦ ਸਾਬਰੀ ਕਿ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਵੀ ਹੁੰਦੀ ਆ ਲੇਕਿਨ ਲੋੜ ਨਹੀਂ ਵੀ ਹੁੰਦੀ ਠੀਕ ਆ ਫੈਸਲ ਸਾਹਿਬ ਕੀ ਮੈਨੂੰ ਕਿਉਂ ਦੱਸਣੇ ਉਧਰ ਹੀ ਦੱਸੀ ਜਾਓ ਮੈਂ ਕਿਹਾ ਉਸਤਾਦ ਜੀ ਬਰੂਸਲੀ ਦੀ ਵਾਕਰ ਹੁੰਦੀ ਇੱਧਰ ਨੂੰ ਗੱਲ ਕਰ ਉਸਤਾਦ ਜੀ ਉਸਤਾਦ ਜੀ ਕੀ ਹੋ ਗਿਆ ਤੁਹਾਨੂੰ ਡੱਬ ਨਾਲ ਫੁੱਫੋ ਲਾਈ ਹੁੰਦੀ ਸੀ ਜਲਦੀ ਕਰੋ ਉਸਤਾਦ ਜੀ ਮੈਂ ਲਾਲਾ ਬੈਦੁੱਲਾ ਇੰਤਜ਼ਾਰ ਕਰ ਰਿਹਾ ਹੋਣਾ ਮੈਨੂੰ ਹਾਂਜੀ ਸੱਸ ਨਾ ਕੀਕ ਨਹੀਂ ਪਾਈ ਹੁੰਦੀ ਉਸਤਾਦ ਜੀ ਬੜਾ ਬਡਿਸਟਾ ਮਾੜਾ ਹੋਇਆ ਬੜਾ ਪਾਰਲੀਮੈਂਟ ਚ ਚੀੜੀ ਉਡੀ ਖਲਿਆ ਹੁੰਦਾ ਯਾਰ ਉਸਤਾਦ ਜੀ ਮੈਂ ਕਿਹਾ ਮਾਈਕ ਤਾਂ ਖੋਇਆ ਪਾ ਕੇ ਚੂਸਿਆ ਹੁੰਦਾ ਦਾਵੜੇ 'ਚ ਲੈਪਟਾਪ ਪਿਆ ਹੁੰਦਾ ਚਲੋ ਉਸਤਾਦ ਜੀ ਉਸਤਾਦ ਜੀ ਚਲੋ ਉਸਤਾਦ ਜੀ ਕਲਾਬਾਜ਼ੀ ਮਾਰ ਕੇ ਥੁੱਕ ਸਿੱਟਿਆ ਹੁੰਦਾ ਨਹੀਂ ਧੁੰਨੇ ਚ ਪੈਸੇ ਜੋੜੇ ਹੁੰਦੇ ਚਲੋ ਚਲੋ ਕਿਰਲੀਆਂ ਦੀ ਦੱਦੀ ਲਾਈ ਹੁੰਦੀ ਸੀ ਕੋਈ ਸੋਹਰੇ ਨੂੰ ਨੀਂਦ ਦਿੱਤਾ ਹੁੰਦਾ ਠਹਿਰ ਜਾ ਇੱਕ ਮਿੰਟ ਭਾਈ ਤੁਸੀਂ ਨਾ ਜੁਗਤ ਕਰਿਆ ਕਰੋ ਤੁਹਾਨੂੰ ਬੁਲਾ
ਹਰੀ ਟੈਨ ਹੁੰਦੀ ਰਿਟਰਨ ਲਾਲ ਟੈਨ ਨਹੀਂ ਹੁੰਦੀ। ਚਲੋ ਉਸਤਾਦ ਜੀ ਸ਼ੁਰੂ ਕਰੋ। ਨਾਲੇ ਮੈਂ ਨਾ ਦੁਬਈ ਚੱਲਾਂ ਗਿਆ ਸੀਗਾ ਨਾ ਵਾਪਸੀ ਤੇ ਮੈਂ ਕਿਸੇ ਜਹਾਜ਼ ਤੇ ਬੈਠਾ ਵਾਂ ਤੇ ਇੱਕ ਕ੍ਰੈਡਰ ਨਾ ਮੇਰੇ ਪਿੱਛੇ ਖਲੋਤਾ ਹੈ। ਲਖਲੋਤਾ ਜਹਾਜ਼ ਤੇ ਚਾਸਤੇ ਖਲੋ ਕੇ ਗਿਆ ਸੀ। ਹਾਂ ਪਿੱਛੇ ਰਸ਼ ਬਹੁਤ ਸੀਗਾ 14 ਅਗਸਤ ਦਾ ਸੀਜ਼ਨ ਸੀਗਾ ਤੇ ਇਸ ਕਰਕੇ ਲੋਕੀ ਘਰਾਂ ਚ ਆਉਂਦੇ। ਹਾਂਜੀ ਮੈਂ ਕਿਹਾ ਸੁੰਡੀ ਤੇ ਸਵਾਰੀ ਪਾਈ ਹੁੰਦੀ। ਉਸਤਾਦ ਜੀ ਸ਼ੁਰੂ ਕਰੋ, ਤੁਸੀਂ ਕੰਨ 'ਚ ਉਲਟੀ ਕੀਤੀ ਹੁੰਦੀ ਹੈ, ਸ਼ੁਰੂ ਕਰੋ। ਬਦਤਮੀਜ਼ੀ ਨਹੀਂ ਕਰਨੀ ਹੈਗੀ। ਨਾਜ਼ਰੀਨ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣ ਲੱਗਾ ਆਪਣਾ ਜਨਮ। ਯਾਰ ਕੈਸੇ ਕੈਸੇ ਜ਼ਾਤ ਦੇ ਬੰਦੇ ਨੇ ਯਾਰ ਗੋਲ ਟੀਵੀ ਹੁੰਦਾ ਉਸਤਾਦ ਜੀ, ਕਿਹਾ ਉਸਤਾਦ ਜੀ ਪੰਜੇ ਵਾਲਾ ਸੱਪ ਹੁੰਦਾ। ਪਾਇਲਟ ਨੇ ਗੁੱਡ ਰੱਖਿਆ ਹੁੰਦਾ ਸੀ। ਓਏ ਤੰਬੂ ਦੀ ਝੱਲੀ ਬਣਾਈ ਹੁੰਦੀ। ਗੈਪ ਹੋਣ ਵਾਲਾ ਬਾਈਪਾਸ ਹੁੰਦਾ। ਠਹਿਰ ਜਾ ਇੱਕ ਮਿੰਟ ਮੇਰੀ ਗੱਲ ਸੁਣ ਲੈ। ਹਾਂਜੀ ਤੰਬੂ 'ਚ ਟਿੱਕੀ ਲਪੇਟੀ ਹੁੰਦੀ ਕਿ ਓਏ ਲਗਾਮਾਂ ਵਾਲੀ ਮੈਟਰੋ ਹੁੰਦੀ। ਠਹਿਰ ਜਾ ਉਸਤਾਦ ਜੀ ਮੈਂ ਕਿਹਾ ਕੰਨ ਦਾ ਪਰਦਾ ਇੱਕ ਸਾਈਡ ਤੇ ਕੀਤਾ ਹੁੰਦਾ। ਚਲੋ ਭਾਈ ਉਸਤਾਦ ਜੀ ਇਹ ਉਸਤਾਦ ਜੀ ਅੰਨਾ ਪਰੀ ਜ਼ਾਤ ਹੁੰਦਾ। ਓਏ ਸੀਟੀ ਮਾਰ ਕੇ ਜੇ ਮੇਰੀ ਗੱਲ ਸੁਣ, ਤੂੰ ਨਾ ਆਰਾਮ ਨਾਲ ਬਿਆ ਕਰ, ਮੈਂ ਤੈਨੂੰ ਦੱਸ ਦਿੱਤਾ। ਅੱਛਾ ਭਾਜੀ ਠੀਕ ਹੈ ਜੀ। ਤੂੰ ਆਰਾਮ ਨਾਲ ਬਹਿ। ਉਸਤਾਦ ਨੂੰ ਦੀ ਗੱਲ, ਉਸਤਾਦ ਨੂੰ ਪੂਰਾ ਵਿੱਚ ਨਾ ਬੋਲੀ। ਅੱਛਾ ਚਲੋ ਜੀ ਠੀਕ ਉਸਤਾਦ ਜੀ, ਜਿੰਨ ਨਾਲ ਲੁਕਣ ਮਿੱਟੀ ਖੇਡੀ ਹੁੰਦੀ। ਚਲੋ ਜੀ ਉਸਤਾਦ ਜੀ ਤੁਸੀਂ ਵੀ ਸੁਣਾਓ ਨਾ ਕੁਛ। ਤੇ ਸੁਣਾਉਣ ਦੋਗੇ ਤੇ ਫੇਰ ਹੀ ਨਾ। ਸਾਜੀ ਯਾਰ ਚਲੋ ਮੈਂ ਤੁਹਾਨੂੰ ਤੂੰ ਠਹਿਰ ਜਾ ਇੱਕ ਮਿੰਟ ਪਹਿਲੇ ਮੇਰੀ ਗੱਲ ਸੁਣ। ਉਸਤਾਦ ਜੀ ਕਾਲੂ ਤੇ ਮਗਰ ਪੈ ਰਹੇ ਨੇ ਤੁਸੀਂ, ਯਾਰ ਤੁਹਾਡੀ ਮਿਹਰਬਾਨੀ ਸੁਣਾਓ। ਮੇਰੀ ਅੱਗੇ ਦਿਮਾਗ ਮੇਰਾ ਸੇਬਿਆਂ ਵਾਲਾ 버ਗਰ ਹੁੰਦਾ। ਚਲੋ ਚਲੋ ਉਸਤਾਦ ਜੀ ਮਾਰੀ ਸੇਬਿਆਂ ਦਾ 버ਗਰ ਹੁੰਦਾ। ਬਕਵਾਸ ਕਰਦਾ ਕੱਲ੍ਹ ਸਵੇਰੇ- ਅਕਲ ਹੀ ਹੈ ਨਹੀਂ ਯਾਰ ਬੋਲਣ ਦੀ। ਉਸਤਾਦ ਜੀ- ਲੱਗੀ ਤੈਨੂੰ ਚਲੋ ਉਸਤਾਦ ਜੀ ਸ਼ੁਰੂ ਕਰੋ। ਚਲੋ ਉਸਤਾਦ ਜੀ ਤੁਸੀਂ ਮੈਂ ਕਿਹਾ ਬਿਲਕੁਲ ਪਲੇਨ ਲੁੱਡੋ ਹੁੰਦੀ ਉਸਤਾਦ ਜੀ। ਚਲੋ ਵਾਹ ਵਾਹ ਵਾਹ। ਉਸਤਾਦ ਜੀ ਬੜਾ ਚਾਈਨੀਜ਼ ਜ਼ੁਬਾਨ 'ਚ ਟਾਈਮ ਦੱਸਿਆ ਹੁੰਦਾ ਚੰਗੇ ਪਈ। ਚੱਲ ਯਾਰ ਬੜਾ ਭੁੱਜੀ ਬਰਫ ਹੁੰਦੀ। ਚਲੋ ਭਾਜੀ ਚਲੋ ਉਸਤਾਦ ਜੀ ਪਤਾ ਟ੍ਰੇਨ ਦਾ ਡੱਬਾ ਮਠਿਆਈ ਨਾਲ ਭਰਿਆ। ਚਲੋ ਚਲੋ ਲੁੱਡੋ ਵਾਲੇ ਸੱਪ ਦੇ ਅੱਗੇ ਬੀਨ ਬਜਾਈ ਨਹੀਂ। ਚਲੋ ਵਾਹ ਵਾਹ ਵਾਹ। ਬਾਂਦਰ ਚੀਟੇ ਲਾਇਆ ਹੁੰਦਾ। ਚਲੋ ਮੈਂ ਨਾ ਕਰਾਂ ਸ਼ੋ। ਕਰੋ ਕਰੋ। ਮੈਂ ਹਾਂਜੀ, ਤੁਸੀਂ ਕਰੋ ਨਾ ਫਿਰ ਤੁਸੀਂ। ਤੁਹਾਡੀਆਂ ਬੋਗੀਆਂ ਸੁਣ ਲਈ ਕੀਤਾ ਉਹ ਉਸਤਾਦ ਜੀ ਯਾਰ। ਸ਼ੁਰੂ ਕਰੋ। ਧੁੰਦੀ ਤੇ ਲਾਟੂ ਘੁਮਾਇਆ ਹੁੰਦਾ ਸ਼ੁਰੂ। ਚਲੋ ਉਸਤਾਦ ਜੀ ਕਰੋ ਸ਼ੁਰੂ। ਸੁਰਲੀ ਦਾ ਸਾਈਡ ਸ਼ੀਸ਼ਾ ਹੁੰਦਾ। ਚਲੋ ਚਲੋ ਉਸਤਾਦ ਜੀ ਸ਼ੁਰੂ ਕਰੋ। ਆ ਮੁੱਛਾਂ 'ਚ ਜੂਆਂ ਆਈਆਂ ਹੁੰਦੀਆਂ। ਚਲੋ ਉਸਤਾਦ ਜੀ ਕਰੋ ਗਾਣਾ ਸ਼ੁਰੂ। ਸੁਣਾਵਾਂ ਫੈਸਲ ਲਿਖੋ। ਹਾਂ ਉਹ ਰਫੀ ਸਾਹਿਬ ਦਾ ਸੁਣਾਓ। ਹਾਏ ਹਾਏ ਸੁਣੀ ਫਿਰ। ਸਹੀ ਰਫੀ ਸਾਹਿਬ ਕੈਸੇ ਰਫੀ ਵੈਸੇ ਸਾਹਿਬ ਓਏ ਹੋਏ ਹੋਏ। ਯਾਰ ਮੈਂ ਮੇਰੀ ਇੱਕ ਜ਼ਿੰਦਗੀ ਨਾਈ ਸੀ ਰਫੀ ਸਾਹਿਬ ਦੀ, ਸਾਡੀ ਬਰਾਦਰੀ ਦੇ ਸੀ। ਅੱਛਾ ਜੀ ਹਾਂਜੀ ਤਦੇ ਇੱਜ਼ਤ ਕਰਦਾ ਇਹਦੀ ਮੈਂ। ਹਾਂਜੀ ਅੱਛਾ ਜੀ ਮੈਂ ਬਰਾਦਰੀ ਇਹਨੂੰ ਦੇ ਹਾਂਜੀ ਨਾਈ ਸੀ ਰਫੀ ਸਾਹਿਬ। ਤੁਹਾਨੂੰ ਇਹਨਾਂ ਨਹੀਂ ਫੈਸਲ ਦਾ ਪਤਾ ਲੱਗਾ ਹੁਣ ਤੱਕ? ਹਾਏ ਹਾਏ ਉਹ ਨਹੀਂ ਉਹ ਨਾਈ ਸੀ ਫੈਸਲ ਦਾ ਸਾਈ ਦੱਸੋ ਇਹਨੂੰ। ਨਾਈ ਸੀ ਬਹੁਤ ਅੱਛੇ। ਉਹ ਉਸਤਾਦ ਜੀ ਮੁਗਲ ਸੀਗੇ ਲੇਕਿਨ ਉਹ ਨਾਈ ਸੀ ਓਏ। ਕੀ ਹੋ ਗਿਆ ਕੰਮ ਤੈਨੂੰ? ਨਾਈਆਂ ਦਾ ਕਰਦੇ ਸੀ ਉਹਨੇ ਮੁਗਲ ਸੀ। ਅੱਗ ਤੇ ਬਰਫ਼ ਜਮਾਈ ਹੁੰਦੀ ਉਹ ਨਾਈ ਸੀਗੇ। ਕੀ ਹੋ ਗਿਆ ਤੈਨੂੰ? ਓਏ ਨਾਈ ਸੀ ਓਏ, ਥੁੱਕ WhatsApp ਕੀਤਾ ਉਹਦਾ ਨਾਈ ਸੀ। ਭਾਜੀ ਚੂਚੇ ਦਾ ਠੱਪਾ ਪਵਾਇਆ ਹੁੰਦਾ ਜਾਣਦੇ ਯਾਰ। ਚੱਲ ਯਾਰ ਅੱਛਾ ਤੁਹਾਡੇ ਦੋਵਾਂ ਕੋਈ ਇਹੀ ਗੱਲ ਹੈ, ਚੂਚੇ ਬਸ, ਹੋਰ ਕੋਈ ਤੁਹਾਡੇ ਕੋਲ ਗੱਲ ਨਹੀਂ, ਕੋਈ ਜੁਗਤ ਤੇ ਕੋਈ। ਯਾਰ ਕਾਲੂ ਜੋ ਮਰਜ਼ੀ ਕਰਨ ਤੇਰਾ ਯਾਰ ਵਿੱਚ ਕੀ ਲੱਗਦਾ। ਚਲੋ ਉਸਤਾਦ ਜੀ ਉਹ ਚੱਲ ਓਏ ਉਹ ਹੁੰਦਾ ਹੀ। ਉਹ ਯਾਰ ਕੀ ਕਰਨ ਦੇ ਹੋ ਯਾਰ। ਇਹ ਉਸਤਾਦ ਜੀ ਫਰੀਦ ਕੀ ਗੱਲ ਆ ਤੁਸੀਂ ਕਿਉਂ ਸ਼ਹਿਰ ਦੇਂਦੇ ਯਾਰ ਕਾਲੂ ਨੂੰ? ਸਾਰੇ ਸ਼ੌਂ ਚੁੱਪ ਪੈਂਦਾ ਅੱਜ ਤੁਸੀਂ ਉਹਨੂੰ ਲਾਟਰ ਦੇ ਕੇ ਚੱਕਾਂ ਨੇ। ਉਸਤਾਦ ਜੀ ਪਾਸਵਰਡ ਵਾਲੀ ਲੁੱਡੋ ਹੁੰਦੀ। ਉਸਤਾਦ ਜੀ ਸ਼ੁਰੂ ਕਰੋ। ਐਕਸਰੇ ਤੇ ਰੱਖ ਕੇ ਮਰੂਦ ਖਾਦੇ ਹੁੰਦੇ ਸ਼ੁਰੂ ਕਰੋ। ਚੱਲ ਕੀ ਚਲੋ ਉਸਤਾਦ ਜੀ ਮੈਂ ਕੀ ਚਲੋ ਪ੍ਰੋਗਰਾਮ ਸ਼ੁਰੂ ਹੋ ਗਿਆ। ਪਤਾ ਕਿਤੇ ਮੁਸੀਬਤ ਪਤਾ ਤੈਨੂੰ? ਮਦਨ ਮੋਹਨ ਸਾਹਿਬ ਦਾ ਸਾਜੀ ਰਫੀ ਸਾਹਿਬ ਜਿਹੜੇ ਨਾਈ ਸੀ ਤੇ ਮੈਨੂੰ ਪਤਾ ਸਾਰਾ, ਮੈਂ ਤੁਹਾਨੂੰ ਦੱਸ ਦਿਆਂ। ਤੇ ਨਾਈ ਸੀ ਗੁੱਛੀ ਦੇਖ ਲਈ ਰਫੀ ਸਾਹਿਬ ਹੈ ਨਾਈ ਸੀ ਕਿ ਸੇਪੀ ਰੱਖੀ ਸੀ ਦਿੱਲੀ ਜਨਾਂ ਨੇ। ਨਹੀਂ ਸਾਜੀ ਫਿਰ ਨਹੀਂ ਥਲੀਆਂ ਪੈ ਗਈਆਂ ਤਾਂ ਕੀ ਹੁੰਦੀ? ਆ ਕਾਲੂ ਸ਼ਰਟ ਬੜੀ ਸੋਹਣੀ ਇਸਤਰੀ ਕੀਤੀ ਹੈ। ਮੇਰੀਆਂ ਪਈ ਜਾਂਦਾ ਵਾ। ਸਾਰੀ ਉਹ ਗੰਦ ਖਾਲੀ ਕਰਤੀ ਆ। ਆ ਵੀ ਲੈ ਆ ਵੀ ਲੈ ਆ ਚਾਬੀ ਦੇ ਦੇ ਇਹਨੂੰ। ਹੈਲੋ ਚਾਬੀ ਦੇ ਦੇ। ਅਸੀਂ ਵੀ ਤੁਹਾਡੇ ਆ ਸਾਜੀ, ਇੰਜ ਨਾ ਕਰਿਆ ਕਰੋ। ਅਸੀਂ ਵੀ ਤੁਹਾਡੇ ਨਾ ਕਰਿਆ ਕਰੋ। ਚਲੋ ਇਹ ਕੀ ਕਰੀ ਯਾਰ। ਬੇਬਾਨ ਵੀ ਬਣਾ ਲਾ ਮੇਰਾ ਨਾਲ ਹੀ। ਭਾਈ ਤੁਸੀਂ 1000 ਬੰਦੇ ਦੇ ਸਾਹਮਣੇ ਵੀ ਜ਼ਲੀਲ ਕਰੋ, ਮੈਨੂੰ ਕੋਈ ਭਾਰ ਨਹੀਂ ਗਾ। ਤੁਸੀਂ ਉਸਤਾਦ ਹੋ, ਮੈਂ ਫੇਰ ਤੁਹਾਡੇ ਕੋਈ ਸ਼ਰਟ ਲੈ ਕੇ ਪਾਉਣੀ। ਚਲੋ ਇਹ ਇਤਰਾਜ਼ ਨਹੀਂ ਹੁਣ ਕੇਸ ਕਰਨਾ ਮੈਂ ਤੇਰੇ ਤੇ। ਉਹ ਚੱਲ ਯਾਰ ਜਿਹਨੇ ਸ਼ਰਟਾਂ ਲੈ ਗਿਆ ਮੈਨੂੰ ਉਸਤਾਦ ਨੇ ਛੱਡ ਦਿੱਤੀ ਕਾਲੂ ਉਦੋਂ ਦਾ ਮਗਰ ਪਿਆ ਵਾ। ਹੁਣ ਤੂੰ ਹੁਣ ਕਹਿੰਦੇ ਉਸਤਾਦ ਤੂੰ ਕਾਤੋਂ ਲਈ ਤੂੰ ਕਾਤੋਂ ਲਈ ਛੱਡ ਉਸਤਾਦ ਜੀ ਤੂੰ ਕਾਤੋਂ ਉਸਤਾਦ ਜੀ ਤੁਹਾਡਾ ਹੱਥ ਭਾਰਾ ਏ। ਮੈਂ ਤੁਹਾਡੀ ਯਾਰ ਜਦੋਂ ਉਹ ਤਾਂ ਲੈਂਦਾ ਤੂੰ ਛੱਡ ਮੈਂ ਫਰੀਦ ਇੱਕ ਹੋਰ ਕਹਿਣਾ ਸੀਗਾ। ਹੈਂ? ਹਾਂ ਫਰੀਦ ਤੂੰ ਸ਼ਰਟ ਕਾਤੋਂ ਲਿੱਤਾ? ਨਾ ਯਾਰ ਮਾਰੋ ਉਸਤਾਦ ਜੀ ਤੋਂ ਹੋਰ ਮਾਰੋ। ਮੇਰੀ ਗੱਲ ਸੁਣ। ਖਿੱਚ ਕੇ ਉਸਤਾਦ ਜੀ ਜ਼ਰਾ। ਉਸਤਾਦ ਜੀ ਓਹੋ ਚਲੋ ਬਸ ਸਾਜੀ ਬਸ ਕਰੋ। ਸਾਜੀ ਬਸ ਕਰੋ। ਸ਼ਰਟ ਕਾਤੋਂ ਲਈ? ਸਾਜੀ ਬਸ ਕਰੋ। ਮਾਰੋ ਕੱਢ ਕਾਲੂ। ਮਾਰੋ ਹਾਂਜੀ ਅੱਜ ਚਲੋ ਜਾਣ ਦਿਓ, ਮਾਰੋ ਉਸਤਾਦ। ਓਏ ਮੇਰਾ ਮੋਬਾਈਲ ਮੇਰੇ ਮੇਰੇ ਲੱਤ ਨਾ ਕਰੀ ਦੂਰ ਮੈਂ ਲੱਗ ਨਹੀਂ ਲੱਤ ਨਾਲ। ਆਡੀਓ ਆਡੀਓ ਆ ਕਾਲੂ ਲਾ ਖੋਲੀ ਯਾਰ।
ਉਸਤਾਦ ਜੀ ਚੱਲ ਰਹੀ ਹੈ, ਤੁਹਾਨੂੰ ਪਤਾ ਹੀ ਨਹੀਂ ਉਸਤਾਦ ਜੀ, ਇਹਦਾ ਤੁਸੀਂ ਐਵੇਂ ਹਾਂ ਛੱਡ ਕਰ ਚੱਲ ਯਾਰ ਉਸਤਾਦ ਜੀ ਬਸ ਕਰੋ ਤੁਹਾਡੀ ਨਹੀਂ ਲੈ ਲੂ ਇਹਨੂੰ ਆ ਗਿਆ ਸੀ ਸਾਡੀ ਓਏ ਹੱਥ ਨਹੀਂ ਚੱਕਣਾ ਮੇਰੇ ਅੱਗੇ ਮੇਰੀ ਗੱਲ ਸੁਣੋ ਬਹਾਨਾ ਤਾਂ ਬਣ ਗਿਆ ਹੀ, ਹੁਣ ਉਸਤਾਦ ਨਾ ਤੈੜ ਦਈਏ ਇੱਕ ਵਾਰੀ। ਕਾਲੂ ਸਾਹਿਬ ਅੱਜ ਇਤਵਾਰ ਸੀਗਾ, ਤੁਸੀਂ ਕਿੱਧਰ ਗਏ ਸੀ ਅੱਜ? ਉਸਤਾਦ ਜੀ ਹੈਂ? ਸਵੇਰੇ 7 ਵਜੇ ਦਾ ਲੂਮਾ ਤੇ ਗਿਆ ਸੀ। ਸਾਜੀ ਲੇਟ ਹੀ ਜਾਂਦਾ, ਇਹਦੀ ਵਜ੍ਹਾ ਤੋਂ ਟੀ ਟਾਈਮ ਲੇਟ ਹੋਏ ਨੇ ਪੰਜਾਬ ਜੀ। ਮੈਂ ਉਸਤਾਦ ਜੀ ਬਹੁਤ ਤੰਗ ਕਰ ਰਿਹਾ ਮੈਂ ਤਾਂ। ਕੀ ਕਹਿੰਦਾ ਨਾਨਾ ਕੀ ਕਿਹਾ ਵਾ ਅੱਛਾ ਉਹ ਇਦਾਂ ਨਹੀਂ ਕਹਿੰਦਾ ਜਿੱਦਾਂ ਤੂੰ ਕਹਿੰਦੇ ਆ ਸਾਹ ਦੇ ਇੱਕ ਮਿੰਟ ਸਾਜੀ ਇੱਕ ਛੋਟਾ ਸਵਾਲ ਕਰਾਂ, ਕੀ ਅੱਜ ਤਰੀਕ ਕਿੰਨੀ? ਬਦਤਮੀਜ਼ ਨਹੀਂ ਕਰੀ, ਮੈਂ ਭੇਜਤੇ ਆ, ਮੈਂ ਤੁਹਾਨੂੰ ਦਿਖਾ ਦਿੰਦਾ ਆ ਕਾਲੂ ਲਾਗ ਖੋਲੀ ਯਾਰ ਆ ਦੇਖ ਆ ਭੇਜਤੇ, ਦੱਸੀ ਇਹਨਾਂ ਨੂੰ ਕੀ ਉਸਤਾਦ ਜੀ ਤਨਖਾਹ ਮੰਗਦੇ ਤੁਹਾਡੇ ਤੋਂ? ਆਹੋ ਮੈਨੂੰ ਵੀ ਸਾਜੀ ਭੇਜੋ, ਤੁਹਾਡੀ ਮਿਹਰਬਾਨੀ। ਤੁਸੀਂ ਉਦੋਂ ਅੱਧੇ ਭੇਜੇ, ਅੱਧੇ ਤੁਸੀਂ ਕਿਹਾ ਮੈਂ ਭੇਜ ਆ ਦਿਆਂ। ਹੁਣ ਤੈਨੂੰ ਬਾਹਰ ਕੀ ਭੇਜੇ ਮੈਂ ਹੈਂ? ਉਹ ਮੈਂ ਦੇਖੇ ਨਹੀਂ ਹਲੇ ਉਸਤਾਦ ਜੀ, ਮੈਂ ਦੇਖੇ ਨਹੀਂ, ਆ ਗਏ ਹੁਣ। ਯਾਰ ਕਾਲੂ ਤੂੰ ਤਿੰਨਾਂ ਤਿੰਨਾਂ ਜਗ੍ਹਾ ਉਹ ਯਾਰ ਠੀਕ ਹੈ, ਅੱਛਾ ਯਾਰ ਕਹਿਤਾ ਯਾਰ, ਅੱਛਾ ਤਾਂ ਦਿਮਾਗ ਮੇਰੇ ਨਾਲ ਡਰਾਮੇਬਾਜ਼ੀ ਨਹੀਂ ਕਰਨੀ, ਮੈਂ ਤਾਂ ਦੱਸ ਦਿੱਤਾ। ਤੁਹਾਡਾ ਫਿੱਕ ਗੁਣਾ ਹੋ ਗਿਆ, ਸ਼ੁਰੂ ਕਰ ਲਈਏ। ਕਰ ਲਓ ਉਸਤਾਦ ਜੀ, ਕਰ ਲਓ। ਬੱਕੂ ਪਾਣੇ ਦੀ ਜ਼ਿਲ੍ਹਾ ਬਹਿ ਗਈ ਆ, ਉਹਨੇ ਵੇਖੀ ਹੁਣ ਕੀ ਬਹਿ ਗਈ ਹੈ? ਖਾਪੀ ਪਾਣੇ ਦੀ ਜ਼ਿਲ੍ਹਾ ਚਲੋ ਬੈਠੇ ਯਾਰ ਬੈਠੇ ਗਾਣਾ ਸੁਣਾ ਯਾਰ। ਨਹੀਂ ਉਸਤਾਦ ਪਹਿਲੇ ਨਹੀਂ ਤੂੰ ਸੁਣਿਆ, ਪਰ ਹੁਣ ਉਸਤਾਦ ਜੀ ਨੂੰ ਕਾਹਦਾ ਸੁਣਾਈਏ ਤੁਹਾਨੂੰ? ਤੁਹਾਡੇ ਗੱਲ 'ਚ ਇਹ ਫੇਰ ਤੇਰਾ ਪੱਕਾ ਪੱਕਾ ਬੰਦ ਹੋਣਾ ਹੀ ਫਿਰ, ਹੈ ਤੇਰਾ ਪੱਕਾ ਪੱਕਾ ਬੰਦ ਕੋਈ ਹੋਣਾ। ਅੰਦਰੋਂ ਕੁੜੀ ਲਾ ਦੇਣੀ ਆ, ਹੁਣ ਤੇ ਪੱਕਾ ਪੱਕਾ ਬੰਦ ਕੋਈ ਨਹੀਂ। ਦਾਨੇ ਸਾਹਿਬ ਨੇ ਕਮੈਂਟ ਪੜਿਆ ਵਾ ਜੀ ਨਾਜ਼ਰੀਨ, ਤੁਸੀਂ ਇਨਸਾਫ ਕਰਨਾ ਇਸ ਗੱਲ ਦਾ। ਨਾਜ਼ਰੀਨਿਆ ਤੁਸੀਂ ਇਨਸਾਫ ਕਰਨਾ ਵਾ। ਨਾਜ਼ਰੀਨਿਆ ਇੱਧਰ ਚਾਚਾ ਇਮਤਿਆਜ਼ ਇੱਧਰ, ਤੁਸੀਂ ਇਨਸਾਫ ਕਰਨਾ ਵਾ। ਪਿਛਲੇ ਹਫਤੇ ਨੇ ਇੱਥੇ ਛੁੱਟੀ ਤੇ ਸੀਗਾ, ਮੈਂ ਇੱਕ ਕਮੈਂਟ ਪੜਿਆ, ਇਮਤਿਆਜ਼ ਮਾਲ ਤੇ ਇਮਤਿਆਜ਼ ਮਾਲ ਦੇ ਸਾਹਮਣੇ ਖਲੋਤਾ, ਮੈਂ ਕਮੈਂਟ ਪੜਿਆ, ਕਾਲੂ ਹਰਕਤ ਚੈੱਕ ਕਰ ਜੀ ਉਸਤਾਦ ਜੀ ਨਹੀਂ ਕਮੈਂਟ ਪੜਿਆ ਵਾ, ਕ੍ਰੀਏਟਰ ਉੱਥੇ ਖਲੋਤਾ ਵਾ ਸੜਕ ਦੇ ਕਿਨਾਰੇ, ਇੱਥੇ ਆਉਣ ਲੱਗਿਆ ਮੌਤ ਪੈਂਦੀ ਸੀ ਤੈਨੂੰ। ਇਹ ਹਾਂ ਇਹ ਜਿਹੜਾ ਇਹ ਭੁੱਜੀ ਚਿਲਮ ਵਰਗਾ ਮੂੰਹ, ਉਸਤਾਦ ਜੀ ਇਹ ਮਹੀਨਾ ਨਹੀਂ ਆਇਆ ਪੂਰਾ। ਪਤਾ ਮੈਨੂੰ। ਨਹੀਂ ਤੇਰਾ ਲੈਣਾ ਦੇਣਾ ਕੀ ਯਾਰ? ਭਾਈ ਅਸੀਂ ਵੀ ਦਾਰੇਦਾਰ ਮੁਖਲਸ ਆ, ਨਹੀਂ ਮਹੀਨਾ ਆਇਆ ਪੂਰਾ, ਤਨਖਾਹ ਨੇ ਕਹਿਣਾ ਕਿਹੜਾ ਦਾਰਾ? ਤੂੰ 2-3 ਜਗ੍ਹਾ ਤੇ ਕੰਮ ਕਰਨ ਡਿਆ, ਲੂਮਾਂ ਤੇ ਕੰਮ ਕਰਨ ਡਿਆ, ਦਾਰੇ ਤੇ ਪੱਕਾ ਜਾਂ ਛੱਡ ਦੇ ਲੂਮਾਂ। ਉਹ ਤੇਰਾ ਤੇ ਇਹ ਨਹੀਂ ਪਤਾ ਤੂੰ ਫਰੀਦ, ਮੈਂ ਦੱਸਦਾ, ਮੇਰੀ ਸੁਣ ਲੈ ਗੱਲ। ਮੈਂ ਨਾ ਬਹੁਤ ਬੁਰਾ ਮਾਰਾਂਗਾ ਤੈਨੂੰ, ਸਮਝੇ? ਲੂਮਾ ਤੇ ਮੈਂ ਕੰਮ ਕਰਦਾ ਨਾ, ਤੇ ਮੈਂ ਆਪਣੀ ਹਿੰਮਤ ਨਾਲ ਕਰਦਾ, 7 ਵਜੇ ਉੱਠ ਕੇ ਜਾਣਾ ਸਵੇਰੇ ਮੈਂ, ਠੀਕ ਹੈ ਨਾ? ਇੱਥੇ ਤਾਂ ਟਾਈਮ ਨਾ ਆਇਆ ਕਰੀ ਯਾਰ ਤੂੰ। ਟਾਈਮ ਨਾਲ ਆਉਣਾ। ਯਾਰ ਇਹ ਫਿੱਕ ਪੁਣਾ ਕੱਟਦੀ ਸ਼ਰਾਜ। ਸਾਜੀ ਕਿੰਨਾ ਛੁੱਟੀਆਂ ਨਹੀਂ, ਕਾਲੂ ਝੂਠ ਬੋਲਣ ਦੇ 13-14 ਛੁੱਟੀਆਂ ਕੀਤੀਆਂ ਵਾ। ਕਰੋ ਸਾਜੀ ਆਦਤ ਹੋ ਗਈ ਉਹਨਾਂ ਨੂੰ, ਕਰੋ ਉਸਤਾਦ ਜੀ ਅੱਬੂ ਬਹੁਤ ਯਾਦ ਆ ਰਹੇ ਨੇ। ਹੈ ਅੱਬੂ ਕੇ ਉੱਪਰ ਕਾਲਮ ਲਿਖਣ ਦੇ ਆਤਾ ਹੈ, ਕਾਲਮ ਲਿਖਦਾ ਤੇਰੇ ਨਾਲ ਯਾਰ। ਫੈਸਲ ਨਾ ਇੰਜ ਕਰਿਆ ਕਰ ਯਾਰ, ਮਜ਼ਾਕ ਰਾਤ ਦੇ ਵਿੱਚ ਤਾਂ ਬੋਲਦਾ ਨਾ ਹੁੰਦਾ, ਕਰ ਤੇਰੀ ਮਿਹਰਬਾਨੀ। ਸਾਜੀ ਤੁਸੀਂ ਮੈਨੂੰ ਜਾਣਦੇ ਮੈਂ ਕੌਣ ਆ ਨਾ? ਇੱਧਰ ਕਾਲੂ ਘੋਟੇ ਤੇ ਰੱਖ ਦੇ ਯਾਰ ਹਾਂ ਕੰਮ ਤੇ ਕਰਾਓ ਨਾ ਜਰਾ। ਤਾਲੀ ਸ਼ੋਅ ਦੇ ਵਿੱਚ ਨਾ ਇਦਾਂ ਕਰਿਆ ਕਰੋ, ਪਤਾ ਕਿ ਲੋਕੀ ਕਹਿੰਦੇ ਪਤਾ ਨਹੀਂ। ਭਰਾ ਮਤ ਛੋਟਾ ਕੋਈ ਨਹੀਂ, ਉਹ ਮੈਂ ਤੁਹਾਨੂੰ ਘੁੱਟ ਦਾਂਗਾ, ਕੋਈ ਨਹੀਂ। ਉਹਨਾਂ ਨੇ ਸਾਜ ਚੱਲ ਸ਼ਰਟਾਂ ਲੈ ਲਈ 2 ਹੋਰ, ਪਰਫਿਊਮ ਵੀ ਲੈ ਲਈ ਜਿਹੜੀ ਦੁਬਈਓਂ ਲੈ ਕੇ ਆਏ ਉਹ ਤੁਸੀਂ ਦਿੱਤੀਆਂ ਹੀ ਨਹੀਂ, ਉਹ ਤੇ ਆਏ ਤੁਸੀਂ ਬਸ। ਓਏ ਖੁੱਲੀਆਂ ਦੇ ਰਹੇ ਯਾਰ, ਕੀ ਹੋ ਗਿਆ? ਸਾਜ ਮੈਨੂੰ ਠੀਕ ਕਰਾ ਲਾਂਗਾ, ਤੁਸੀਂ ਦਿਓ ਉਹਰੇ ਬੜ। ਕਰਾ ਦੇ ਮੂਡ ਆਫ। ਸਾਜੀ ਤੁਸੀਂ ਕਾਲੂ ਨੂੰ ਨਾ ਕੁਟਾਈ ਲਈ ਨਹੀਂ ਬੁਲਾ ਰਹੇ ਜੀ। ਚਲੋ ਯਾਰ ਚਲੋ ਸ਼ੁਰੂ ਕਰੋ। ਉਸਤਾਦ ਜੀ ਮੈਂ ਨਾ ਸਾਜੀ ਸਾਈ ਸ਼ੁਰੂ ਕਰੋ, ਚਲੋ। ਓਏ ਅੱਖਾਂ ਖੋਲ ਲਾ ਸਾਈ ਖੁੱਲੀਆਂ ਅੱਖਾਂ, ਟੈਨਸ਼ਨ ਨਹੀਂ ਲੈਣੀ, ਚਲੋ। ਅੱਖਾਂ ਖੋਲ ਲਾ ਯਾਰ। ਉਹ ਖੁੱਲੀਆਂ ਉਸਤਾਦ ਜੀ, ਖੁੱਲੀਆਂ ਅੱਖਾਂ। ਤੁਸੀਂ ਗੱਲ ਕਰੋ ਉਸਤਾਦ ਜੀ, ਗੱਲ ਕਰੋ। ਉਸਤਾਦ ਜੀ ਮੈਂ ਉਹਦੇ ਕੋਲ ਵੀ ਗੱਲ ਸੁਣ ਲਓ, ਦੇਖੋ ਉਹਦਾ ਮੂੰਹ ਚੈੱਕ ਕਰੋ ਜ਼ਰਾ। ਆਹ ਲੈ ਉਹ ਉਧਰ ਦੇਖ, ਆਇਆ ਤੁੰਬਾ ਲੱਭ ਕਰਾ ਕੇ ਪੀ ਗਿਆ ਹੈ ਭਾਜੀ। ਯਾਰ ਤੁੰਬਾ ਹੁੰਦਾ ਇੱਕ ਛੱਡ ਤੇ ਤੁਰ ਕਰਾ। ਅੱਛਾ ਸਾਜੀ ਸਾਜੀ ਨਹੀਂ ਇਸ ਗੱਲ ਦਾ ਸਾਨੂੰ ਮਜ਼ਾ ਨਹੀਂ ਯਾਰ ਮਜ਼ਾ ਨਹੀਂ ਆਇਆ, ਮੈਂ ਤੇ ਉੱਤੋਂ ਡਿੱਗ ਪਵਾਂ ਜਾ ਕੇ। ਇਹ ਤੁਸੀਂ ਵੇਖ ਲਓ ਥੱਪੜ ਮਾਰਨ ਤੱਕ ਆਉਂਦੇ ਹੁਣ। ਮੈਂ ਥੱਪੜ ਮਾਰਨੇ ਯਾਰ, ਮੇਰਾ ਨਾਦਰੀ ਮੈਂ ਇਹਨਾਂ ਤੋਂ ਜਾਨ ਛਡਾਉਣ ਲੱਗਾ, ਮੈਂ ਕਰਨ ਲੱਗਾ ਡਬਿੰਗ। ਉਸਤਾਦ ਜੀ ਮੈਂ ਨਹੀਂ ਤੁਹਾਡੀ ਜਾਨ ਛੱਡਣੀ, ਮੈਂ ਤੁਹਾਡੇ ਨਾਲ ਆ। ਕੌਣ? ਮੈਂ ਕਿਉਂ ਤੂੰ ਮੇਰੇ ਨਾਲ ਕਿਉਂ? ਮੈਂ ਨਾਲ ਆ ਉਸਤਾਦ ਜੀ, ਮੈਂ ਨਹੀਂ ਸਾਰੀ ਜਾਨ ਛੱਡਣੀ ਤੁਹਾਡੀ। ਯਾਰ ਕਾਲੂ ਇੱਕ ਮਿੰਟ, ਉਸਤਾਦ ਜੀ ਚਾਚੇ ਬੂਟੇ ਦੀ ਕਾਪੀ ਕਰਿਓ ਜ਼ਰਾ ਇੱਕ ਮਿੰਟ। ਯਾਰ ਲਓ ਜੀ, ਚਾਚੇ ਬੂਟੇ ਨੂੰ ਬੋਰਾ ਚੁੱਕੀ। ਕੌਣ ਬੋਲਦਾ? ਤੁਸੀਂ ਕਿੱਥੋਂ ਬੋਲ ਰਹੇ? ਉਸਤਾਦ ਜੀ ਤੁਸੀਂ ਜਿੱਥੇ ਮਰਜ਼ੀ ਆਓ, ਤੁਸੀਂ ਕੰਮ ਛੱਡ ਦਿਓ, ਤੁਸੀਂ ਰੇੜੀ ਕਿਤੇ ਲਾ ਲਓ, ਤੁਸੀਂ ਬਾਦਸ਼ਾਹ ਬਣ ਜਾਓ, ਮੈਂ ਤੁਹਾਡੇ ਨਾਲ। ਸਾਰਾ ਕੁਝ ਲਾ ਲਵਾਂਗਾ, ਘੜੀ ਕਿੱਥੋਂ ਪੁੱਛ ਕੇ ਭਾਈ ਮੇਰੀ ਉਸਤਾਦ ਜੀ ਉੱਤੇ ਪਈ ਸੀ ਕੀ ਯਾਰ ਦੇ ਨਾ ਕਾੜੂ ਆ ਕਿਹੜਾ ਕੰਮ ਯਾਰ, ਖਿਆਲ ਐਡੀ ਮਹਿੰਗੀ ਚਲੋ ਕੋਈ ਉਸਤਾਦ ਜੀ ਜਾਣਦੇ ਹੋ। ਗਿੰਬਲ ਇੱਥੋਂ ਗਾਇਬ ਹੋ ਗਈ। ਪਈ ਸੀ, ਇਹ ਵੀ ਤੇ ਇੰਨਾ ਕੁਝ ਲੈ ਹੀ ਗਿਆ।
ਪਰਚਲ ਲੈਟ ਕਿੱਥੇ ਹੈ? ਉਹ ਨਹੀਂ ਲੱਭੀ ਉਸਤਾਦ ਜੀ। ਕਿਉਂ ਨਹੀਂ ਲੱਭਿਆ? ਉਰੇ ਲਿਆ ਘੜੀ ਯਾਰ। ਆ ਪੁੱਤਰ ਹੈ ਤੁਹਾਡਾ। ਉਸਤਾਦ ਜੀ ਕਹਿੰਦੇ ਨੇ ਸੀ ਭਾਈ ਗਿੰਬਲ ਇਹ ਨਹੀਂ ਚੁੱਕਾ ਕਦੀ ਪਾਈ ਪੂਰੀ ਜ਼ਿੰਦਗੀ ਚ ਘੜੀ ਇਦਾਂ ਦੀ ਮਾਂ ਦੇ ਜੀ ਇਦਾਂ ਸ਼ੋਅ 'ਚ ਕੈਮਰੇ ਦੇ ਸਾਹਮਣੇ ਨਾ ਕਰਿਆ ਕਰੋ, ਉਹਦੀ ਵੀ ਕੋਈ ਇੱਜ਼ਤ ਆ। ਕਿਹੜੀ ਅੱਛਾ ਯਾਰ ਕਾਲੂ ਦੀ। ਇਸ ਤੋਂ ਬਾਅਦ ਥੋੜਾ ਜਿਹਾ ਉਸਤਾਦ ਜੀ ਮੈਂ ਵੀ ਬਣਨਾ। ਅਚਾਰ ਲੈ ਜੀ ਮੈਂ ਕਾਲੂ। ਹਾਂਜੀ। ਅਚਾਰ ਪਿਆ ਵਾ, ਸ਼ੈਂਪੂ ਪਿਆ ਵਾ, ਉਸਤਾਦ ਜੀ ਸਾਬਣ ਪਿਆ। ਕਾਲੂ ਕੀ ਮਤਲਬ ਤੁਸੀਂ ਯਾਰ ਮੇਰੀ ਮਰਜ਼ੀ, ਮੈਨੂੰ ਤੈਨੂੰ ਪਤਾ ਯਾਰ ਮੈਂ ਸਾਡੇ ਨਾਲ ਕੋਈ ਮਰਜ਼ੀ ਨਹੀਂ ਉਸਤਾਦ ਜੀ, ਆ ਕਿਹੜੀ ਗੱਲ ਹੋਈ? ਓਏ ਮੇਰੀ ਗੱਲ ਸੁਣ, ਓਏ ਹੈਲੋ ਓਏ ਯਾਰ ਕਾਲੂ ਓਏ ਮੇਰੇ ਨਾਲ ਗੱਲ ਨਹੀਂ ਕਰਦੀ। ਓਏ ਮੇਰੀ ਗੱਲ ਸੁਣ ਲੈ। ਯਾਰ ਕੀ ਕਰਨ ਦੇ ਹੋ ਯਾਰ? ਓਏ ਮੱਕੂ ਵਾਲਾ ਓਏ ਮੱਕੂ ਵਾਲੇ ਨੂੰ ਕੁਛ ਨਾ ਕਹੀ, ਓਏ ਮੈਂ ਮੱਕੂ ਠੱਪ ਦੇਣਾ ਤੇਰਾ। ਡੇਲੇ ਦੀ ਨਹੀਂ ਲਾਸ਼ ਉਸਤਾਦ ਜੀ ਇਹਨਾਂ ਨੂੰ ਆਰਾਮ ਨਾ ਪਾਓ, ਤੁਸੀਂ ਡਰਾਮੇ ਨਹੀਂ ਕਰਦੇ। ਮੀਤਾ ਵਜੇ ਨੇ ਮੱਕੂ ਆਣੇ ਦਾ ਨੀਤਾ ਬਚਣਾ ਉਸਤਾਦ ਜੀ ਦੇਣ ਦੇ ਮੈਨੂੰ, ਸ਼ਾਇਦ ਦੇ ਲੈਣ ਦੇ, ਤੁਹਾਨੂੰ ਕੀ ਤਕਲੀਫ ਆ? ਓ ਕਾਲੂ ਚੁੱਪ ਕਰ ਜਾ, ਅੱਖ ਤੇ ਉਹ ਤੂੰ ਤਾਂ ਬੋਲਾ ਬੋਲਾ ਉਸਤਾਦ ਜੀ ਉਹਨਾਂ ਨੂੰ ਤੇ ਚੁੱਪ ਕਰਾਓ। ਲੈ ਇੰਨਾ ਕੰਮ ਆ ਸਾਰੇ ਜੋ ਜਿੰਨਾ ਕੰਮ ਪਤ ਕਰੀ ਜੇ ਚੁੱਪ ਕਰ। ਉਸਤਾਦ ਜੀ ਪਿਛਲੀ ਸਾਈਡ ਦੇ ਸਿੰਘ ਹੁੰਦੇ ਆ, ਉਹਨਾਂ ਨੂੰ ਤੇ ਪਹਿਲੇ ਚੁੱਪ ਕਰਾਓ। ਲੈ ਇੰਨੀ ਗੱਲ ਆ ਯਾਰ ਕਾਲੂ ਤੂੰ ਉਸਤਾਦ ਜੀ ਉਹ ਥੱਥੇ ਦੀ ਤੇਰਾ ਡੱਬੀ ਕਰ ਦਿੰਦੇ ਨੇ, ਥੱਥੇ ਦੀ ਉਹ ਠਹਿਰ ਚ ਛੜਵੀਂ ਜਿਹੜੀ ਮਾਰੀ ਠਹਿਰ ਜਾ ਇੱਕ ਮਿੰਟ। ਅੱਖ ਤੇ ਕਹੋ ਕਬੀਰ ਪਾਉਣ ਲੱਗਾ। ਓਏ ਠਹਿਰ ਦਾ ਗਰੀਸ ਵਾਲਾ ਸ਼ਾਰਮਾ ਹੁੰਦਾ, ਠਹਿਰ ਕੇ ਇੱਕ ਮਿੰਟ। ਉਸਤਾਦ ਜੋ ਕਹਿਣ ਦੇ ਥੱਤੇ ਦੀ ਟਿੱਪੀ ਯਾਰ ਮੇਰਾ ਨਹੀਂ ਮੂਡ ਹੈਗਾ, ਮੈਂ ਕਿਉਂ ਕਰਾਂ? ਮੈਂ ਪੈਸੇ ਲੈ ਕਰਦਾ ਨਹੀਂ ਉਸਤਾਦ ਤਾਂ ਆਉਂਦੀ ਨਹੀਂ। ਨਹੀਂ ਮੈਂ ਪੈਸੇ ਲੈ ਕਰਦਾ ਹਾਂ, ਕੀ ਹੋ ਗਿਆ ਤੈਨੂੰ? ਅੱਛਾ ਉਸਤਾਦ ਜੀ ਮੈਂ 10 ਦਿਨ ਵਾਸਤੇ ਨਾ ਕੈਨੇਡਾ ਜਾ ਰਿਹਾ ਫਿਰ। ਯਾਰ ਫਾਇਦਾ ਜਿੱਤੇ ਤੇਰੀਆਂ ਗੱਲਾਂ ਤੋਂ ਅਸੀਂ ਅੱਕੇ ਪਏ ਆ ਕਿ ਮੈਂ ਉੱਥੇ ਚੱਲਾਂ, ਮੈਂ ਉੱਥੇ ਚੱਲਾਂ ਵਾਂ। ਕੀ ਹੋ ਗਿਆ ਤੈਨੂੰ? ਯਾਰ ਜਾ ਜਿੱਤੇ ਉਸਤਾਦ ਜੀ ਚਲੋ ਪੱਟੀ ਤੇ ਕਰਦੇ ਹੋ ਰਸਾਦ ਆ। ਸਾਜੀਓ ਮੇਰੇ ਚੈਨਲ ਦਾ ਕਹਿ ਦੇਣਾ ਜ਼ਰਾ ਸਬਸਕ੍ਰਾਈਬ ਕਰਨਾ, ਫਰੀਦ ਸਾਹਿਬ ਦੀ official ਉਸਤਾਦ ਜੀ ਇਹਦਾ ਪਹਿਲੇ ਕਹਿ ਦਿਓ, ਉਸਤਾਦ ਜੀ ਇਹ ਤੁਹਾਡੀ ਸਵੇਰ ਦੀ ਜਾਨ ਖਾਂਦੇ ਆ, ਇਹਨੂੰ ਮੁਕਾਓ। ਕਹਿ ਦਿਓ ਉਸਤਾਦ ਜੀ। ਉਸਤਾਦ ਜੀ ਤੁਹਾਡੇ ਭਤੀਜੇ ਨੇ ਵੀ ਚੈਨਲ ਬਣਾ ਲਿਆ ਹੋਇਆ ਹੈ। ਨਾਜ਼ਰੀਨ ਜਿੰਨੇ ਵੀ ਤੁਸੀਂ ਸਬਸਕ੍ਰਾਈਬ ਕੀਤਾ ਨਾ ਅਨਸਕ੍ਰਾਈਬ ਕਰ ਦਿਓ। ਇੱਥੇ ਕੰਮ ਹੋਣਾ ਫਰੀਦ ਸਾਹਿਬ ਤੇ ਫੇਰ ਕੰਮ ਹੋਣਾ। ਇਹ ਕੰਮ ਕਿੰਨੇ ਦੇਖਣਾ ਵਾ? ਉਸਤਾਦ ਜੀ ਮੈਂ ਤੈਨੂੰ ਨਵਾਬ ਨੂੰ ਫੋਨ ਕਰੋ, ਮੈਂ ਭੇਜੋ। ਓਏ ਉਹਨੂੰ ਵੇਖਾਂ ਸੰਘਾੜੇ ਦੇ ਮੂੰਹ ਵਾਲੇ ਨੂੰ, ਉੱਥੇ ਲੁੰਮਾਂ ਤੇ ਜਾਂਦਾ ਵਾ। ਯਾਰ ਉਹਦੀ ਛੱਡ ਮੈਂ ਆਪਣੇ ਬੱਚਿਆਂ ਦਾ ਮੂੰਹ ਨਹੀਂ ਦੇਖਦਾ, ਮੈਂ ਸਿੱਧਾ ਇਹਨੂੰ ਆ ਜਾਣਾ ਵਾ। ਹਾਂ ਇਹਦੀ ਵੀ ਛੱਡ ਦੇ। ਲਾਲਾ ਬੈ ਤੋਂ ਲਾ ਕੇ ਫੋਨ ਕਰਦਾ ਮੈਨੂੰ। ਉਹ ਡੇਲਾ ਕਿਉਂ ਇਸ ਤਰ੍ਹਾਂ ਕੀਤਾ ਪੁੱਠਾ ਲਮਕੇ? ਤੈਨੂੰ ਕੀ ਹੈ, ਤੈਨੂੰ ਕੀ ਹੈ? ਮੇਰਾ ਡੇਲਾ ਭਾਈ ਮੈਂ ਓਏ ਯਾਰ ਇਹ ਨਾਨਾ ਉਹ ਬਿੱਲੀ ਜਾ ਰਹੀ ਉਸਤਾਦ ਜੀ ਉਹਦਾ ਚੱਕਰ। ਓ ਯਾਰ ਇੱਕ ਮਿੰਟ ਯਾਰ, ਨਾਜ਼ਰੀਨ ਐਸੇ ਬਿੱਲੀ ਦਾ ਮੈਂ ਕਿਸੇ ਦਿਨ ਇੱਕ ਮਿੰਟ। ਉਹ ਲਾਲਾ ਬੈਦ ਨਾਲ ਫੋਨ ਕਰਦਾ, ਕੀ ਕਹਿੰਦਾ ਫੋਨ 'ਚ ਹੈ? ਉਸਤਾਦ ਜੀ ਮੇਰੀ ਗੱਲ ਸੁਣੋ ਫੈਸਲ ਭਾਈ, ਮੈਂ ਲੂਮਾ ਤੋਂ ਆਉਣਾ ਸਿੱਧਾ ਆ ਕੇ ਤੇ ਮੈਂ ਦਫ਼ਤਰ ਆ ਜਾਣਾ। ਫੈਸਲ ਯਕੀਨ ਕਰੋ। ਚੁੱਪ ਕਰ ਜਾ, ਕਹਿੰਦਾ ਘੁੱਟੀ ਕੁਪੀਰ ਦਾ ਮੂੰਹ ਆ ਤੇਰਾ। ਉਸਤਾਦ ਜੀ ਬਦਲ ਲੋ ਇਸ ਜੁਗਤ ਨੂੰ, ਬਸ ਕਰੋ। ਲੋਕੀ ਸਾਨੂੰ ਬਾਹਰ ਕਹਿਣ ਲੱਗ ਪਏ। ਮੈਂ ਨਹੀਂ ਬਦਲਣੀ ਜੁਗਤ ਤੇ, ਯਾਰ ਇਹ ਮੈਂ ਪੀਕ ਤੇ ਲਿਜਾਣੀ। ਉਸਤਾਦ ਜੀ ਕਾਲੂ ਕਰਕੇ ਬੰਦੇ ਨੂੰ ਘਰੋਂ ਦੂਸਰੀ ਵਾਰੀ ਸਾਲਣ ਨਹੀਂ ਲੱਭਦਾ। ਉਸਤਾਦ ਜੀ ਨੂੰ ਮੈਂ ਘੁੱਟਣਾ। ਇਹਨੇ ਮਾਰ ਕਾਲੂ ਫਿਰ ਖੋਲ ਦੇਦਾ। ਕਾਲੂ ਜ਼ਿੰਦਗੀ ਤਬਾਹ ਕਰ ਦੇ ਕਾਲੂ ਦੀ। ਕਾਲੂ ਓਏ ਜ਼ਿੰਦਗੀ ਤੋਂ ਸਾਬਾ ਬਹੁਤ ਅੱਛੀ। ਓਏ ਕੈਸੇ ਵਾਲ ਬੇਟਾ ਤੂੰ ਜਾਣਦਾ ਨਹੀਂ ਮੈਨੂੰ, ਸਮਝ ਆਈ ਹੈ? ਢੇਲਾ ਡਾਊਨ ਕਰ ਜਾਗੇ ਤੇਰਾ ਉਸਤਾਦ ਦੇ ਸਾਹਮਣੇ। ਜਿਹੜੀ ਉਸਤਾਦ ਨੂੰ ਜੁਗਤ ਨਹੀਂ ਪਸੰਦ ਉਹ ਨਹੀਂ ਕਰਨੀ, ਖਬਰਦਾਰ ਮੈਂ ਤੈਨੂੰ ਦੱਸਤਾ ਹੀ। ਨਾਜ਼ਰੀਨ ਇਹਨਾਂ ਨੂੰ ਨਾ ਆਉਣ ਲੱਗ ਪਈਆਂ ਗੱਲਾਂ। ਇਹ ਨੈਸ਼ ਸੇਲਮੈਨੀ ਕਰਦਾ ਰਿਹਾ ਵਾ ਰਾਤਾਂ ਨੂੰ, ਸਿਗਟਾਂ ਦੀ। ਹਾਂਜੀ ਸਰ। ਠੀਕ ਆ, ਗੱਲ ਪਤਾ ਕੀ ਹੁੰਦੀ ਆ? ਇਨਸਾਨ ਨੂੰ ਆਪਣੇ ਵਕਤ ਦੇ ਵਿੱਚ ਰਹਿਣਾ ਚਾਹੀਦਾ ਵਾ, ਸਹੀ ਔਰ ਗੱਲ, ਵਕਤ ਨੂੰ ਭੁੱਲਣਾ ਨਹੀਂ ਚਾਹੀਦਾ। ਸਹੀ ਗੱਲ ਹੈ ਉਸਤਾਦ ਜੀ। ਠੀਕ ਆ ਨਾ? ਐਸ ਬੰਦੇ ਨੂੰ ਮੈਂ ਇੱਥੋਂ ਏਸੀ ਲੈ ਕੇ ਕਈ ਲੋਕ, ਠੀਕ ਆ, ਏਸੀ ਲਿਜਾ ਕੇ ਬੜਾ ਸੋਹਣਾ ਇੱਥੇ ਏਸੀ ਚੱਲਣ ਦਿਆ ਵਾ, ਤੇ ਮੇਰੇ ਤੇ ਮੁੱਦਾ ਪਾਤਾ ਜੀ ਏਸੀ ਖਰਾਬ ਹੋ ਗਿਆ, ਏਸੀ ਖਰਾਬ ਹੋ ਗਿਆ ਜੀ। ਇੱਥੇ 3 ਸਾਲ ਚੱਲਦਾ ਰਿਹਾ ਵਾ। ਕਾਲੂ ਕਾਲੂ ਅੱਖ ਖੋਲ ਲਾ, ਤੂੰ ਹਾਂਡੀ ਹਿਲਾਉਣ ਰਿਹਾ। ਓਏ ਮੈਂ ਅੱਖ ਖੋਲ ਕੇ ਤਾਨਾ ਲਾਉਣਾ ਤੈਨੂੰ ਕੀ ਤਕਲੀਫ ਆ? ਉਹੀ ਗੱਲ। ਤੂੰ ਆਪਣਾ ਕੰਮ ਕਰੀ ਜਾ। ਨਹੀਂ ਏਸੀ ਲੈ ਗਿਆ ਉਸਤਾਦ ਜੀ, ਮੈਨੂੰ ਤੁਸੀਂ ਬੜਾ ਕਿਤੇ ਏਸੀ ਚਿੱਲਰ ਦੇਤਾ ਵਾ। ਨਾਲੇ ਫੇਕ ਪੁਣਾ ਨਹੀਂ ਕਰਨਾ, ਬੋਲਣਾ ਵਾ ਸ਼ੋਅ ਦੇ ਵਿੱਚ। ਜਨਾਬ ਫੈਸਲ ਮਾਂ ਸਾਹਿਬ ਬੋਲਣਾ ਵਾ ਸ਼ੋਅ ਦੇ ਵਿੱਚ। ਠੀਕ ਆ, ਨਹੀਂ ਬੋਲਣਾ ਵਾ ਸਾਰੇ ਸ਼ੋਅ 'ਚ। ਮੈਂ ਬੋਲਦਾ ਵਾ 55 ਮਿੰਟ ਦਾ ਸ਼ੋਅ, ਮੈਂ ਕਹਿੰਦਾ 5 ਮਿੰਟ ਤਨਖਾਹ ਲੈਂਦੇ। ਸਟੇਜ ਤੇ ਭਾਜੀ ਕਿੰਨੀ ਤਨਖਾਹ ਲੈਂਦੇ ਸੀ? ਮੇਰੀ ਮਾਨ ਹੈ 90,000 ਰੁਪਏ ਕਿ ਸਟੇਜ ਦਾ ਇੰਜਣ ਖੋਲਦਾ ਸੀ, ਮਕੈਨਿਕ ਪੀਏ ਦਫ਼ਤਰ 'ਚ ਲੱਗਾ ਸੀ। 20,000 ਰੁਪਏ ਹਫਤਾ ਮੈਂ ਕਮਾਉਂਦਾ ਹੁੰਦਾ ਸੀ। ਤੇ ਅੱਲਾਹ ਦਾ ਸ਼ੁਕਰ। 7000 ਰੁਪਏ ਲੈਂਦਾ ਸੀ ਮਹੀਨੇ ਦਾ। ਹਾਂਜੀ ਕੌਣ? ਇੱਥੇ ਤੁਸੀਂ ਐ ਕਿੰਨੇ ਲੈਣ ਲੱਗੇ? ਰਿਜਕ ਚੱਲ ਪਿਆ, ਬੱਚਿਆਂ ਦੀ ਰੋਟੀ ਸੋਹਣੀ ਤੁਰ ਪਈ ਹੈ। ਓ ਯਾਰ ਦੱਸੀ ਤੁਸੀਂ ਸੁਣਾਉਣਾ ਨਹੀਂ ਹਟਦੇ। ਯਾਰ ਸੁਣਾਉਣੋਂ ਹਟਣਾ ਨਹੀਂ। ਤੁਹਾਡੇ ਤੋਂ ਸਟਰਗਲ ਮਿਹਨਤ ਕੀਤੀ ਕਿਹਨੇ ਕੀਤੀ? ਤੁਹਾਨੂੰ ਕੌਣ ਚੌਂ ਚ ਕੋਈ ਨਹੀਂ ਜਾਣਦਾ। ਇੱਕ ਮਿੰਟ ਠਹਿਰ ਜਾ। ਉਸਤਾਦ ਜੀ ਮੈਂ ਪੜਾਉਂਦਾ ਸੀ ਬੱਚੇ, ਮੈਂ ਬੱਚੇ ਪੜਾਉਣਾ ਸੀ। ਬੱਚੇ ਵੱਡੇ 2 ਡਿਕੇਟ ਬਣ ਗਏ। ਠੀਕ ਆ, 3 ਜੇਬਾਂ ਕੱਢਣ ਲੱਗ ਪਏ।
ਚਾਰ ਨਸ਼ਈ ਬਣ ਗਏ, ਉਹ ਬੱਚਿਆਂ ਦਾ ਮੁਸਤਕਬਲ ਤਬਾਹ ਕਰਕੇ ਹੁਣ ਸਾਡੀ ਜ਼ਿੰਦਗੀ ਤਬਾਹ ਸਾਜੀ ਸਿਗਟਾਂ ਵੇਚੀਆਂ ਨੇ। ਠੀਕ ਆ, ਸਿੱਧਾ ਤੂੰ ਵਿੱਚ ਆਵਾ ਰਾਜ ਸਾਦਾ ਹੀ ਖਲਨਾਇਕ ਬਣਿਆ ਯਾਰ ਮੈਂ ਤੈਨੂੰ ਸਾਡੇ- ਮੈਂ ਸਤਾਰ ਨਾਲ ਗੱਲ ਕਰ, ਤੂੰ ਆਪਣਾ ਕੰਮ ਕਰ। ਸਾਦੇ ਡੰਡੇ ਤੇ ਗੋਲਡ ਲੀਫ ਬਣਾ ਕੇ ਵੇਚਦਾ ਰਿਹਾ ਵਾ, ਉਹ ਜਿਹੜਾ ਬਾਂਸਰਾ ਡੰਡਾ ਹੁੰਦਾ। ਉਸਤਾਦ ਜੀ ਉਹਨੇ ਸਾਊਦੀ ਅਰਬ ਚ ਗਟਰ ਕੱਢੇ, ਤੁਸੀਂ ਅੱਜ ਉਹਦੀ ਸਟਰਗਲ ਨੂੰ ਭੁੱਲ ਗਏ। ਦਾਨਿਸ਼ ਸਾਹਿਬ ਤੁਸੀਂ ਵੀ ਲੈ ਉਹਨੇ ਚੈਂਬਰ ਚ ਉੱਠ ਕੇ ਆਏ ਨੇ ਉਸਤਾਦ ਜੀ। ਉਹ ਕਾਲੂ ਅੱਖ ਖੋਲ, ਘੜੀ ਸਹੀ ਕਰਨ ਲਿਆ ਤੂੰ। ਦਾਨਿਸ਼ ਸਾਹਿਬ ਤੁਸੀਂ ਵੀ ਮੋਬਾਈਲ ਸਹੀ ਕਰਦੇ ਹੁੰਦੇ ਸੀ, ਪਤਾ ਨਾ ਦੁਕਾਨ ਬਣਾਈ ਸੀ ਤੁਸੀਂ। ਗੁੱਜਰ ਹੈਗਾ, ਮੱਝਾਂ ਮੁੱਝਾਂ ਵਾਲਾ ਫੈਸਲ ਚੁੱਪ ਕਰ ਜਾ ਯਾਰ, ਠਹਿਰ ਜਾ ਇੱਕ ਮਿੰਟ। ਗੁੱਜਰ ਬਰਾਦਰੀ ਤੁਸੀਂ ਉਹਦੇ ਨਾਲ ਹਾਂਜੀ ਇਧਰ ਓਏ ਜੱਟ ਨਹੀਂ ਕਹਿਣਾ ਇਹਨੂੰ ਕਿਸੇ ਨੇ, ਨਹੀਂ ਸਾਜੀ ਮੈਂ ਨਹੀਂ ਕਹਿੰਦਾ। ਜਿੰਨੇ ਜੱਟ ਹੋਰ ਕੀ ਕਹਿਣਾ ਕਹਿਣਾ ਤੂੰ? ਓਏ ਚੁੱਪ, ਜੱਟ ਨਹੀਂ, ਇਹ ਗੱਲ ਨਹੀਂ ਕਰਨੀ। ਤੂੰ ਜੱਟ ਨਹੀਂ ਹੈਗਾ। ਕਿਹੜਾ ਜੱਟ ਆ ਤੂੰ? ਲਾਲ ਬੇਗ ਤੋਂ ਡਰ ਜਾਂਦਾ। ਕਿਹੜਾ ਜੱਟ ਆ ਤੂੰ? ਪਹਿਲਾਂ ਮੈਨੂੰ ਇਹ ਦੱਸ। ਨਾ ਤੇਰੀ ਲਾਲ ਬੇਗ ਲੰਘਿਆ ਵਾ 3 ਘੰਟੇ ਬੈਠਾ ਰਿਹਾ ਸੈੱਟ ਤੇ, ਸਾਰੇ ਚਲੇ ਗਏ, ਉੱਥੋਂ ਲਾਲ ਬੇਗ ਆਇਆ ਗਿਆ ਵਾ। ਇਹ ਭਾਜੀ ਉਹਦੀ ਉੱਧਰ ਫੈਮਿਲੀ ਠਹਿਰੀ ਹੋਈ ਆ, ਕਿਹਦੀ ਫੈਮਿਲੀ ਠਹਿਰੀ? ਲਾਲ ਬੇਗ ਦੀ। ਮੈਂ ਉੱਧਰ ਸਮੋਸਿਆਂ ਵੇਚਦਾ ਰਿਹਾ, ਬੁਸੀਆਂ। ਹੈਂ? ਠੀਕ ਆ, ਗੰਦੇ ਨਾਲੇ ਦੇ ਉੱਤੇ ਕੰਮ ਕਰਦਾ ਰਿਹਾ ਤੂੰ। ਸਮਝ ਲੱਗੀ? ਕੀ ਗੱਲ ਤਿਲਕ ਪਿਆ ਕੋਈ ਇੱਥੇ? ਓਏ ਬਕਵਾਸ ਯਾਰ ਮੈਂ ਹੱਸਿਆ, ਤੈਨੂੰ ਕੀ ਤਕਲੀਫ ਹੈ? ਨਹੀਂ ਅਸੀਂ ਬੁੱਸੀਆਂ ਸਮੋਸੀਆਂ ਵੇਚ ਅੱਛਾ ਨਾਲ ਇਹਨਾਂ ਨੇ ਕੰਮ ਨਹੀਂ ਕਰਨਾ। ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ, ਮੈਂ ਇੱਕ ਵਾਕਿਆ ਸੁਣਾਉਣਾ ਤੁਹਾਨੂੰ ਮੈਂ। ਲੈ। ਸਾਡੇ ਨਾਲ ਇੱਕ ਰਜ਼ਾਬਾਦ ਇੱਕ ਭਾਈ ਹੁੰਦਾ ਸੀ ਸਬਜ਼ੀ ਓ ਵਾਲਾ। ਮੇਰੇ ਆ ਮੌਲਾ ਉਸਤਾਦ ਜੀ, ਓਏ ਯਾਰ ਮੇਰਾ ਰਜ਼ਾਬਾਦ ਮੈਂ ਜਿੱਥੇ ਵਰਦੀ ਲੈ ਕੇ ਫਿਰਾਂ ਤੇ ਤੂੰ ਆ। ਜੱਫਾ ਪਾ ਕੇ ਲੈ ਜਾਓ ਕਿਤੇ ਹੋਰ। ਜਬ ਸਾਡਾ ਰਜ਼ਾਬਾਦ, ਮੇਰਾ ਰਜ਼ਾਬਾਦ। ਯਾਰ ਚੁੱਪ ਕਰ ਜਾ ਯਾਰ। ਉਸਤਾਦ ਜੀ ਤੁਸੀਂ ਆਜ਼ਾਦ ਕਰਾਇਆ ਸੀ ਯਾਰ ਦਰ ਚੁੱਪ ਕਰ ਜਾ, ਸੁਣ ਲੈ ਨਾ ਗੱਲ। ਸਾਡੇ ਨਾਲ ਰਜ਼ਾਬਾਦ ਕਾਲੂ ਉੱਥੇ ਕੋਈ ਬੰਦਾ ਹੁੰਦਾ ਜਿਹੜਾ ਸਬਜ਼ੀ ਵੇਚਦਾ ਹੁੰਦਾ। ਅੱਛਾ ਉਹ ਸਾਰੀਆਂ ਸਬਜ਼ੀਆਂ ਵੇਚਦੇ, ਸਮਝ ਆਉਂਦੀ ਸੀਗੀ ਅੱਗੇ ਵੀ ਨਾਲ ਤੁਹਾਨੂੰ, ਲੇਕਿਨ ਮੈਂ ਬਹੁਤ ਮਜ਼ਾ ਲੈਂਦਾ ਇਸ ਗੱਲ ਦਾ। ਇੱਕ ਵਾਰੀ ਫੇਰ ਸੁਣ ਲਿਓ ਤੁਸੀਂ। ਆਲੂ ਲੈ, ਬਤੌਲ ਲੈ, ਗੋਭੀ ਲੈ, ਟਿੰਡੇ ਲੈ, ਸ਼ਲਜਮ ਲੈ, ਟਮਾਟਰ ਲੈ, ਭਿੰਡੀ ਲੈ। ਉਸਤਾਦ ਜੀ ਸਾਜੀ ਮੈਂ ਜਿੰਨੀ ਵਾਰੀ ਸੁਣੀ ਨਾ ਮੈਨੂੰ ਉਨੀ ਵਾਰੀ ਯਕੀਨ ਕਰੋ ਮਾਰਾ। ਉਹ ਵੀ ਨਾ ਇੱਕ ਫਿਰ ਹੋਰ ਕਰੈਕਟਰ ਸੀ। ਮੈਂ ਨਾ ਉਥੋਂ ਇੱਧਰ ਨਾਲ ਚੌਕ ਤੋਂ ਜਾਂਦਾ ਹੁੰਦਾ ਸੀਗਾ ਗੁਲਾਮਾਬਾਦ, ਤੇ ਉੱਥੇ ਦਾ ਇੱਕ ਕਰੈਕਟਰ ਸੀ ਕੈਲੰਡਰ। ਅੱਛਾ ਫਰੀਦ ਸਾਹਿਬ ਵੀ ਉਹ ਚੀਜ਼ ਦਾ ਤੇ ਕੈਸਾ ਲੈ ਲਿਆ ਅੱਛਾ ਫਰੀ ਨਹੀਂ ਹੋਣਾ ਬਹੁਤਾ ਯਾਰ ਦੇਖ, ਉਹ ਚੀਜ਼ ਦਾ ਕੈਸਾ ਲੈ ਰਿਹਾ ਵਾ। ਉਹ ਹੁਣ ਕਈ ਕੈਲੰਡਰ ਹੁੰਦੇ ਨਾ, ਸ਼ਹਿਰ 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 ਇਹ ਧੋਬੀ ਘਾਟ ਧੋਬੀ ਘਾਟ ਧੋਬੀ ਘਾਟ, ਤੇ ਉਹ ਕੀ ਕਹਿ ਰਿਹਾ? ਸ਼ਹਿਰ। ਕਾਲੂ ਅੱਖ ਖੋਲ ਲਾ, ਕੀ ਹੋ ਗਿਆ? ਸਾਜੀ ਅੱਖ ਖੁੱਲੀ ਮੈਨੂੰ ਨਜ਼ਰ ਆ ਰਿਹਾ, ਇਦਾਂ ਨਾ ਕਰੋ, ਤੁਸੀਂ ਸਹੀ ਹੈ। ਉਹ ਯਾਰ ਮੈਂ ਕਿਹਾ ਯਾਰ ਕਿਹੜੇ ਸਹੀ ਆ ਕੀ ਸਹੀ ਐਵੇਂ ਕਾਲੂ ਯਾਰ ਕਾਲੂ ਕਿਤੇ ਸੂਰਜ ਵੱਲ ਵੇਖਣ ਡਿਆ, ਅੱਖ ਖੋਲ ਲੈ। ਅੱਛਾ ਆਪਣੀ ਨਾ ਅੱਖ ਬੰਦ ਕਰਕੇ ਸਿਰਫ ਪੈਰੋਕਾਰ ਵਧਾਣ ਡਿਆ ਤੂੰ। ਯਾਰ ਅੱਛਾ ਫਰੀਦ ਚੁੱਪ ਕਰ ਯਾਰ, ਇੱਕ ਮਿੰਟ ਗੱਲ ਸੁਣ। ਚਲੋ ਜੀ ਠੀਕ ਹੈ। ਨਾਜ਼ਰੀਨ ਕੀ ਯਾਰ ਮੈਂ ਕਮੈਂਟ ਪੜਿਆ ਯਾਰ, ਕੈਸੇ ਕੈਸੇ ਲੋਕ ਆ ਸੁਭਾਨ ਓਏ ਸਾਜੀ ਬਹੁਤ ਪਿਆਰ ਕਰਦੇ। ਯਕੀਨ ਕਰ ਲਾ, ਇੱਕ ਬੰਦੇ ਨੇ ਕਮੈਂਟ ਕੀਤਾ ਮੈਨੂੰ, ਲਾ ਕਾਲੂ ਕੋਲ ਲੁਕ ਲਾ ਉਸਤਾਦ ਜੀ। ਉਸਤਾਦ ਜੀ ਐਵੇਂ ਕਿਤੇ ਨਾ ਗਲਤ ਦੀ। ਉਸਤਾਦ ਜੀ ਇਹ ਕਮੈਂਟਸ ਬਹੁਤ ਅੱਛੇ ਸੀ। ਵੀਡੀਓ ਕਮੈਂਟ ਕਰਤਾ ਕਿਸੇ ਨੇ ਸਾਜੀ। ਜਰਾ ਕਾਲੂ ਕਮੈਂਟ ਸੁਣੀ। ਹਾਂ ਕਹਿੰਦਾ ਜੀ ਇਹ ਕੋਈ ਹੈਗਾ ਵਾ ਜੀ TX User 24 ਆ ਕੋਈ, ਜਿਹੜਾ ਕੋਈ ਉੱਪਰ ਈਮੇਲ ਹੁੰਦੀ ਹੈ ਜੀ। ਹਾਂ ਉਹਨੇ ਲਿਖਿਆ ਵਾ, ਉਹ ਯਾਰ ਰਜ਼ਾ ਦੀ ਕਾਲ ਆਉਂਦੀ, ਮੈਂ ਬਾਅਦ ਚ ਤੁਹਾਨੂੰ ਕਮੈਂਟ ਕਰ। ਅੱਛਾ ਉਹ ਸਾਜੀ ਯੂਕੇ ਵਾਲਾ ਸਾਜੀ ਯਾਰ ਰਜ਼ਾ ਦੀ ਸੁਣ ਲਾ। ਸੁਣਾਓ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੇਰਾ ਨਾ ਐਂਜ਼ਾਇਟੀ ਮੈਨੂੰ ਬਹੁਤ ਰਹਿੰਦੀ, ਮੈਨੂੰ ਗੁੱਸਾ ਚੜੀ ਜਾਂਦਾ ਹੈ। ਆਹੋ, ਆਹੋ। ਮੈਂ ਤਾਂ ਜਦੋਂ ਤੂੰ ਲਾਹੌਰ ਗਿਆ ਆਹੋ ਅੱਛਾ ਨਾਦਰੀਨ, ਉਹ ਨਾ ਮੈਂ ਅੰਦਰ ਸੁੱਤਾ ਵਾਂ, ਮੈਨੂੰ ਇੰਝ ਲੱਗਾ ਕਿ ਜਿੱਦਾਂ ਨਾ ਕੋਈ ਇੱਥੋਂ ਬੰਦਾ ਲੰਘ ਕੇ ਗਿਆ। ਓ ਯਾਰ ਉਸਤਾਦ ਮਾਫੀ ਦੇ ਦਿਆ ਕਰੋ ਯਾਰ ਉਸਤਾਦ। ਫਰੀਦ ਹੋਇਆ ਮੇਰੇ ਯਾਰ ਨਾਲ। ਹੁੰਦੀਆਂ ਵਾ ਚੀਜ਼ਾਂ ਹੁੰਦੀਆਂ ਓ ਯਾਰ ਹੁੰਦੀਆਂ, ਤੈਨੂੰ ਪਤਾ ਨਹੀਂ ਕੀ ਹੁੰਦੀਆਂ ਵਾ। ਯਾਰ ਹੁੰਦੀਆਂ ਗੱਲ ਤਾਂ ਸੁਣ ਮੇਰੇ ਲੈ। ਡੂਮਾਂ ਦੇ ਵਿੱਚ ਮੇਰੇ ਨਾਲ ਬਹੁਤ ਡਰਾਮੇ ਹੁੰਦੇ ਫਰੀਦ ਭਾਈ। ਓ ਯਾਰ ਕਾਲੂ ਅੱਖ ਖੋਲ, ਬਲੂ ਦੇ ਕੱਢਣ ਡਿਆ ਤੂੰ। ਉਹੀ ਯਾਰ ਕਾਲੂ ਤੇਰੇ ਦਾ ਲੂਮਾ ਨਾ ਹੁੰਦੇ ਨਾ, ਮੈਂ ਇੱਥੇ ਪਰਸੋਂ ਬੈਠਾ ਹਾਂ ਅੰਦਰ ਕਮਰੇ 'ਚ ਫੈਸਲ, ਯਾਰ ਅਸ਼ੀਸ਼ਾ ਨਹੀਂ ਆਪਣਾ ਮੇਰੇ ਕਮਰੇ ਵਾਲਾ, ਆਹੋ ਆਹੋ ਠੀਕ ਆ, ਮੈਂ ਪਤਾ ਨਹੀਂ ਕੰਪਿਊਟਰ ਤੇ ਬੈਠਾ ਵਾਂ, ਤੇ ਮੈਂ ਦੇਖਿਆ ਕਿ ਯਾਰ ਇੱਧਰ ਨਾ ਬਾਹਰ ਕੋਈ ਹਰਕਤ ਹੋ ਗਈ ਆ। ਉਈ ਆ ਨਾਲ ਵਾਲੇ ਕਮਰੇ 'ਚ। ਉਹੀ ਕੀ ਅੱਛਾ ਮੈਂ ਇਧਰੋਂ ਦੀ, ਯਾਰ ਫਰੀਦ ਗੱਲ ਸੁਣ ਲਿਆ ਕਰ, ਮੈਂ ਨਾ ਇਧਰੋਂ ਦੀ ਗਿਆ ਵਾਂ, ਇਧਰੋਂ ਦੀ। ਅੱਛਾ ਮੈਂ ਇਧਰੋਂ ਦੀ ਗਿਆ ਵਾਂ, ਤੇ ਇੱਥੋਂ ਪਿੱਛੇ ਜਾ ਕੇ ਮੈਂ ਕੌਣ? ਉਈ ਸਾਈ ਡਰ ਨਹੀਂ ਲੱਗਾ ਤੈਨੂੰ? ਯਾਰ ਮੈਂ ਜ਼ੇਨ ਤੇ ਨਹੀਂ ਲੈਂਦਾ, ਜਦੋਂ ਤੁਸੀਂ ਜ਼ੇਨ ਤੇ ਲੈ ਲਈ ਆ ਨਾ ਫਰੀਦ ਸਾਹਿਬ ਰੀ, ਤੂੰ ਜ਼ੇਨ ਤੇ ਲੈ ਲਈ, ਤੂੰ ਮਿੱਟੀ ਆ, ਓ ਯਾਰ ਮੈਨੂੰ ਕਿਉਂ ਤੂੰ ਕਹਿਣ ਪਾਣੀ ਹੋ ਗਿਆ। ਹੁਣ ਗੱਲ ਜਿਗੜਾ ਬਣਾਈ ਨਾ ਹੁੰਦਾ, ਮੈਂ ਇਧਰ ਦੀ ਗਿਆ ਵਾਂ, ਮੈਂ 2 ਵਾਰੀ ਕੀਤਾ, ਅੱਗੇ ਉਹ ਧੂਮ ਵਾਲੀ ਸੀਟੀ ਵੱਜੀ, ਕਿਹੜੀ ਧੂਮ ਵਾਲੀ, ਕਿਹੜੀ ਉਸਤਾਦ ਜੀ? ਉਹ ਮੈਂ ਦੇਖਿਆ ਇੱਧਰ ਫਿਲਮ ਦਾ ਐਡ ਆਇਆ ਤੇ ਕੰਪਿਊਟਰ 'ਚ, ਮੈਂ ਕਿਹਾ ਉਧਰੋਂ ਆਵਾਜ਼ ਆਉਂਦੀ, ਫੇਰ ਮੈਂ ਪਰੇਸ਼ਾਨ ਨਹੀਂ ਹੋਇਆ, ਮੈਂ ਫੇਰ ਇੱਧਰ ਆਇਆ। ਤੂੰ ਕੀ ਵੇਖਦਾ?
ਓ ਯਾਰ ਕਾਲੂ ਓ ਯਾਰ ਉਧਰ ਗੱਲ ਸੁਣਾਉਂਦੇ ਉਸਤਾਦ ਨੂੰ, ਉਧਰ ਵੇਖ ਤੂੰ ਮੇਰੇ ਅੱਖ ਤੇ ਖੋਲ ਲੈ, ਮੈਂ ਤੇ ਅੱਖ ਖੋਲ ਲੈ, ਤੁਹਾਨੂੰ ਕੀ ਤਕਲੀਫ ਆ ਯਾਰ? ਸੁਰਮਾ ਪਾਉਣਾ ਤੁਸੀਂ? ਉਸਤਾਦ ਜੀ ਨੇ ਰੋਕੋ, ਮੇਰੀ ਅੱਖ ਮੈਂ ਅੱਧੀ ਖੋਲਾਂ ਬਸ ਅੱਧੀ ਖੋਲਾਂ। ਲੜੋ ਮਰ ਜਾਓ ਇੱਥੇ ਇੱਕ ਦੂਜੇ ਗਿਰੇ ਬਣ ਫੜ ਲਓ, ਇੱਟਾਂ ਲਿਆ ਬਾਹਰੋਂ, ਓਏ ਇੱਟਾਂ ਲਿਆ ਕੇ ਫੜਾ ਦੇ ਮੈਨੂੰ, ਸਿਰ ਖੋਲ ਦੇ ਇੱਕ ਵਾਰ। ਯਾਰ ਕੀ ਹੋ ਗਿਆ ਤੁਹਾਨੂੰ ਯਾਰ, ਪਾਗਲ ਆ ਤੁਸੀਂ? ਉਸਤਾਦ ਜੀ ਉਹਨੂੰ ਕਹੋ ਤੁਸੀਂ ਮੈਨੂੰ ਕਹਿਣ ਲੱਗ ਓ ਯਾਰ ਤੂੰ ਅੱਖ ਤੇ ਖੋਲ ਓਏ ਮਿੱਠੇ। ਜਿਵੇਂ ਅੱਗ ਸੇਕਣ ਡਿਆ ਲੈ ਯਾਰ ਲੋਕ ਕੀ ਕਹਿਣਗੇ ਯਾਰ, ਫਿਰ ਲੋਕ ਪਲੀਜ਼ ਯਾਰ ਟੂ ਮੱਚ ਯਾਰ। ਉਸਤਾਦ ਜੀ ਉਹਨੂੰ ਸਮਝਾਓ ਨਾ ਫਿਰ ਉਹੀ ਗੱਲ। ਯਾਰ ਲੜ ਪੋ ਤੁਸੀਂ, ਲੜ ਪੋ ਛੋਟੇ ਚਲੋ ਜਿਹੇ ਆਇਆ ਬਾਹਰ ਜਾਓ ਘਰ। ਸਿਰਫ ਉਹਨੂੰ ਕਾਲੂ ਨੂੰ ਕਹਿ ਦੋ ਕਿ ਯਾਰ ਜਾਨ ਮੇਰੇ ਕੋ ਨਾ ਤੂੰ ਮਿੱਠੇ, ਮੈਂ ਤੈਨੂੰ ਦੱਸਾਂ ਓਏ ਯਾਰ ਬਾਹਰ ਆ ਉਸਤਾਦ ਜੀ ਤੇ ਮੈਂ ਨਾ ਇਹਦਾ ਡੇਲੇ ਡੋਲੇ ਡਾਊਨ ਕਰ ਦੇਣੇ, ਇਹਨੂੰ ਕਹਿ ਦਿਓ ਡੇਲੇ ਡੇਲਾ ਡੌਗ ਕਰੋ ਮੇਰਾ। ਘਰ ਦੇ ਪਾ ਕੇ ਇਹਨੂੰ ਮੈਂ ਉਹ ਕੁੱਟਣਾ, ਇਹਨੇ ਸਾਰੀ ਜ਼ਿੰਦਗੀ ਯਾਦ ਰੱਖਣਾ। ਚੂੜੀਆਂ ਨਹੀਂ ਪਾਈਆਂ ਉਹ ਬੱਚ ਕਰਦੇ ਚੂਜੀਆਂ ਨਹੀਂ ਪਾਈਆਂ ਤੂੰ, ਬੱਚ ਖਾਦੇ ਬੱਚ ਕਰਦੇ। ਉਸਤਾਦ ਜੀ ਕਰੋ ਤੁਸੀਂ। ਆਹੋ ਯਾਰ ਪ੍ਰੋਗਰਾਮ ਇਦਾਂ ਕਰਨਾ ਹੁਣ, ਸਾਡੀ ਹੁਣ ਗੱਲਾਂ ਹੈ ਨਹੀਂ ਤੇ ਪ੍ਰੋਗਰਾਮ ਇਦਾਂ ਕਰਨਾ। ਉਹਨੂੰ ਵੀ ਰੋਕੋ ਨਾ ਹੁਣ ਫਿਰ। ਇੱਕ ਕੋਣਾ ਕਰੀ ਜਾਣਾ ਯਾਰ ਤੁਸੀਂ। ਰੋਕੋ ਮੈਂ ਤੇ ਪਸੌਲ ਕਰ ਉਸਤਾਦ ਲਿਆ। ਜੀ ਮੈਨੂੰ ਸਿਰਫ ਇਹ ਮਿੱਠੇ ਨੂੰ ਫੜਿਆ ਕਿੱਥੋਂ ਸੀ ਤੁਸੀਂ? ਉਹ ਫੜਿਆ ਕਿਤੇ ਕੁੰਡੀ ਪਾ ਕੇ ਫੜਿਆ, ਮਿੱਠੇ ਨੂੰ ਫੜਿਆ ਕਿੱਥੋਂ ਸੀ? ਉਸਤਾਦ ਜੀ ਸ਼ੋਅ ਸ਼ੁਰੂ ਕਰੋ। ਉਸਤਾਦ ਜੀ ਕਿੱਥੋਂ ਅਟੈਚ ਹੋਇਆ ਤੁਹਾਡੇ ਨਾਲ? ਮੈਨੂੰ ਇਹਨਾਂ ਦੱਸੋ ਜਰਾ। ਯਾਰ ਬਾਤ ਬਸ ਜਿੱਥੋਂ ਵੀ ਹੋਇਆ ਮੈਂ ਪੈਸੇ ਉਸਤਾਦ ਲੈਣਾ। ਜੀ ਉਹਨੂੰ ਸਮਝਾਓ ਨਾ, ਮੈਨੂੰ ਵੀ ਤੁਹਾਨੂੰ ਪਤਾ ਮਿੰਟ ਵਿੱਚ ਜਾਓ ਮੈਂ ਸਾਰਿਆਂ ਨੂੰ ਸਮਝਾਈ ਜਾਵਾਂ, ਹੈਡ ਮਾਟਰ ਇੱਥੇ ਉਹ ਕਾਲੂ ਨਾਲ ਬਦਤਮੀਜ਼ੀ ਇਹ ਕਰ। ਤੁਹਾਡਾ ਆਪਣਾ ਕੋਈ ਜ਼ਹਿਨ ਨਹੀਂ, ਤੁਹਾਡਾ ਕੋਈ ਲੌਜੀਕ ਨਹੀਂ ਹੈ। ਬੇਟੇ ਨੂੰ ਕਾਲੂ ਲਾਣਾ ਵਾ। ਮੇਰਾ ਤੁਹਾਨੂੰ ਪਤਾ ਮਿੰਟ ਦੇ ਵਿੱਚ ਹੀ ਮੈਂ ਨਾਜ਼ਰੀਨ ਮੈਂ ਕਿੰਨਾਂ ਨੂੰ ਪੱਲੇ ਪਾ ਲਿਆ ਯਾਰ, ਇਹ ਨਹੀਂ ਸਮਝ ਸਕਦੇ। ਉਸਤਾਦ ਜੀ ਆਪਾਂ ਲੈਦਾ ਸ਼ੋਅ ਕਰਦੇ ਇਹਨਾਂ ਨੂੰ, ਫਰਕ ਕਰਾਓ ਸਾਰੇ। ਆ ਤੂੰ ਕਰ ਲਾ ਤੂੰ ਤੇ ਟੈਡੀ ਦੀ ਰੂਹ ਆਉਣ ਡਈ ਹਨਾ। ਚਲੋ ਉਸਤਾਦ ਜੀ ਓਏ ਉਸਤਾਦ ਜੀ ਇਹਨਾਂ ਨੂੰ ਪੁਰ ਕਰਾਓ, ਆਪਾਂ ਲੈਦਾ ਕਰ। ਉਸਤਾਦ ਜੀ ਮੈਂ ਨਾ ਗੱਲ ਮੈਂ ਫੁੱਲ ਗੱਲਾਂ ਜੁਗਤਾਂ ਉਸਤਾਦ ਜੀ ਯਾਦ ਕਰਕੇ ਆਇਆ ਕਰਾਂਗਾ। ਉਹ ਜਿੰਨੀਆਂ ਤੂੰ ਨਾਲ ਮੈਂ ਸ਼ਰਟਾਂ ਛੋਟੇ ਕਾਲ ਨੂੰ ਲਿਆ ਕਰਾਂਗਾ ਭਾਈ ਨੂੰ। ਉਹ ਬੇਟੇ ਜਿੰਨੀਆਂ ਤੂੰ ਸ਼ਰਟਾਂ ਲੈ ਕੇ ਆਵਾ ਤੂੰ ਡਵਾ ਸ਼ੋ ਦੇਣੇ ਆ। ਹਾਂ ਤੇ ਮੈਂ ਜਾਣ ਵੀ ਨਹੀਂ ਛੱਡਣੀ, ਮੈਂ ਜਾਣ ਮੰਗਣ ਉਸਤਾਦ ਨੂੰ ਨਹੀਂ, ਮੈਂ ਜਾਣ ਆਦਰ ਮੈਂ ਛੋਟੇ ਕਾਲ ਨੂੰ ਲਿਆ ਕਰਾਂਗਾ, ਉਹਨੂੰ ਮੈਂ ਤਿਆਰ ਕਰ ਲਾਂਗਾ। ਉਧਰੋਂ ਪੈਸਾ ਪੋ ਕੋਈ ਸ਼ਰਟਾਂ ਛੋਟਾਂ ਹੀ ਆ, ਘੜੀਆਂ ਕੁੜੀਆਂ ਮਿਲਣੀਆਂ ਵਾ। ਪੂਰਾ ਖਾਨਦਾਨ ਹੀ ਲਾਇਆ ਇੱਥੇ ਭਰਾਵਾ। ਆਹੋ ਉਸਤਾਦ ਜੀ ਇੱਟਾਂ ਬਾਹਰ ਪਈਆਂ ਉਹ ਮੈਨੂੰ ਚਾਹੀਦੀਆਂ ਹੈਗੀਆਂ, ਲੈ ਜਾਵਾਂ। ਫਿਰ ਇਹਨਾਂ ਦੀ ਗੱਡੀ ਉਹ ਚਾਬੀ ਵੀ ਲੈ ਜਾ, ਇੱਧਰ ਖਲੋਤੀ ਉਹ ਵੀ ਲੈ ਜਾ, ਮੋਟਰਸਾਈਕਲ ਫਲੂਕੀ ਖਲੋਤੀ ਉਹ ਵੀ ਲੈ ਜਾ, ਅੰਦਰੋਂ ਟੇਬਲ ਪਿਆ ਬੈੱਡ। ਉਹ ਸਾਰੇ ਤੁਸੀਂ ਮੈਨੂੰ ਕਿਉਂ ਖਾਈ ਜਾਂਦੇ ਯਾਰ? ਮੇਰੇ ਵੀ ਬੀਬੀ ਬੱਚੇ ਆ, ਮੈਂ ਵੀ ਕਮਾਉਣਾ ਵਾ, ਤੁਹਾਨੂੰ ਦੇਈ ਜਾਵਾਂ ਸਾਰਾ ਕੁਝ। ਹਾਂਜੀ ਦੱਸੋ ਮੈਨੂੰ, ਇਹਦੇ ਸੈੱਟ ਤੇ ਤੁਸੀਂ ਲੰਮੇ ਪਏ ਨੇ ਸੋਏ ਦੇ ਚਾਹ, ਤੇ ਮੈਂ ਇੱਥੇ ਕੀ ਆ ਯਾਰ? ਦੱਸੋ ਉਰਸ ਲੱਗਦਾ ਮੇਰਾ ਇੱਥੇ। ਉਸਤਾਦ ਜੀ ਇੱਟਾਂ ਲੈ ਜਾਣ। ਤੁਹਾਨੂੰ ਸ਼ਰਮ ਹਜਾਈ ਆ ਨਹੀਂ ਯਾਰ? ਇੱਟਾਂ ਤੁਹਾਨੂੰ ਦੇਤੀਆਂ ਬਸ ਠੀਕ ਆ, ਮੈਨੂੰ ਵੀ ਲੈ ਜਾਓ ਤੁਸੀਂ ਨਾਲ, ਭੇਜ ਦਿਓ ਕਿਤੇ ਲਿਜਾ ਕੇ। ਉਸਤਾਦ ਜੀ ਸਾਊਂਡ ਸਿਸਟਮ ਉਸਤਾਦ ਜੀ ਬਾਹਰ ਜਿਹੜੀਆਂ ਪਈਆਂ ਨੇ ਇਹਨਾਂ ਦੀ ਉੱਤੇ ਵੀ ਨਜ਼ਰ 'ਚ। ਹੈਲੋ ਉਸਤਾਦ ਜੀ, ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਦੀ ਇਹਦੀ ਨਜ਼ਰ 'ਚ ਉੱਤੇ। ਕਾਹਨੂੰ ਤੂੰ ਲੈ ਗਿਆ? ਮੈਂ ਸਾਂ ਜੀ ਜਿੰਨੀਆਂ ਤੁਸੀਂ ਕਹੀਆਂ ਹੁੰਦੀਆਂ ਲੈ ਗਿਆ। ਉਹ ਵੀ ਤੂੰ ਵੀ ਲੈ ਗਿਆ। ਇਹ ਬੰਦੇ ਦੀ ਨਜ਼ਰ ਆ ਉਹਦੇ ਤੇ, ਮੈਂ ਤੁਹਾਨੂੰ ਕਹਿ ਰਿਹਾ ਇਹਦੀ। ਕੀ ਗੱਲ ਡੈਮ ਸ਼ੁਰੂ ਕੀਤਾ ਵਾ, ਏਡੀਆਂ ਇੱਟਾਂ ਲਈ ਜਾਣ? ਕੀ ਗੱਲ ਅੱਖ ਤੇ ਯਾਰ ਖੋਲ ਨਾ। ਫਰੀਦ ਮੈਂ ਜਿੰਨੀਆਂ ਉਸਤਾਦ ਉਹਨਾਂ ਕੇ ਮੈਂ ਉਨੀਆਂ ਲੈ ਗਿਆ। ਉਸਤਾਦ ਜੀ ਬੜੀ ਥੱਥਰੀ ਡੱਬੇ ਕਰ ਦਿੰਦੇ, ਚਲੋ ਰੌਣਕ ਲੱਗ ਜਾਂਦੀ। ਉਸਤਾਦ ਜੀ ਮੈਂ ਤੁਹਾਡੇ ਕੋਲ ਪੁੱਛ ਕੇ ਲਈਆਂ, ਮੈਂ ਕੋਈ ਜਾਣ ਕੇ ਨਹੀਂ ਲਈਆਂ ਹੈਗੀਆਂ। ਕੋਈ ਟੈਨਸ਼ਨ ਨਾ ਲਿਆ ਕਰੋ, ਤੁਹਾਨੂੰ ਪਤਾ ਤੁਹਾਡੀ ਮੇਰੀ ਸ਼ਾਇਦ ਕੋਈ ਵੰਡੀ ਅਬਦੁੱਲਾ ਅੱਛਾ ਇੱਥੇ ਉਸਤਾਦ ਜੀ ਵੀ ਕੱਚੇ ਪੈ ਗਏ। ਕੱਲ ਰਾਤੀ ਅਬਦੁੱਲਾ ਇਹ ਕਿਦਾਂ ਤੁਸੀਂ ਆਵਾਜ਼ ਮਾਰਦੇ ਆ? ਓਏ ਦੋਸਤ ਹੈਗਾ ਮੇਰਾ ਅੱਛਾ ਉਸਤਾਦ ਜੀ ਕੱਲ ਸ਼ੋਅ ਨਾ ਲੇਟ ਅਪਲੋਡ ਹੋਇਆ, 5 ਵਜੇ ਹੋਣਾ ਸੀਗਾ, 7 ਯਾਰ ਵਜੇ। ਮੈਂ ਕੀ ਕਰਾਂ? ਮੈਂ ਇੱਕ ਬੰਦੇ ਨੂੰ ਸਮਝਾ ਲਿਆ। ਲਾਸ਼ਾਂ ਰੱਖੀਆਂ ਨੇ ਉਸਤਾਦ ਜੀ ਹਾਂਜੀ 1 ਵਜੇ ਪੂਰੇ ਆ ਗਏ ਸੀ ਮੈਂ ਤੇ ਭਾਈ ਆਪਣੇ ਹੁਣ। ਮੈਂ 11 ਵਜੇ ਉਸਤਾਦ ਜੀ ਆ ਗਿਆ। ਨਾਜ਼ਰੀ ਨੇ ਕਿੱਡਾ ਕੋ ਬੱਚਾ ਗਿਆ ਨਾ, ਤੁਸੀਂ ਉਹਨੂੰ ਡਿਊਟੀ ਲਾ ਦੇਣੀ ਨਾ ਉਹਦੀ, ਕਿ ਤੇਰਾ ਦੀਦੀ ਦਾ ਕੰਮ ਆ, ਤੂੰ ਦੁੱਧ ਲੈ ਕੇ ਆਣਾ, ਠੀਕ ਆ? ਉਹ ਲਿਆਏਗਾ ਤੁਹਾਨੂੰ ਦੁੱਧ ਵੀ ਲਿਆ ਕੇ ਦੇਗਾ, ਕਿਉਂਕਿ ਉਹਦੀ ਡਿਊਟੀ ਹੈ। ਉਹਦਾ ਇੱਕ ਮਕਸਦ, ਬੱਚਾ ਨਾ, ਬੱਚੇ ਨੂੰ ਤੁਸੀਂ ਜਿੱਦਾਂ ਬੱਚੇ ਨੂੰ ਜਿੱਧਰ ਲਾ ਦੇਣਾ ਉਹਨੇ ਲੱਗ ਜਾਣਾ। ਇਹ ਸਾਰੇ ਏਡੇ ਨੈਸ਼ ਨੇ। ਉਸਤਾਦ ਜੀ ਤੁਸੀਂ ਮੈਨੂੰ ਯਾਰ ਮੇਰੀ ਗੱਲ ਖਤਮ ਹੋ ਗਈ। ਆਹੋ ਕਾਲੂ ਦੇਖ ਯਾਰ। ਕਾਲੂ ਯਾਰ ਕੀ ਓਵਰਲੈਪਿੰਗ, ਮੈਂ ਤੇ ਤੋਂ ਅੱਕਿਆ ਪਿਆ ਚ, ਕੀ ਨਿਕਾਲਾ ਤੇਰੀ ਓਵਰ ਲੈ। ਸਹੀ ਨੂੰ ਐ ਡਰਾਮੇ ਨਾ ਕਰਿਆ ਕਰ ਮੇਰੇ ਨਾਲ, ਕਾਮੇਡੀ ਕਰ ਰਿਹਾ, ਡਰਾਮੇ ਨਾ ਕਰਿਆ ਕਰ ਮੇਰੇ ਨਾਲ। ਐ ਕੀ ਕੁੱਟਣ ਲੱਗ ਪੈਂਦਾ ਤੂੰ? ਕਾਲੂ ਨੇ ਅੱਖ ਖੋਲ ਤਿਆਰਾ ਸੁੱਟਣ ਲੱਗਾ ਥੱਲੇ। ਯਾਰ ਚੁੱਪ ਕਰ ਜਾ ਯਾਰ ਮਿੱਠੇ, ਕੀ ਹੋ ਗਿਆ ਤੈਨੂੰ? ਹਾਂਜੀ ਫੋਨ ਬੋਲਦਾ 1 ਮਿੰਟ ਯਾਰ, ਤੁਸੀਂ ਕਿਸੇ ਨੇ ਨਹੀਂ ਬੋਲਣਾ। ਹਾਂਜੀ ਕੀ ਗੱਲ ਜੀ ਆ? ਉਹਨੂੰ ਸਮਝਾਓ, ਉਹਨੂੰ ਪਤਲੀ ਨਸਵਾਰ ਸਮਝਾ- ਹੁੰਦੀ ਆ, ਉਹਨੂੰ ਸਮਝਾਓ। ਚਲੋ ਓਏ ਇਹ ਹੁਣ ਮੈਂ ਕੱਟ ਲਵਾਂ ਪੈਸੇ? ਮੈਂ ਹੁਣ ਬੋਲਣਾ ਕਿ ਨਹੀਂ ਉਸਤਾਦ ਜੀ? ਨਹੀਂ ਨਹੀਂ ਜਿਹੜੀ ਤੂੰ ਨਹੀਂ ਬੋਲਣਾ। ਯਾਰ ਅੱਖ ਤੇ ਖੋਲ, ਚੌਲ ਚੁਗਣ ਨੇ ਕੀ ਗੱਲ ਆ? ਦੱਸ ਯਾਰ। ਮੈਂ ਗੱਲ ਨਾਜ਼ਰੀਨ ਉਹੀ ਕਰਦਾ ਹੁੰਦਾ ਕਿ ਇਹਨਾਂ ਅੱਛਾ ਯਾਰ ਮੈਂ ਰੋਜ਼ ਏਦਾਂ ਹੀ ਪੈਣਾ, ਅੱਜ ਕੋ ਅੱਛਾ ਉਸਤਾਦ ਜੀ ਮੈਨੂੰ ਯਾਦ ਆਇਆ, ਤੈਨੂੰ ਕਿਉਂ ਯਾਦ ਆਇਆ? ਇੱਕ ਲੈਬਰੇ ਕੁੱਤਾ ਵੀ ਗੰਡਿਆ ਜੀ 40,000 ਦਾ। ਪਹਿਲਾਂ ਤੇ 10,000 ਰੁਪਇਆ ਦੇ ਨਾ, ਉਹਦਾ ਰੌਲਾ ਜੇ ਉਹ ਤਾਂ ਮੈਂ ਦੇ ਦਿੱਤਾ ਫੈਸਲ ਸੀਗਾ। ਸਾਹਿਬ ਨਹੀਂ, ਫੈਸਲ ਸਾਹਿਬ ਮੈਂ ਕਸਮ ਖਾਨਾ ਮੈਂ ਦੇ ਦਿੱਤਾ ਫੈਸਲ ਸੀਗਾ। ਸਾਹਿਬ ਗਲਤ ਗੱਲ ਆ। ਉਸਤਾਦ ਜੀ ਮੈਂ ਦਿੱਤਾ। ਜਾਨ ਅੱਲਾਹ ਨੇ ਨਾਜ਼ਰੀਨ ਮੇਰੇ ਨਾਲ ਸਟਾਮ ਗੱਲ ਵੀ ਪਿਛਲੇ ਸ਼ੋਅ ਪਰ ਖੋਲ ਕੇ ਵੇਖ ਲੈਣੇ ਆ। ਇਹ ਬੰਦਾ ਮੇਰੇ ਕੋਲ ਲੈ ਕੇ ਆਇਆ ਇੱਥੋਂ, ਕੀ ਲੈ ਕੇ ਆਇਆ ਸੀ ਕਾਹਨੂੰ ਪਤਾ ਹੈ? ਉਸਤਾਦ ਜੀ ਸੂਜ਼ੀ ਸੂਜ਼ੀ ਹਾਂ ਸੂਜ਼ੀ ਲੈ ਕੇ 10,000 10,000 ਰੁਪਏ ਉਸਤਾਦ ਜੀ ਤੁਸੀਂ ਦੱਸਿਆ 10,000 ਰੁਪਏ। ਆਹ 10,000 35 ਦੀ ਸੀ, 25 ਇਹਨੇ ਦਿੱਤਾ ਸੀ ਤੇ 10 ਤੇ ਰਹਿੰਦਾ। ਉਹ 10 ਮੈਂ ਕਟਵਾਤਾ ਸੀਗਾ ਯਾਰ। ਆਇਆ ਸੀ ਭਾਜੀ। ਉਹ ਭਾਈ ਪਹਿਲਾਂ ਮੈਂ ਗੱਲ ਕਰਦੇ
ਨਹੀਂ ਕਟਵਾਇਆ ਨਹੀਂ ਕਟਵਾਇਆ ਯਾਰ ਮੇਰੇ ਨਾਲ ਨਹੀਂ ਔਖੀ ਗੱਲ ਉਧਰ ਗੱਲ ਤੇਰੀ ਨਾ ਕਬਰ ਤੇ ਬੋਝ ਆ ਫੈਸਲ ਮੈਂ ਤੈਨੂੰ ਇੱਥੇ ਵੀ ਨਹੀਂ ਮਾਫ ਕਰਨਾ ਤੇ ਅਗਲੇ ਜਾਂ ਵੀ ਮਾਫ ਨਹੀਂ ਕਰਨਾ ਉਸਤਾਦ ਜੀ ਤੂੰ ਨਹੀਂ ਦਿੱਤਾ 10,000 ਰੁਪਇਆ 25000 ਰੁਪਇਆ ਉਹ ਮੈਂ ਕਿੰਨੇ ਪੈਸੇ ਲਾਏ ਨੇ ਮੇਰੇ ਵੱਲ ਕੋਈ ਤੁਹਾਡਾ ਖਾਤਾ ਤੇਰੇ ਹਾਲ ਵੀ ਹੈਗਾ ਵਾ ਮੈਂ ਤੁਹਾਨੂੰ ਦੱਸਾਂ ਆਹ ਜਿਹੜੀ ਬਾਤ ਹੈ ਕਿ ਸਾਹਿਬ ਪਤਾ ਕੀ ਗੱਲ ਆ ਮਸ਼ੀਨ ਮਸ਼ੀਨ ਯਾਰ ਉਹ ਤਾਂ ਮੇਰੇ ਤੇ ਤੂੰ ਜਨਾਲਾ ਸੁੱਟਿਆ ਤੂੰ ਇਦਾਂ ਕਰ ਤੂੰ ਮੈਨੂੰ 5000 ਦੇ ਤੂੰ ਲੈ ਜਾ ਤੇਰੀ ਸਾਡੀ 5000 ਰੁਪਇਆ ਮੈਂ 5000 ਇੱਕ ਵਾਰੀ ਮੈਨੂੰ ਕਾਲੂ ਨੂੰ ਪੁੱਛ ਲੈਂਦੇ ਸਾਜੀ ਦਿਓ ਦੀਦੀ ਹਾਂ ਸਾਜੀ ਉਹ ਤੋਲ ਕੇ ਵੀ 6500 ਦੀ ਆ ਯਾ ਤੂੰ ਲੈ ਜਾ ਨਾ ਤੂੰ 5000 ਦੇ ਤੂੰ ਲੈ ਜਾ ਜਨਾਇਆ ਦਾ ਤੂੰ ਲੈ ਗਿਆ ਨਾ ਤੂੰ ਲੈ ਜਾ ਤੇਰੀ ਮਿਹਰਬਾਨੀ ਉਸਤਾਦ ਜੀ ਡਿਸਪੈਂਸਰ ਦਾ ਹੁਣ ਕੀ ਕਰਨਾ ਵਾ ਲੀਕੇਜ ਨਹੀਂ ਰੁਕਣ ਡਈ ਹੈ ਉਹ ਡਿਸਪੈਂਸਰ ਸਾਜੀ ਦੀ ਡਿਸਪੈਂਸਰ ਤੇ ਨਜ਼ਰ ਜੇ ਪੂਰੀ ਡਿਸਪੈਂਸਰ ਬਿਲਕੁਲ ਮਿੱਟੀ ਹੋ ਗਿਆ ਉਹ ਡਿਸਪੈਂਸਰ ਮੈਂ ਕਾਲੂ ਨੂੰ ਦੇਣਾ ਹੈ ਯਾਰ ਅੱਖ ਤੇ ਖੋਲ ਲੱਗ ਸਾਪੜ ਪੈ ਗਿਆ ਅੱਖ ਚ ਉਹੀ ਗੱਲ ਵੀ ਗੱਲ ਚੱਲ ਨਹੀਂ ਰਹੀ ਡਿਸਪੈਂਸਰ ਕਾਲੂ ਨੂੰ ਦੇਣਾ ਮੈਂ ਕਾਲੂ ਲੈ ਜੀ ਮੈਂ ਸਾਜੀ ਹਾਂ ਲੈ ਜੀ ਠੀਕ ਹੈ ਸਾਜੀ ਠੀਕ ਉਹ ਹੈ ਯਾਰ ਇਹਨੇ ਕੀ ਕਰਨਾ ਤੂੰ ਕੀ ਕਰਨਾ ਡਿਸਪੈਂਸਰ ਮੇਰੇ ਵੀ ਬੱਚੇ ਨਿੱਕੇ ਨਿੱਕੇ ਯਾਰ ਯਾਰ ਮੈਨੂੰ ਸਮਝ ਨਹੀਂ ਆਉਂਦੀ ਉਸਤਾਦ ਜੀ ਕਾਲੂ ਤੇ ਇਹਨੇ ਮਿਹਰਬਾਨ ਕਿਉਂ ਆ ਹੈ ਲਓ ਜੀ ਇੱਦੀ 2 ਕੈਮਰੇ ਵੀ ਲੈ ਜਾਣੇ ਅੱਛਾ ਮੈਂ ਵੀ ਗਿਆ ਲੈ ਸਾਜੀ ਕੀ ਤੁਸੀਂ ਕਸਮੇ ਤੁਸੀਂ ਨਹੀਂ ਨਹੀਂ ਕਾਲੂ ਟੈਨਸ਼ਨ ਨਾ ਲੈ ਉਸਤਾਦ ਜੀ ਸਾਰੇ ਉਹ ਦੋਰੇ ਲੈ ਜਾਂਦੇ ਜੀ ਤੁਹਾਡੀ ਮੇਰੀ ਸ਼ਾਇਦ 2 ਆ ਸਾਜੀ ਨਹੀਂ ਇਹ ਕੀ ਹੈ ਉਸਤਾਦ ਯਾਰ ਕਾਲੂ ਅੱਖ ਤੇ ਖੋਲ ਲੱਗ ਤੇ ਨਿਚ ਫਸੀ ਆ ਸਾਰੀ ਮੈਂ ਥੱਕ ਗਿਆ ਵਾਂ, ਮੈਂ ਕਸਮੇ ਨਾ ਲੰਬੇ ਪਏ ਉਸਤਾਦ ਜੀ ਹੁਣ ਨਾ ਸਾਈ ਲੰਮੇ ਪੈ ਹੋਇਆ ਆਵਾਜ਼ ਕਾਲੂ ਘੁੱਟ ਯਾਰ ਉਸਤਾਦ ਜੀ ਨੂੰ ਕਾਲੂ ਉਹ ਉੱਥੇ ਬੈਠਾ ਅੱਖ ਮਿੱਠੀਆਂ ਗੋਲੀ ਪਿੱਲਾ ਖੇਡਣ ਡਿਆ ਯਾਰ ਅੱਖ ਤੋਂ ਯਾਰ ਕਾਲੂ ਭਾਈ ਅੱਖ ਖੋਲ ਥੱਕ ਗਏ ਮੈਨੂੰ ਫਿਕਰ ਹੈ ਉਸਤਾਦ ਹੋਣਾ ਦੀ ਕਸਮ ਚਲੋ ਯਾਰ, ਚਲੋ। ਮੈਂ ਉਸਤਾਦ ਹੋਣਾ ਤੇ ਕੋਲ ਹੋਵਾਂ ਨਾ ਰਾਤ ਦਿਨ ਮੈਂ ਉਸਤਾਦ ਨੂੰ ਫਰੈਸ਼ ਕਰ ਦਿਆਂ ਐਵੇਂ ਯਕੀਨ ਕਰ ਉਹ ਯਾਰ ਅੱਖ ਤੇ ਖੋਲ ਲੱਗ ਤੇ ਕੁਰਲੀ ਕਰਨ ਲੱਗਾ ਉਹ ਯਾਰ ਤੈਨੂੰ ਕੀ ਤਕਲੀਫ ਹੈ ਯਾਰ ਅੱਖ ਖੋਲ ਲਾ ਦੱਸ ਹੈ ਉਸਤਾਦ ਜੀ ਨਹੀਂ ਅੱਖ ਤੇ ਮਤਲਬ ਕਿਤੇ ਨੱਕ ਫਿਰ ਮੈਂ ਅੱਖ ਖੋਲ ਲਈ ਫਿਰ ਤੂੰ ਕਹਿਣਾ ਅੱਖ ਖੋਲ ਲਈ ਹੈ ਅੱਖ ਤੇ ਐ ਪਤਾ ਨਹੀਂ ਟੀਕਾ ਲੱਗਦਾ ਰਿਹਾ ਫਟਾਫਟ ਅੱਛਾ ਕੀ ਗੱਲ ਯਾਰ ਆ ਕਾਲੂ ਉਠੀ ਉਸਤਾਦ ਯਾਰ ਮੇਰੀ ਅੱਖ ਕਾਲੂ ਆ ਚੰਨ ਤੇ ਗਿਆ ਅੱਖ ਖੋਲਦਾ ਕਿਉਂ ਨਹੀਂ ਯਾਰ ਕੀ ਯਾਰ ਸਵੇਰੇ ਮੈਂ ਡੂਮਾ ਤੇ ਗਿਆ ਯਾਰ ਕੰਮ ਕਰ ਥੱਕ ਜਾਣਾ ਵੀਰੇ ਓ ਚੁੱਪ ਕਰ ਜਾਓ ਯਾਰ ਫਿਰ ਅੱਗੇ ਦੁਖਣ ਦਿਆ ਕਿਹੜੀ ਕਾਮੇਡੀ ਕਰਨ ਦੇ ਉਹ ਤੁਸੀਂ ਕਾਲੂ ਅੱਖ ਖੋਲਾ ਯਾਮੇ ਤੇ ਆਉਂਦੇ ਆ ਯਾਰ ਉਹੀ ਗੱਲ ਫਿਰ ਜਾਮੇ ਚ ਉਹ ਤੂੰ ਅੱਖ ਜਾਵੇ ਲੈ ਅੱਖ ਖੋਲਣਾ ਕਿਤੇ ਪਿਆਜ਼ ਕੱਟਣ ਨੇ ਵੀ ਯਾਰ ਅੱਖ ਤੇ ਖੋਲ ਲੈਣੇ ਯਾਰ ਕਿਹੜੀ ਕੋਈ ਏਡੀ ਗੱਲ ਆ ਅੱਖ ਹੀ ਕਿਤਾ ਬੰਦ ਕੀਤੀ ਵੀ ਨਾਈ ਫੋਰਾ ਮਾਰਨ ਓ ਡਿਆ ਯਾਰ ਥੋੜਾ ਜਿਹਾ ਸਿਗਰਟ ਰਹਿ ਜਾਏ ਆਪਣੀ ਅੱਖ 'ਚ ਨਹੀਂ ਧੂਆਂ ਪੈ ਜਾਂਦਾ ਉਦੋਂ ਬੰਦਾ ਕਾਲੂ ਕੱਟ ਲਾ ਯਾਰ ਚਲੋ ਉਸਤਾਦ ਜੀ ਕੀ ਹੋਇਆ ਕੀ ਆ ਯੂਰਿਕ ਐਸਿਡ ਵੱਧ ਨਹੀਂ ਗਿਆ ਰਹਿਣ ਦੇ ਜੇ ਯੂਰਿਕ ਰਹਿਣ ਦੇ ਯਾਰ ਉਸਤਾਦ ਜੀ ਯੂਰਿਕ ਐਸਿਡ ਵੱਧ ਗਿਆ ਉਸਤਾਦ ਐਂਜ਼ਾਈਟੀ ਦਾ ਮਸਲਾ ਹੋ ਭਾਈ ਦਵਾਈ ਖਾਦੀ ਸੀ ਖਰਾਕ ਨਾਦਰੀ ਨੇ ਮੈਂ ਨਾ ਆਪਣਾ ਕੰਮ ਸ਼ੁਰੂ ਕਰਨ ਲੱਗਾ ਇਹਨਾਂ ਨੂੰ ਇੱਥੇ ਹਾਲ ਤੇ ਛੱਡ ਦੇਣਾ ਉਸਤਾਦ ਜੀ ਸਾਜੀ ਮੈਂ ਤੁਹਾਡੇ ਨਾਲ ਆ ਮੈਂ ਨਹੀਂ ਜਾਣਾ ਓ ਯਾਰ ਅੱਖ ਤੇ ਖੋਲ ਲੈ ਝੀਤ ਚੋਂ ਵੇਖਣ ਡਿਆ ਅੱਖ ਤੇ ਖੋਲ ਯਾਰ ਕੱਲ ਉਹ ਝੀਤ ਚੋਂ ਹੀ ਵੇਖਣੇ ਆ ਤੂੰ ਨਾਲ ਹੋ ਜਾ ਵੀ ਉਹ ਈਟ ਪੜਨ ਚੱਲੇ ਆ ਤੂੰ ਝੀਤ ਪਰੇ ਕਰਾ ਦੇਣਾ ਮੈਂ ਸਿੱਧਾ ਵੇਖ ਲੈਣਾ ਲੈ ਹਾਂ ਲੈ ਝੀਤ ਕੇ ਆਗੇ ਹਾਰ ਹੈ ਹਾਂ ਉਸਤਾਦ ਜੀ ਸਾਡੀ ਗਲੀ 'ਚ ਇੱਕ ਨਾ ਹਮਾ ਵਾ ਉਹਨੇ ਤੁਹਾਡੇ ਨਾਂ ਦਾ ਤੇ ਮੁਹੰਮਦ ਰਫੀ ਸਾਹਿਬ ਦਾ ਨਾਂ ਦਾ ਬੈਨਰ ਛਪਾਇਆ ਹੋਇਆ ਵਾ ਉਹਨੂੰ ਤੁਹਾਨੂੰ ਬੁਲਾਉਣਾ ਇਫਤਤਾਹ ਤੇ ਕੌਣ ਕਿੱਥੇ ਰਹਿੰਦਾ ਹੈ ਕਿੱਥੇ ਉਸਤਾਦ ਜੀ ਨਾਲੇ ਰਫੀ ਸਾਹਿਬ ਆਸੇ ਜਾਨ ਵੀ ਹਾਜ਼ਰ ਅੱਛਾ ਹਾਂ ਉਸਤਾਦ ਜੀ ਉਹ ਵੀ ਨਾਈ ਸੀ ਮੈਂ ਵੀ ਨਾਈ ਆ ਹਾਂ ਯਾਰ ਆ ਨਾ ਮੈਨੂੰ ਇਮੋਸ਼ਨਲ ਬਲੈਕਮੇਲ ਨਾ ਕਰ ਕਾਲੂ ਠੀਕ ਆ ਨਾ ਸ਼ਰਟਾਂ ਮਿਲਣ ਦੀਆਂ ਤੈਨੂੰ ਬੂਟ ਮਿਲਣ ਦੇ ਸਾਰਾ ਕੁਝ ਮਿਲਣ ਦਿਆ ਕੰਮ ਵੀ ਆਨੇ ਦਾ ਨਹੀਂ ਕਰਨ ਦਿਆ ਸਭ ਕੁਝ ਹੋਣ ਦਿਆ ਨਾ ਹੋਣ ਦਿਆ ਨਾ ਸਭ ਕੁਝ ਯਾਰ ਇੱਕ ਗੱਲ ਕਿਤੇ ਸੁਣ ਨੱਕ ਦੇ ਕੋਲ ਵੱਟਾ ਬੰਨਿਆ ਕਿਲੋ ਵਾਲਾ ਅੱਖ ਇੱਕ ਪਾਸੋਂ ਨੀਵੀਂ ਇੱਕ ਪਾਸੋਂ ਉੱਚੀ ਉਸਤਾਦ ਜੀ ਨੂੰ ਕੋ ਅੱਖ ਖੋਲਿਓ ਕਿਤੇ ਜ਼ੋਰ ਲਾਉਣ ਡਿਆ ਵਾ ਅੱਖ ਤੇ ਖੋਲ ਲਾ ਯਾਰ ਕੀ ਅੱਖ ਖੋਲ ਲੈ ਕੀ ਗੱਲ ਘੱਟੀ ਅੱਛਾ ਯਾਰ ਦੁਬਈ ਕਿੰਨੇ ਜਾਣਾ ਦੋ ਉਸਤਾਦ ਜੀ ਮੇਰੀ ਵੀ ਗੱਲ ਸੁਣ ਲਿਓ ਸਾਜੀ ਮੈਂ ਜਾਣਾ ਸਾਜੀ ਮਾਮੀ ਮੈਂ ਤੁਹਾਨੂੰ ਕਹਿ ਲਾਲੇ ਬੈਦੁੱਲਾ ਨਾਲ ਮੈਂ ਆਪੇ ਹੀ ਕਰਨਾ ਓਏ ਉਹਨੇ ਨਹੀਂ ਮੰਨਣਾ ਯਾਰ ਉਹ ਮੇਰੀ ਸੈਟਿੰਗ ਹੋ ਗਈ ਉਹਦੇ ਨਾਲ ਕਿਸੇ ਨੇ ਸੈਕਿੰਡ ਲਾਲੇ ਬੈਦੁੱਲਾ ਤੇ ਜੇ ਉਹ ਨਾ ਮੰਨੀ ਉਹ ਯਾਰ ਉਹ ਮੇਰਾ ਮਸਲਾ ਨਾ ਜ਼ਾਇਆ ਹੋ ਜਾਣੇ ਪੈਸੇ ਯਾਰ ਮੇਰਾ ਮਸਲਾ ਸਾਜੀ ਮੈਂ ਜਾਣਾ ਜੀ ਮੈਂ ਤੁਹਾਨੂੰ ਦੱਸਦਾ ਇੱਥੇ ਤੂੰ 7 ਵਜੇ ਹੁੰਦਾ ਵਾ ਇੱਕ ਗੱਲ ਸੁਣੀ ਸਾਜੀ ਮੇਰਾ ਮਸਲਾ ਨਾ ਮੈਂ ਕਰ ਲਾਂਗਾ ਯਾਰ ਮਸਲਾ ਪਿੱਛੋਂ ਫੇ ਤੂੰ ਫੋਨ ਆ ਗਿਆ ਇਹਨੂੰ ਡਰ ਲੱਗਦਾ ਉਹਦੀ ਕੰਧ ਨਿੱਕੀ ਆ ਜੇ ਹੋ ਗਿਆ ਸਾਜੀ ਮੈਂ ਉਹਦੇ ਨਾਲ ਸੈਟਿੰਗ ਆਪੇ ਕਰ ਲਾਂਗਾ ਤੁਸੀਂ ਮੇਰਾ ਲਵਾਓ ਵੀਜ਼ਾ ਮੈਂ ਜਾਣਾ ਮੈਨੂੰ ਨਹੀਂ ਪਤਾ ਯਾਰ ਉਹ ਬੱਚਿਆਂ ਦਾ ਅਸੀਂ ਸੈਟਿੰਗ ਕਰਾਉਨੇ ਦੀ ਯਾਰ ਬੱਚਿਆਂ ਦਾ ਮੈਂ ਕਿਹੜਾ ਸਾਰੀ ਜ਼ਿੰਦਗੀ ਲਈ ਚੱਲਾ ਹੀ ਚਲੋ ਠੀਕ ਹੋ ਗਿਆ ਉਸਤਾਦ ਜੀ ਬਾ ਸਾਹਿਬ ਤੁਸੀਂ ਉਸਤਾਦ ਜੀ ਮੈਂ ਤੇ ਮੰਮੀ ਜਾ ਇਹਦੇ ਬਾਅਦ ਤੇ ਟੁੱਟ ਲੈ ਕੇ ਜਾ ਮੈਨੂੰ ਕਾਤੋਂ ਨਹੀਂ ਖੜਨਾ ਉਸਤਾਦ ਜੀ ਤੁਸੀਂ ਵੇਖ ਲਓ ਮੈਨੂੰ ਕਿਹਾ ਸੀ ਤੂੰ ਇੱਥੇ 4 ਵਜੇ ਨਾਦਰੀ 4 ਵਜੇ ਇਹਨੂੰ ਸ਼ੋਅ ਕਰਕੇ ਜੋ ਜਾਂਦੇ ਨਾ ਇਹਨੂੰ ਮੈਂ ਕਹਿੰਦਾ 12 ਵਜੇ ਤੋਂ ਇੱਥੇ ਹੋਵੇਂ 12 ਵਜੇ ਤੋਂ ਇੱਥੇ ਹੋਵੇਂ ਇਹ 4 ਵਜੇ ਹੁੰਦਾ ਹੈ ਤੇ ਮੈਂ ਤੈਨੂੰ ਕਿੱਦਾਂ ਲੈ ਜਾਵਾਂ ਵੀ ਦੱਸ 1 ਮਿੰਟ ਮੈਂ ਤੈਨੂੰ ਕਿੱਦਾਂ ਲੈ ਜਾਵਾਂ ਅੱਜ ਮੈਂ 3:30 ਆ ਗਿਆ ਨਹੀਂ ਗਲਤ ਗੱਲ ਵਾ ਤੈਨੂੰ ਕੱਲ 12 ਵਜੇ ਦਾ ਕਿਹਾ ਉਹਨੇ ਆਮਦਾ ਨੇ ਪਰਸੋਂ ਕਿ ਗਿਆ 12 ਵਜੇ ਤੋਂ ਇੱਥੇ ਹੋਵੇਂ ਤੈਨੂੰ ਕਿਹਾ ਫਰੀਦ ਨੂੰ ਕਿਹਾ ਇੱਥੇ ਹੀ ਹੁੰਨੇ ਆ ਉਸਤਾਦ ਜੀ 12 ਵਜੇ ਚਾਰ ਉਸਤਾਦ ਜੀ 4 ਵਜੇ ਤੋਂ ਪਹਿਲੇ ਕੋਈ ਵੀ ਨਹੀਂ ਆਉਂਦਾ ਲੈ ਮੈਂ ਤਾਂ 12 ਬਾਰੇ ਵਜੇ ਦਾ ਮੁਨਾਫਕਾ ਆਵੇ ਨਾ ਦੇ ਯਾਰ ਓਏ ਅੱਖ ਖੋਲ ਲੈ ਕਿਤੇ ਨਾਦਰੀ ਤੰਬੂ ਨੇ ਕੱਟਣ ਡਿਆ ਤੂੰ ਅੱਖ ਖੋਲ ਭਾਈ ਕੀ ਨਾਦਰੀ ਤੁਸੀਂ ਮੈਂ ਉਸਤਾਦ ਨਾਲ ਮੁਨਾਫਕਤ ਨਹੀਂ ਕਰਨੀ ਮੈਂ ਨਮਕ ਖਾਤਾ ਉਸਤਾਦ ਦਾ ਇਹ ਸ਼ਰਟਾਂ ਪਾਈਆਂ ਉਸਤਾਦ ਦੀਆਂ ਮਰ ਜੂਗਾ ਕਾਲੂ ਨਾਈ ਮੁਨਾਫਕਤ ਨਹੀਂ ਕਰੇਗਾ
ਜਾਂ ਪੂਰੇ ਮਕੂਆਣੇ 'ਚ ਪੁੱਛ ਲਾ ਕਾਲੂ ਨਾਈ ਉਸਤਾਦ ਜਿੱਥੇ ਉਸਤਾਦ ਤੇ ਉਨੀ ਕੀ ਹੋਏਗੀ ਕਾਲੂ ਨਾਈ ਸਭ ਤੋਂ ਪਹਿਲੇ ਖਲੋਤਾ ਹੈ। ਯਾਰ ਮੈਨੂੰ ਤੇਰਾ ਪਤਾ ਚੁੱਪ ਕਰ ਕੀ ਜਾ ਉਸਤਾਦ ਦੀ ਖਾਤਰ ਕੀ ਕਰ ਸਕਦਾ? ਉਹ ਜਦੋਂ ਟਾਈਮ ਆਇਆ ਤੈਨੂੰ ਦੱਸਾਂਗਾ ਕੀ ਕਰ ਸਮਝ ਆਈ ਹੈ? ਇੱਕ ਤਾਂ ਤੁਹਾਡੇ ਚੰਨ ਮਾਰਦੇ ਦੇ ਅੱਖ ਤਾਂ ਖੋਲ ਲਾ ਕਿਤੇ ਨਾਟਕ ਸਾਡੇ ਵਰਗੀ ਮੁਨਾਫਕਤ ਨਹੀਂ ਕਰਦਾ ਮੈਂ। ਉਹ ਪਤਾ ਯਾਰ ਮਾੜੀ ਜੀ ਮੁਸ਼ਕਲ ਹੁੰਦੀ ਤੁਸੀਂ ਲੱਭਦੇ ਨਹੀਂ। ਇਹ ਕਾਲੂ ਨਾਈ ਆ ਸਿਰਫ ਜਿਹੜਾ ਆ ਕੇ ਸਾਰੀ ਦਿਹਾੜੀ ਲੂਮਾਂ ਤੇ ਕਰਕੇ ਵੀ ਰਾਤ ਨੂੰ ਇੱਥੇ ਪਹੁੰਚਦਾ ਵਾ ਐ ਬਿਠਾ ਤੇ 11 ਵਜੇ ਆਉਂਦਾ ਔਰ ਰਾਤ ਨੂੰ 4 ਵਜੇ ਵੀ ਇੱਥੋਂ ਜਾਵੇ ਕਾਲੂ ਨਾਈ ਸਵੇਰੇ ਫਿਰ 7 ਵਜੇ ਉੱਥੇ ਹੁੰਦਾ ਹੈ। ਇਹ ਸਿਰਫ ਕਾਲੂ ਨਾਈ ਦਾ ਕੰਮ ਆ। ਨਹੀਂ ਇਸ ਗੱਲੋਂ ਕਾਲੂ ਨਾਈ ਬੇਵ ਤੇ ਪੈਸੇ ਨਹੀਂ ਲੈਂਦਾ। ਉਹ ਪੈਸਿਆਂ ਦੀ ਗੱਲ ਪੈਸੇ ਨਾ ਵੀ ਦੇਣ ਤਾਂ ਵੀ ਕਾਲੂ ਨਾਈ ਆਏਗਾ। ਖਾਨਦਾਨੀ ਬੰਦੇ ਆ ਨਹੀਂ ਜੀ। ਓਏ ਅੱਖ ਤੇ ਖੋਲ ਲਾ ਗੱਲਾਂ ਚੈੱਕ ਕਰਨੇ ਆ ਉਹੀ ਗੱਲ ਅੱਛਾ ਉਸਤਾਦ ਜੀ ਗੱਲ ਪਤਾ ਕੀ ਹੈ, ਮੇਰੀ ਗੱਲ ਸੁਣੋ। ਪੈਸੇ ਨਹੀਂ ਗੱਲ ਫਲੋ ਚ ਕਰ ਗਏ ਤੁਸੀਂ ਨਾਮ ਲੈ ਅੱਛਾ ਇੱਥੇ ਜਰਾ ਮੇਰੀ ਥਕਾਵਟ ਦੂਰ ਹੋ ਗਈ। ਉਸਤਾਦ ਜੀ ਇੱਕ ਮਿੰਟ ਬੈਠੇ ਜਰਾ। ਉਸਤਾਦ ਜੀ ਮੈਂ ਲਾਣਾ ਦਸਤਰਖਾਨ ਤੇ ਇਫਤਤਾਹ ਕਰਨਾ ਤੁਸੀਂ। ਉਹ ਦਸਤਰਖਾਨ ਤੇਰੇ ਮਸਲ ਚੋਲ ਨਹੀਂ ਸਾਡੇ ਲੱਕ ਚ ਨਿਕਲ ਹੁੰਦੇ ਯਾਰ, ਤੂੰ ਕਿਹੜਾ ਦਸਤਰਖਾਨ ਲਾਉਣਾ? ਨਹੀਂ ਮਸਰ ਚੋਲ ਮੈਂ ਖਵਾਏ ਨਹੀਂ ਤੁਹਾਨੂੰ ਉਸਤਾਦ। ਘਰ ਬੱਚਿਆਂ ਨੂੰ ਸਕੂਲ ਵਾਸਤੇ ਬੈਨ ਲਵਾ ਤੁਰ ਕੇ ਜਾਂਦੇ ਆ, ਉਸਤਾਦ ਜੀ ਦਸਤਰਖਾਨ ਲਾਉਣਾ ਤੂੰ। ਉਸਤਾਦ ਜੀ ਇਹ ਸਾਰੀ ਦੁਨੀਆ ਸੁਣਦੀ ਆ ਕਾਲੂ ਨਾਈ ਆਪਣੇ ਪਿਓ ਦਾ ਨਹੀਂ ਧੜਕਾ ਅੱਜ ਦਾ ਬਾਅਦ 1 ਰੁਪਈਆ ਵੀ ਲਵੇ। ਸਾਡੀ ਗੱਲ ਨਹੀਂ ਨਹੀਂ ਇਹ ਭਾਜੀ ਐਕਟ ਦੇ ਵਿੱਚ ਤਨਖਾਹ ਨਹੀਂ ਭਰੋਣੀ। ਓਏ ਹੋਏ ਹੋਏ। ਇੱਥੇ ਆ ਸੰਭੂ ਆ ਕੇ ਭਾਈ। ਅਰੇ ਤੂੰ ਕੀ ਹੋਇਆ ਕਾਲੂ? ਉਹ ਨਹੀਂ ਇਹ ਗੱਲ ਬੇਟੇ ਹੁਣ ਤੇ ਮੈਨੂੰ ਆਦਤ ਪੈ ਗਈ ਸੀ। ਇਹ 5 ਮਿੰਟ ਕਿਤੇ ਪਹਿਲੇ ਗੱਲ ਕਰ ਦਿੰਦੇ। ਇਹ ਕਾਲੂ ਇਹਨਾਂ ਨਹੀਂ ਕਰ ਸਕਦਾ ਤੂੰ ਮਤਲਬ। ਓ ਯਾਰ ਕਾਲੂ ਅੱਖ ਖੋਲ ਲਾ ਯਾਰ ਤੇਰੀ ਮੇਰੇ ਕਿਤੇ ਦਾਣਾ ਸੁੱਟਣ ਲੱਗਾ ਕੀ ਗੱਲ ਸਾਰੀ ਕਾਲੂ ਅੱਖ ਖੋਲ ਕੇ ਵੈਲਕਮ ਬੈਕ। ਵੈਲਕਮ ਬੈਕ ਜੀ ਓਏ ਅੱਖ ਸਿੱਧੀ ਕਰ ਘੁੱਗੀ ਤੱਕੀ ਆ ਤੂੰ। ਅੱਖ ਖੋਲ। ਚੱਲ ਯਾਰ ਸਾਜੀ ਬੜਾ ਔਖਾ ਬੈਠਾ ਮੈਂ ਖੋਲ ਕੇ, ਹੈ ਬਹੁਤ ਔਖਾ ਬੈਠਾ ਖੋਲ। ਹਾਂ ਮੈਂ ਬੰਦ ਕਰਕੇ ਬੜਾ ਔਖਾ ਬੈਠਾ। ਤਾਂ ਕਿ ਦੋਨੇ ਹੀ ਹੋਏ ਫਿਰ ਤਿੰਨੇ ਹੀ ਬੈਠੇ ਇੰਜ ਲੱਗਦਾ ਕਮਲਿਆਂ ਦਾ ਗੈਂਗ ਬੈਠਾ। ਅੱਛਾ ਉਸ ਕਹਿੰਦਾ ਵਾ ਮੈਂ ਆਖਿਆ ਕੀਤੀ ਤੇ ਮੇਰੇ ਸਿਰ ਹੋ ਗਏ। ਤੁਹਾਡੀ ਵਾਸੇ ਹੋ ਗਈ ਇਹ ਤੁਹਾਡੀ ਵਾਜ਼ਿਆ ਹੋਣੀ ਸੀ। ਸਾਨੂੰ ਇਹ ਸੀ ਅੱਜ ਹੀ ਤੇ ਕਾਲੂ ਹੱਥੀ ਆ। ਰੋਜ਼ ਮੈਂ ਬਹਿਣਾ ਅੱਜ ਹੀ ਤੁਹਾਡੀ ਆਓ ਚਲੋ ਖੈਰ ਬੜੀ ਗੱਲ ਆ ਵੈਸੇ ਯਾਰ ਚੰਨਾ ਮਾਂ ਸੋਰੀ ਭਾਈ ਨਹੀਂ ਯਾਰ ਨਹੀਂ ਉਹ ਤੂੰ ਐਕਟ ਦੇ ਵਿੱਚ ਸੀ ਐਕਟ ਦੇ ਵਿੱਚ ਅਗਲੇ ਦੇ ਕਿਤੇ ਬਸਲੀ ਕੱਢ ਪਈ ਯਾਰ ਤੂੰ ਨਹੀਂ ਐਕਟ ਕੀਤਾ ਇੱਥੇ ਬਹਿ ਕੇ। ਕਿਹੜਾ? ਉਦੋਂ ਤੂੰ ਵੀ ਤਾਂ ਕਰਦਾ ਸੀ ਤੂੰ ਵੀ ਮਾਰ ਲੈਂਦਾ। ਨਹੀਂ ਮੈਂ ਮਾਰਿਆ ਨਹੀਂ ਮੈਂ ਦੱਸੋ ਵੀ ਜਿੰਨੇ ਕਿਸੇ ਨੂੰ ਮਾਰਨਾ ਵਾ ਦੱਸੋ ਮੇਰੀ ਸੀਟ ਤੇ ਆ ਜਾਵੇ 10 ਮਿੰਟ ਐਕਟ ਕਰਨਾ। ਕਾਲੂ ਨਾ ਕੀ ਕਰਦਾ ਯਾਰ। ਬਸ ਹੁਣ ਨਿਕਲੋ ਵਾਪਸ ਆਓ ਹੁਣ ਮਾਲਕਾਂ ਕੇ ਤਰਲੇ ਕਰੋ ਤਨਖਾਹ ਦੇ ਬਹੁਤ ਹੋ ਗਿਆ ਤੂੰ ਨਾਲੇ ਅੱਖ ਖੋਲ ਕੇ ਵਿਆਹ। ਉਹ ਬਸ ਕਰਦੇ ਅੱਖ ਖੋਲ ਕੇ ਕੀ ਦਿਖਾਉਣਾ ਤੂੰ ਉਹਨੂੰ? ਓ ਯਾਰ ਅੱਖ ਤੇ ਖੋਲ ਲਾ ਜਿਵੇਂ ਫੌਜੀ ਸੁੱਟਣ ਲੱਗਾ ਬੇਟੇ ਓਏ ਅੱਖ ਖੋਲ ਲੈ ਡੋਰ ਤੱਕਣ ਚੱਲ ਯਾਰ ਖੋਲ ਲਾ ਅੱਖ। ਨੇਰੀ ਚ ਫਿਲਮ ਵੇਖਣ ਦੇ ਆ ਤੂੰ। ਵਾਸ ਕਹਿੰਦਾ ਮੈਂ ਸਾਡੇ ਘਰ ਬੈਟਮੈਨ ਮੈਂ ਗਿਆ ਤੇ ਸਿਰ ਤੇ ਬਿੱਲੀ ਭਾਗ ਫਿਰੰਦੇ ਆ। ਅੱਛਾ ਬੈਟਮੈਨ ਤਾਈ ਤੁਸੀਂ ਨੀ ਕੋਈ ਜੁਗਤ ਕੀਤੀ ਉਧਰ ਕਿੱਧਰ? ਉਧਰ ਕਾਲੂ ਵਾਲੀ ਜਗ੍ਹਾ ਨਹੀਂ ਮੈਂ ਕੀਤੀਆਂ ਨੇ ਆ ਕਰਨੀਆਂ ਸੀ ਤੁਸੀਂ ਬੈਟਮੈਨ ਉਹ ਸਹੀ ਕਹਿੰਦਾ। ਅੱਛਾ ਤੇ ਬਿੱਲੀ ਬੈਠ ਅੱਛਾ ਤਸ਼ਰੀਹ ਵਾਲੀ ਆਹੋ ਸਾਜੀ ਸਹੀ ਕਹਿੰਦੇ ਉਹ ਅੱਖ ਖੋਲ ਲਾ ਉਸਤਾਦ ਜੀ ਸੋਕ ਲਾ ਕਿੱਧਰ ਆ ਗਏ ਆ? ਉਹ ਹਾਲੇ ਤੱਕ ਐਕਟ ਚ ਐਕਚੁਅਲੀ ਉਹ ਪਿੱਛੇ ਹੈ ਦੁਨੀਆ ਤੋਂ 15 ਆਹ ਮਿੰਟ ਕੰਨ ਤੇ ਪੈਨਸਲ ਫਸਾ ਕੇ ਕਹਿੰਦਾ ਮੇਰੇ ਲੰਮਾ ਮੌਕਾ ਨਿਕਲਿਆ। ਕੰਨ ਚ ਕਾਲੀ ਮਾਰ ਕੇ ਫਸਾ ਕੇ ਕਹਿੰਦਾ ਮੇਰੇ ਲੰਮੇ ਰੋਖਾਂ ਦਾ ਮੌਕਾ ਨਿਕਲਿਆ ਪਰ ਆਹੋ ਮਰ ਗਿਆ ਚੈਨਲ ਤੇ ਮਰ ਗਿਆ ਨਹੀਂ ਉਹਨਾਂ ਸਿਰ ਮੌਤ ਪੈ ਗਈ ਆ। ਕਿਦੋਂ ਮੁੱਕੇ ਪ੍ਰੋਗਰਾਮ ਤੇ ਕਿਦੋਂ ਮੈਂ ਘਰ ਜਾਵਾਂ ਇਹ ਸੋਚ ਰਿਹਾ। ਕਦੋਂ ਗਿਆ? ਮਜ਼ਾਕਰਾਂ ਚ ਤੇ ਤੇਰੀ ਬੁੱਧੀ ਇੰਜ ਦੀ ਜਿਵੇਂ ਤੂੰ ਹੁਣੇ ਪੈਦਾ ਹੋਇਆ। ਮਜ਼ਾਕਰਾਂ ਦੀ ਤਾਂ ਦੁਨੀਆ ਦਾ ਦੁੱਖ ਹੀ ਕੋਈ ਨਹੀਂ। ਉੱਥੇ ਤੂੰ ਇੰਜ ਟੱਪਦਾ ਜਾਂਦਾ, ਉੱਥੇ ਤਾਂ ਲੱਤ ਵੀ ਖਰਾਬ ਸੀ ਤੇ ਇੰਜ ਜਾਂਦਾ ਜਿਵੇਂ ਕੈਦੋ ਕਾਮੇਡੀ ਕਰਨ ਜਾ ਰਿਹਾ। ਉਸਤਾਦ ਜੀ ਤੁਹਾਨੂੰ ਗੱਲ ਦੱਸਾਂ ਮਜ਼ਾਕਰਾਂ ਚ ਗੈਸਟ ਬੈਠੀ ਬੜੀ ਖੂਬਸੂਰਤ ਤੇ ਸਾਹਮਣੇ ਆਡੀਅנס ਉਹਦੀ ਅੰਮੀ ਬੈਠੀ ਹੈ। ਗੈਸਟ ਨਾਲ ਮਜ਼ਾਕ ਨੂੰ ਕਰ ਰਹੇ ਤੇ ਉਹਦੀ ਅੰਮੀ ਕੋ ਮਾਇ ਗਿਆ ਤੇ ਭਾਈ ਫੈਸਲੇ ਕਹਿੰਦੇ ਸਲਾਮ ਅਲੈਕੁਮ ਜੀ। ਯਾਰ ਮੈਂ ਦੇਖਿਆ ਮੈਂ ਸਾਹ ਤੇ ਸਾਰੇ ਲਿਟ ਪੇ ਕੇ ਸਲਾਮ ਅਲੈਕੁਮ ਜੀ। ਕੀ ਗੱਲ ਆ ਕੋਈ ਹੈ ਕੋਈ ਪਰੇਸ਼ਾਨ? ਇੱਥੇ ਆ ਕੇ ਤੈਨੂੰ ਮੌਤ ਪੈ ਯਾਰ ਜਾਂਦੀ। ਬੇਸਿਕ ਤੌਰ ਤੇ ਨਾ ਪਰੇਸ਼ਾਨੀ ਮੈਨੂੰ ਕੀ ਹੈ ਮਾਦਰਤ ਨਾਲ ਉਸਤਾਦ ਜੀ ਜਿਸ ਕੰਮ ਲਈ ਮੈਂ ਆਇਆ ਵਾਂ ਜੋ ਮੈਂ ਕਰਨਾ ਚਾਹ ਰਿਹਾ ਉਹ ਮੈਂ ਕਰ ਨਹੀਂ ਪਾ ਰਿਹਾ। ਚਲੋ ਕਰੋ। ਹਾਂ ਨਹੀਂ ਮੈਂ ਗੱਲ ਕਰ ਰਿਹਾ ਉਸਤਾਦ ਜੀ ਇਹ ਜਿਹੜੇ ਇਹ ਕੰਮ ਹੈ ਬੈਗ ਮੈਨੂੰ ਨਹੀਂ ਉਹ ਮੈਨੂੰ ਸਮਝ ਆ ਗਈ ਆ। ਜੋ ਮੈਂ ਕਰਨਾ ਚਾਹ ਰਿਹਾ ਵਾਂ। ਹਾਂਜੀ ਮੈਂ ਸਮਝ ਆ ਗਈ ਜਿਹੜੀਆਂ ਬਾਹਰ ਇੱਟਾਂ ਨਹੀਂ ਪਈਆਂ ਉਹ ਮੈਂ ਇੱਧਰ ਉੱਧਰ ਨਹੀਂ ਨਾ ਹੋ ਰਿਹਾ। ਸਹੀ ਗੱਲ ਆ। ਨਹੀਂ ਉਸਤਾਦ ਜੀ ਮੈਂ ਜਿਹੜਾ ਕੰਮ ਕਰਨਾ ਹੈ ਨਾ ਮੈਂ ਜਿਸ ਕੰਮ ਲਈ ਬਣਿਆ ਵਾਂ ਮੈਂ ਯਾਰ ਉਹ ਕਰਨਾ
ਵੱਡੀ ਫਿਲਮ ਕਰਨੀ ਜਾਂ ਦੁਨੀਆ ਦੇ ਦਿਲਾਂ ਤੇ ਰਾਜ ਕਰਨਾ ਹੈ, ਮੈਂ ਵੀ ਫਿਲਮ ਯਾਰ ਮੇਰੇ ਕੋਲ ਕੰਮ ਕੋਈ ਲੈ ਨਹੀਂ ਰਿਹਾ ਉਸਤਾਦ। ਸਾਜੀ ਮਿੱਠਾ ਪਾਨ ਖਾ ਕੇ ਕੰਧਾ ਫੜ ਕੇ ਘਰ ਜਾਣ। ਸਾਰੇ ਲੈ ਲੈ ਮਿੱਠਾ ਪਾਨ ਖਾ ਕੇ ਕੰਨਾਂ ਫੜ ਕੇ ਘਰ ਜਾਂਦੇ ਆ ਕਿ ਚੱਕਰ ਆ ਗਏ ਇਹਨੂੰ। ਭਾਜੀ ਉਹਦੀ ਜੁਗਤ ਆ, ਅੱਛੀ ਗੱਲ ਆ, ਮਿੱਠਾ ਪਾਨ ਖਾ ਕੇ ਘੁੰਮਿਆ ਫਿਰਦਾ। ਮੈਂ ਉਹੀ ਕਹਿਣਾ ਨਾ ਉਸਤਾਦ ਜੀ, ਮੇਰੇ ਕੋਲ ਕੰਮ ਕੋਈ ਲੈ ਨਹੀਂ ਰਿਹਾ। ਮੈਂ ਇੱਥੇ ਮੈਂ ਬਹਿ ਕੇ ਜੁਗਤਾ ਨਹੀਂ ਕਰ ਸਕਦਾ ਯਾਰ। ਕਹਿ ਕੇ ਕਰ ਲੋ। ਮੈਂ ਨਹੀਂ, ਮੈਂ ਯਾਰ ਤੇਰੇ ਕੋਲ ਫੇ ਕੰਮ ਲਾਵਾਂ, ਗੱਲ ਕਰ। ਭਾਜੀ ਫਿਲਮ ਦੇ ਵਿੱਚ ਫਿਲਮ ਉਹ ਐਸੀ ਇਹੀ ਜਿਹੜੀ ਤੂੰ ਕਹਿ ਰਿਹਾ, ਕੰਮ ਲਾਵਾਂ ਤੇਰੇ ਕੋਲ। ਮੈਨੂੰ ਥੀਮ ਦੱਸੋ ਕੋਈ ਮਾੜੀ ਜੀ, ਉਸਤਾਦ ਜੀ ਉਹ ਜਿਹੜਾ ਮੈਂ ਕੰਮ ਕਰਨਾ ਚਾਹ ਅੱਛਾ ਰਿਹਾ। ਵੀ ਇੱਕ ਮਿੰਟ ਠਹਿਰ ਜਾ। ਆ 3 4 5 ਦਿਨ ਤੇਰੇ ਜਾਣ ਤੋਂ 1 2 ਦਿਨ ਪਹਿਲੇ ਐਸੇ ਟੌਪਿਕ ਤੇ ਤੈਨੂੰ ਮੈਂ ਕੀ ਕਿਹਾ ਸੀ, ਤੈਨੂੰ ਤੇਰੀ ਮਾਂ ਦੀ ਕਸਮ ਹੀ ਸਹੀ ਸੀ ਦੱਸੀ। ਇੱਥੇ ਖਲੋਤੇ ਸਹੀ ਸਹੀ ਦੱਸੀ ਮੈਂ ਤੈਨੂੰ ਕੀ ਕਿਹਾ ਸੀ ਇੱਥੇ ਬੈਠੇ। ਕਸਮ ਵਾਲੀ ਗੱਲ ਜੇ ਮੈਨੂੰ ਯਾਦ ਆ ਗਿਆ। ਆਫ ਕੈਮਰਾ ਨਾਦਰੀ ਨਾ ਕੋਈ ਮਜ਼ਾਕ ਨਹੀਂਗਾ। ਆਫ ਕੈਮਰਾ ਮੈਂ ਕਿਹਾ ਤੇਰੀ ਮਾਂ ਦੀ ਕਸਮ ਆ, ਹੱਕ ਸੱਚ ਦੱਸੀ ਕਿ ਅੱਜ ਤੋਂ ਜਦੋਂ ਤੂੰ ਗਿਆ ਆਖਰੀ ਵਾਰੀ ਉਸ ਤੋਂ 2-3 ਦਿਨ ਪਹਿਲੇ ਮੈਂ ਤੈਨੂੰ ਇਸੇ ਮਸਲੇ 'ਚ ਡਿਟੇਲਨ ਕੀ ਗੱਲ ਕਹੀ ਸੀ। ਬਿਲਕੁਲ ਉਸਤਾਦ ਜੀ ਨੇ ਹੋਰ ਮੈਨੂੰ ਕਿਹਾ ਸੀ ਕਿਹਾ- ਤੇ ਮੈਂ ਹਾਂ ਦੱਸੋ ਕੀ ਕਿਹਾ। ਉਸਤਾਦ ਜੀ ਨੇ ਮੈਨੂੰ ਕਿਹਾ ਸੀਗਾ ਕਿ ਫੈਸਲ ਤੂੰ ਜਿਹੜਾ ਇਹ ਨਹੀਂ ਕਿ ਤੇਰੇ ਕੋਲ ਤੂੰ ਕੰਮ ਕਰ ਸਕਦਾ ਨਾ, ਉਹ ਤੇਰੇ ਕੋਲ ਲਿਆ ਨਹੀਂ ਜਾ ਹਾਂ। ਰਿਹਾ, ਤੇ ਯਾਰ ਫੈਸਲ ਮੈਂ ਤੇਰੇ ਕੋਲ ਕੰਮ ਲੈਣਾ। ਇਹੀ ਕਿਹਾ ਸੀ ਮੈਂ ਕਿਹਾ ਫੈਸਲ ਜਿਹੜਾ ਤੂੰ ਆਰਟਿਸਟ ਨਾ ਜੋ ਤੇਰੇ ਅੰਦਰ ਹੈਗਾ ਹਾਲੇ ਤੱਕ ਕਿਸੇ ਨੇ ਉਹ ਕੰਮ ਤੇਰੇ ਕੋਲ ਲਿਆ ਹੀ ਲਿਆਈ ਨਹੀਂ। ਨਹੀਂ ਉਸਤਾਦ ਸਮਝ ਜੀ ਆਈ। ਇੱਥੇ ਹੀ ਪਟਾਕਾ ਪੈ ਜਾਣਾ ਵਾ। ਯਾਰ ਕਦੋਂ ਲੈਣਾ ਉਸਤਾਦ ਜੀ? ਤੁਹਾਨੂੰ ਪਤਾ ਜ਼ਿੰਦਗੀ ਮੌਤ ਦਾ ਆਉਣ ਵਾਲੇ ਵਕਤ ਦਾ ਇਹ ਉਹ, ਤੁਸੀਂ ਕਦੋਂ ਲੈਣਾ? ਭੈਣ ਮੇਰੀ ਗੱਲ ਸੁਣੋ, ਤੁਸੀਂ ਟੀ ਟਾਈਮ ਨੂੰ ਸਕਿਪ ਕਰਾ ਦਿਓ, ਉਹਨਾਂ ਨੂੰ ਪੁੱਛ ਲਓ ਇਜਾਜ਼ਤ ਦੇ ਕੇ ਟੀ ਟਾਈਮ, ਕਿਉਂਕਿ ਉਹ ਇਦਾਂ ਦਾ ਕੰਮ ਨਹੀਂਗਾ ਫਿਰ ਕਿ ਵੀ ਟੀ ਟਾਈਮ ਵੀ ਕਰ ਸਰ ਆ ਦੇਖ ਰਹਾ ਟੀ ਟਾਈਮ ਤੋਂ ਨਹੀਂ ਨਿਕਲਣ ਦੇ, ਮੈਂ ਕੀ ਕਰਾਂ? ਉਹ tea time- ਤੂੰ ਆਪ ਕਰ ਲਾ, ਮੈਂ ਤੈਨੂੰ ਸਟੋਰੀ ਲਿਖ ਦੇਣਾ, ਸਕਰੀਨ ਪਲੇ ਲਿਖ ਦੇਣਾ, ਸ਼ਾਰਟ ਲਿਖ ਦੇਣਾ, ਸ਼ੂਟ ਤੂੰ ਆਪ ਕਰ ਲਾ। ਮੈਂ ਤਾਂ ਤਰਲੇ ਕਰਨੇ ਆ ਕਿ ਸਿਚੁਏਸ਼ਨਲ ਸ਼ੋਅ ਉਸਤਾਦ ਜੀ ਮੈਨੂੰ ਕਰਨ ਦਿਓ। ਉਸਤਾਦ ਜੀ ਹਫਤੇ ਵਿੱਚ ਪੇੜ ਘਟਾ ਲਾ। ਇੱਕ ਮਿੰਟ ਅੱਜ ਇਹ ਤਰਲੇ ਕਰਨ ਦੇ ਆ ਤੇ ਮੈਂ ਤੈਨੂੰ ਕਿਦੋਂ ਕਿਹਾ ਵੀ ਨਾ ਕਰ। ਉਸਤਾਦ ਜੀ ਪਤਾ ਕੀ ਗੱਲ, ਹੁਣ ਮੈਂ ਤੁਹਾਨੂੰ ਦੱਸਾਂ ਮਾਦਰ ਦੇ ਨਾਲ ਮੈਂ ਮਿੱਠੇ ਭਾਈ ਦੇ ਨਾਲ ਸਾਰਾ ਪਲਾਨ ਕੀਤਾ ਕੀਤਾ ਹੈ। ਠੀਕ ਹੈ ਨਾ। ਦਾਨਿਸ਼ ਭਾਈ ਨਾਲ ਮੇਰਾ ਪਲਾਨ ਹੈਗਾ, ਅਬਾਸ ਦੇ ਨਾਲ, ਕਾਲੂ ਭਾਈ ਨਾਲ, ਐਨੀਮਲ ਸਾਰੇ ਜਿਹੜੇ ਟੀਮ ਦੇ ਵਿੱਚ ਹੈਗੇ ਨੇ। ਮੈਂ ਕਹਿ ਰਿਹਾ ਮੈਂ ਤੁਹਾਨੂੰ ਇੱਕ ਪ੍ਰੋਪਰ ਸ਼ਾਰਟ ਮੂਵੀ ਦਾ ਸਕ੍ਰਿਪਟ ਲਿਖ ਕੇ ਦੇਣਾ, ਓਕੇ ਇੱਕ ਇੱਕ ਸਕਰੀਨ ਪਲੇ ਲਿਖ ਕੇ ਦਿਆਂਗਾ, ਸਹੀ। ਇੱਕ ਇੱਕ ਮੂਵਮੈਂਟ ਲਿਖੀ ਹੋਏਗੀ Okay, ਉਹਦੇ ਤੇ। okay। ਠੀਕ ਆ ਜੀ, ਡਾਇਰੈਕਟਰ ਤੁਹਾਨੂੰ ਦੇਣਾ, ਕੈਮਰਾਮੈਨ ਦੇਣਾ, ਤੁਸੀਂ ਕਹੋ ਹੁਣ ਇਸ ਬੰਦੇ ਦਾ ਸੁਣ ਲੈਣਾ ਤੇਰਾ ਨਾਜ਼ਰੀਨ। ਗੇਟ ਵੜਦਾ ਵਾ ਇੰਜ ਮੋਬਾਈਲ ਤੇ ਟੀ ਟੀ ਅੰਦਰ ਲਾਉਂਦਾ ਵਾ, ਇੱਥੇ ਬਹਿ ਜਾਂਦਾ ਬਾਹਰ। ਠੀਕ ਹੈ ਜੀ, ਆ ਜਾਓ ਜੀ ਅੰਦਰ, ਇੱਥੇ ਆ ਕੇ ਬਹਿੰਦਾ ਵਾ ਜੀ ਕੈਮਰੇ ਓਕੇ ਆ, ਓਕੇ ਚਲੋ ਜੀ ਜੀ ਉਸਤਾਦ ਜੀ ਇਦਾਂ ਹੀ ਹੈ। ਇਹ ਹੁਣ ਸ਼ੁਰੂ ਹੀ ਹੈ ਤੇ ਹੁਣ ਮੈਂ ਕਿਹਾ ਯਾਰ ਕੱਟ ਲਾ ਲਓ, ਇਹ ਮੈਂ ਕਿਹਾ ਕੱਟ ਲਾ ਲਓ। ਜਸ ਚਲੋ ਯਾਰ ਚਲੋ ਸ਼ੁਰੂ ਕਰੋ। ਠੀਕ ਹੈ ਏਦਾਂ ਜੀ, ਹੀ। ਉਸ ਤੋਂ ਬਾਅਦ ਸ਼ੋਅ ਮੁੱਕਾ ਵਾ। ਓਕੇ ਜੀ ਉਸਤਾਦ ਜੀ ਓਕੇ। ਤੇ ਜਾਣ ਲੱਗੇ ਇਹ ਸਵੇਰ ਤੋਂ ਹੁੰਦਾ ਤੇ ਜਾਣ ਲੱਗੇ ਮੇਰੇ ਕੋਲ ਅੰਦਰ ਬਹਿ ਕੇ ਕੀ ਕਰੂਗਾ ਉਸਤਾਦ ਜੀ ਇਹ ਹੁਣ ਜਦੋਂ ਇਜਾਜ਼ਤ ਲੈਣੀ ਜਾਣ ਦੀ, ਜਦੋਂ ਨਿਕਲਣਾ ਵਾ ਕਿ ਵੀ ਮੈਂ ਨਿਕਲਾਂ ਉਸਤਾਦ ਜੀ, ਮੈਂ ਕਹਾਂ ਜੀ ਉਸਤਾਦ ਜੀ ਅਸੀਂ ਕੁਝ ਕਰ ਕਿਉਂ ਨਹੀਂ ਰਹੇ? ਅਸੀਂ ਕੀ ਆ? ਠਹਿਰ ਜਾ, ਮੈਂ ਕਹਾਂ ਕੀ? ਉਸਤਾਦ ਜੀ ਦੇਖੋ ਸਾਰੇ ਕਰ ਰਹੇ ਨੇ, ਅਸੀਂ ਮਤਲਬ ਕਿਉਂ, ਅਸੀਂ ਸਭ ਕੁਝ ਉਸਤਾਦ ਜੀ ਕਰ ਸਕਦੇ ਹਾਂ। ਮੈਂ ਕਹਾਂ ਹਾਂ ਯਾਰ ਫਰੀਦ ਕਰ ਸਕਦੇ, ਤੇ ਉਸਤਾਦ ਜੀ ਅਸੀਂ ਕਰਦੇ ਕਿਉਂ ਨਹੀਂ, ਅਸੀਂ ਵੱਡਾ ਸ਼ੋਅ ਕਰ ਸਕਦੇ ਹਾਂ ਅਸੀਂ। ਮੈਂ ਕਹਾਂ ਹਾਂ ਯਾਰ ਤੂੰ ਕਰ। ਉਸਤਾਦ ਜੀ ਕਰਦੇ ਆ ਕੁਛ। ਮੈਂ ਕਹਾਂ ਉਸਤਾਦ ਜੀ ਕਰ, ਕੁਛ ਕਰਨਾ ਚਾਹੀਦਾ ਸਾਨੂੰ। ਓਕੇ ਠੀਕ ਹੈ ਸਰ ਜੀ। ਠੀਕ ਆ ਹੋ ਗਿਆ। ਤੇ ਕਰਦਾ ਆਪ ਆ ਜਾ ਕੇ। ਮੈਂ ਤੈਨੂੰ ਕਹਿੰਦਾ ਤੈਨੂੰ ਪਤਾ ਹੀ ਨਹੀਂ, ਅੰਦਰ ਆ ਕੇ ਬਹਿ ਕੇ ਮੈਨੂੰ ਇੰਜ ਦੱਸੂਗਾ ਜਿਵੇਂ ਆ ਕੇ ਉਸਤਾਦ ਜੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਖਲੀਲੁਰ ਰਹਿਮਾਨ ਬਣਿਆ। ਹਾਂ ਕੁਛ ਨਹੀਂ, ਤੇ ਇਥੋਂ ਆਇਆ ਮੈਨੂੰ ਫੁੱਲ ਇਮੋਸ਼ਨਲ, ਮੈਨੂੰ ਵੀ ਕਰਕੇ ਆਪ ਵੀ ਕਰਕੇ। ਠੀਕ ਘੰਟੇ ਬਾਅਦ ਮੈਂ ਮੋਬਾਈਲ ਖੋਲਣਾ ਤੇ ਅੱਜ ਹੀ ਉਹ ਮਲਕ ਸਾਹਿਬ ਦੀਆਂ ਸੱਟਾਂ ਆ ਮਾਰੋ ਜੀਓ ਮੈਂ ਕਿਹਾ ਸਲਾਦਾ। ਤੇ ਆ 5 ਸਾਲ ਹੋ ਗਏ ਆ ਨਾਜ਼ਰੀਨ, 5 ਸਾਲ ਇਹਦੀ ਇਹੀ ਗੱਲ ਆ ਉਸਤਾਦ ਜੀ ਮੈਂ ਸਿਚੁਏਸ਼ਨਲ। ਮੈਂ ਕਿਹਾ ਕਰ ਲੋ ਉਸਤਾਦ ਜੀ ਠੀਕ ਆ। ਠੀਕ 4 ਦਿਨ ਬਾਅਦ ਫਿਰ ਉਸਤਾਦ ਜੀ ਮੈਂ ਸਿਚੁਏਸ਼ਨਲ। ਮੈਂ ਕਿਹਾ ਹਾਂ ਕਰ, ਕੈਮਰੇ ਹਰ ਚੀਜ਼ ਦੱਸ। ਠੀਕ ਆ ਉਸਤਾਦ ਜੀ ਮੈਂ ਮਿੱਠੇ ਨਾਲ ਕਰਦਾ ਗੱਲ। ਇਸ ਗੱਲ ਨੂੰ ਆ ਹੁਣ ਤੁਹਾਡੇ ਸਾਹਮਣੇ ਇਹਨੂੰ ਪੁੱਛ ਲਓ, ਅੱਜ ਤੱਕ ਮੈਂ ਇਹ ਕਿਹਾ ਵਾ ਕਿ ਫੈਸਲਾ ਨਹੀਂ ਕਰਨਾ। ਉਸਤਾਦ ਜੀ ਉਹ ਯਾਰ ਹੁਣ ਜਿਹੜਾ ਅਗਲਾ ਸਿਸਟਮ ਹੈਗਾ ਉਹ ਵੀ ਤਾਂ ਦੇਖੋ ਨਾ ਤੁਸੀਂ। ਕਿਹੜਾ? ਸਭ ਤੋਂ ਪਹਿਲਾਂ ਨੰਬਰ ਤੇ ਹੁਣ ਕੈਮਰਾਮੈਨ ਨੇ ਮਿੱਠੇ ਭਾਈ ਨੂੰ ਕਹਿਣਾ ਤਾਂ ਉਹ ਮੈਂ ਕਹਿ ਰਿਹਾ ਕਿ ਯਾਰ ਬੇਟੇ ਸ਼ੋਅ ਕਰੀਏ। ਯਾਰ ਉਸਤਾਦ ਜੀ ਨੇ ਟੀ ਟਾਈਮ ਕਰਨਾ। ਇਹੀ ਗੱਲ ਆ। ਹੁਣ ਮੈਂ ਤੁਹਾਨੂੰ ਦੱਸਦਾ
ਇਹ ਪਤਾ ਕਿੱਦਾਂ ਹੋਣਾ ਜਿਹੜਾ ਤੂੰ ਕਹਿ ਰਿਹਾ, ਹਾਂਜੀ ਇਹ ਹੋਣਾ ਏਦਾਂ ਵਾ ਡਾਇਰੈਕਟਰ ਹੋਵਾਂ ਮੈਂ, ਤੇਰੇ ਕੋਲ ਕੰਮ ਮੈਂ ਕਰਾਵਾਂਗੇ ਫੈਸਲ, ਇਹ ਤੇਰੀ ਟਰਨ ਚਾਹੀਦੀ ਹੈ, ਠੀਕ ਹੈ। ਇਹ ਚਾਹੀਦੀ ਹੈ, ਤਾਂ ਆਪ ਮੈਂ ਨਾਮ ਆ। ਸਭ ਤੋਂ ਪਹਿਲੇ ਸਕ੍ਰਿਪਟ ਲਿਖਿਆ ਜਾਏ, ਔਰ ਸਕ੍ਰਿਪਟ ਮੈਂ ਤੈਨੂੰ ਸਹੀ ਦੱਸਾਂ, ਅਗਰ ਤੂੰ ਕੰਮ ਕਰਨਾ ਚਾਹੁੰਦਾ ਵਾ ਇਸ ਬੰਦੇ ਕੋਲੋਂ ਲਿਖਵਾ, ਇਹ ਬੰਦਾ ਲਿਖੇਗਾ। ਇਹ ਸਿਰਫ ਨਾ ਸਕਰੀਨ ਪਲੇ ਲਿਖ ਦੇਵੇ, ਅੱਲਾਹ ਪਾਕ ਦੀ ਕਸਮ ਹੈ, ਮੈਂ ਜੇ ਇਹਦੇ ਨਾਲ ਕਰਨਾ ਤੇ ਮੈਂ ਨਹੀਂ ਕਰਨਾ। ਅੱਗੇ ਗੱਲ ਮੈਂ ਜੌਨਸ ਕੈਮਰੋਨ ਨਾਲ ਕਰ ਲਾਂਗਾ, ਮੈਂ ਫਰੀਦ ਨਾਲ ਇਹ ਕੌਣ ਆ? ਠੀਕ ਹੈ ਨਾ, ਮੈਨੂੰ ਤੁਸੀਂ ਕਹੋ ਅੱਛਾ ਜਦੋਂ ਦੁਬਈ ਚੋਂ ਕੋਈ ਏਦਾਂ ਦੀ ਜਦੋਂ ਮਿਸਾਲ ਦੇਈਦੀ ਨਾ, ਉਦੋਂ ਉਹਦਾ ਛੋਟੇ ਬੰਦੇ ਦੀ ਕਿ ਮੈਂ ਬਈ ਆਪਣੇ ਡਾਊਨ ਜਿਹੜਾ ਸਲਾਦ ਹੈ ਇਹਦੇ ਨਾਲ ਕਰ ਲਾਂਗਾ, ਇਹਦੇ ਨਾਲ ਨਹੀਂ ਕਰ, ਇੰਜ ਦੇਈਦੀ ਹੈ। ਮੈਂ ਜੌਨ ਚਲੋ ਜੀ ਪੰਜ ਸਕ੍ਰਿਪਟ ਮੈਂ ਦੇਦਾ ਤੁਹਾਨੂੰ, ਹਾਂਜੀ ਉਸਤਾਦ ਠੀਕ ਹੈ ਜੀ। ਮੈਂ ਤੁਹਾਨੂੰ ਦੱਸ, ਮੈਂ ਤੁਹਾਨੂੰ ਸਕ੍ਰਿਪਟ ਦਿਆਂਗਾ ਬੋਲ ਕੇ, ਠੀਕ ਹੈ। WhatsApp 'ਤੇ ਮੈਂ ਤੁਹਾਨੂੰ 30 40 50 ਮੈਸੇਜ ਕਰ ਦਿਆਂਗਾ। ਤੁਸੀਂ ਕਿਸੇ ਵੀ ਰਾਈਟਰ ਕੋਲੋਂ ਬਹਿ ਕੇ ਉਹਨੂੰ ਕਹਿਣਾ ਯਾਰ ਮੈਨੂੰ ਇਹਨੂੰ ਪੇਪਰ ਤੇ ਲਾ ਦੇ, ਮੈਂ ਕਰ ਦਿਆਂਗਾ। ਨਹੀਂ ਨਹੀਂ ਉਸਤਾਦ ਤਰਤੀਬ ਆ, ਸਮਝ ਆ ਨਹੀਂ ਗੱਲ ਦੀ? ਭਾਰ ਨਾਲ ਲਗਾ। ਪੂਰਾ ਥੀਮ ਮੈਂ ਤੁਹਾਨੂੰ ਦਿਆਂਗਾ, ਇੱਕ ਇੱਕ ਸਕਰੀਨਸ਼ਾਟ ਦਿਆਂਗਾ, ਤੂੰ ਉਹਨੂੰ ਲਵਾ ਕੇ ਉਹਦੇ ਸੀਨ ਬਣਾ ਲਾ। ਉਹਦੇ 20 ਸੀਨ ਬਣਦੇ, 25 ਸੀਨ ਬਣਦੇ ਨੇ, ਲੈਦਾ ਸੀਨ, ਉਹਦੇ ਹਿਸਾਬ ਨਾਲ ਲੋਕੇਸ਼ਨਾਂ ਸੈੱਟ ਕਰਕੇ ਤੇ ਮੈਂ ਤੁਹਾਨੂੰ ਜਾ ਕੇ ਸ਼ੂਟ ਕਰ ਦੇਣਾ। ਓਕੇ ਓਕੇ ਉਸਤਾਦ ਜੀ, ਇਹ ਹੁਣ ਤੁਸੀਂ ਆਡੀਅנס ਦੇ ਸਾਹਮਣੇ ਕਰ, ਮੈਂ ਸਕ੍ਰਿਪਟ ਦੇਣਾ ਪੈਂਦਾ ਤੁਹਾਨੂੰ, ਕਦੋਂ ਦੋਗੇ? ਮੈਂ ਤੁਹਾਨੂੰ 1 ਹਫ਼ਤੇ ਦੇ ਵਿੱਚ। ਅਗਲੇ ਹਫਤੇ ਤੇ ਗੱਲ ਪੈ ਗਈ ਫਿਰ? ਨਹੀਂ ਹੁਣ ਤੋਂ 1 ਹਫ਼ਤੇ 'ਚ, ਹੁਣ ਤੋਂ 7 ਦਿਨ ਦੇ ਵਿੱਚ ਵਿੱਚ। ਚਲੋ ਠੀਕ ਹੋ ਗਿਆ। ਮੇਰਾ ਮੈਂ ਹੀਰੋ ਆਵਾਂਗਾ, ਮੈਂ ਰਿਹਰਸਲ ਸ਼ੁਰੂ ਕਰ ਠੀਕ ਲਈ। ਹੋ ਗਿਆ ਉਸਤਾਦ ਲੋ ਜੀ। ਜੀ ਡਨ ਹੋ ਗਿਆ ਭਾਈ। ਉਸਤਾਦ ਜੀ ਆਡੀਅנס ਦੇ ਸਾਹਮਣੇ ਤੁਸੀਂ ਕਮਿਟ ਕਰ ਰਹੇ ਹੋ। ਹਾਂਜੀ ਹਾਂਜੀ ਠੀਕ ਹੈ ਨਾ, ਤੇ ਸੀਨ ਜਿਹੜੇ ਨੇ ਨਾ ਅੱਛੇ ਲਿਖਣੇ ਨੇ। ਕਮ ਸੇ ਕਮ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਫੀਮੇਲ ਦੀ ਵੀ ਇਜਾਜ਼ਤ ਹੋਣੀ ਚਾਹੀਦੀ ਹੈ। ਉਸਤਾਦ ਜੀ ਅਸੀਂ ਕੰਮ ਫੈਮਿਲੀ ਵਾਲਾ ਕਰਨਾ ਤੇ ਅੱਛਾ ਕਰਨਾ ਹੈ। ਗਾਣੇ ਹੋਣੇ ਚਾਹੀਦੇ ਨੇ ਮੇਰੇ ਉਸਤਾਦ ਜੀ, 2 ਗਾਣੇ ਹਾਂ ਤੁਹਾਡੇ ਠੀਕ। ਆਹ ਅੱਛਾ ਆਹ ਤੇ ਬਾਰਿਸ਼ ਵਾਲੇ, ਉਸਤਾਦ ਜੀ ਬਾਹਰ ਜਿਹੜੇ ਨਹੀਂ ਉਸਤਾਦ ਜੀ, ਗਾਣੇ ਹੋਣੇ ਖੁਸ਼ਕੀ ਵਾਲੇ, ਧੁੱਪ ਵਾਲੇ। ਯਾਨੀ ਕਿ ਬਾਹਰ ਗਿਆ ਬੁੱਢੀ ਪਿੱਛੋਂ ਯਾਦ ਕਰਕੇ ਬੈਕਗ੍ਰਾਉਂਡ ਗਾਣੇ ਸੁਣ ਹਾਂ ਤੂੰ ਮੈਨੂੰ ਆਪਣਾ ਤੇਰਾ ਥੋੜਾ ਦੱਸ ਦੇਣਾ ਤਾਂ ਕਿ ਫਿਰ ਮੈਂ ਉਸ ਹਿਸਾਬ ਨਾਲ ਉਹ ਦੇਖਾਂ। ਉਸਤਾਦ ਜੀ ਕਿ ਮੈਂ ਚਾਹ ਰਿਹਾ ਸੀਗਾ ਕਿ ਲੜਕੀ ਦਾ ਨਾਲ ਮੇਰੀ ਬੜੀ ਮੁਹੱਬਤ ਹੈ, ਹਾਏ ਹਾਏ ਹਾਏ। ਬੜੀ ਮੁਹੱਬਤ ਹੈ। ਤੇ ਇਹਨੂੰ ਅੱਗ ਪੈ ਗਈ। ਕਿਆ ਜੇ ਅੱਛਾ ਟਾਈਟੈਨਿਕ ਟੈਪ ਉਹ ਜਿਹੜਾ ਜਨੁੱਕਰ ਤੇ ਖਲੋ ਕੇ ਉਹ ਸੀ। ਨਹੀਂ ਉਸਤਾਦ ਜੀ ਟਾਈਟੈਨਿਕ ਨਹੀਂ ਅਸੀਂ ਕਰ ਸਕਦੇ ਕਿਉਂਕਿ ਮੈਂ ਪਾਣੀ ਚੋਂ ਸਲੋਬੀ ਉਹ ਹਾਥੀ ਮੇਰੇ ਸਾਥੀ ਗੱਲ ਥੋਪੀ ਯਾਰ ਇੱਕ ਮਿੰਟ ਉਹਦੀ ਸੁਣ ਤੇ ਲੈ ਦੋ ਯਾਰ। ਹਾਂਜੀ ਪਾਣੀ ਚੋਂ ਮੈਨੂੰ ਨਹੀਂ ਉਸਤਾਦ ਜੀ ਥੋਪੀਆ ਅਥੋਪੀਆ ਉਹਨੂੰ ਪਾਣੀ ਚ। ਅੱਛਾ ਉਹ ਬੱਸ ਟੈਪ ਕੋਈ ਸਫਰ ਚ ਟੋਪੀ ਮੈਂ ਉਹ ਆਮਰ ਖਾਨ ਸਾਹਿਬ ਦਾ ਜਿਹੜਾ ਦਿਲ ਹੈ ਹਾਂ ਉਹ ਬੱਸ ਟੈਪ ਯਾਨੀ ਕਿ ਸਫਰ ਹੋਵੇ। ਉਹ ਲੜਕੀ ਦੇ ਨਾਲ ਮੇਰੀ ਇੰਨੀ ਕੁ ਮੁਹੱਬਤ ਵਿਖਾਈ ਜਾਏ ਕਿ ਅੱਧ ਦੇ ਵਿੱਚ ਆ ਕੇ ਨਾ ਉਹ ਕੁੜੀ ਮੇਰੇ ਨਾਲ ਧੋਖਾ ਕਰ ਗਈ। ਅੱਛਾ ਲਵ ਸਟੋਰੀ ਬਣਾਉਣੀ ਹੈ। ਲਵ ਸਟੋਰੀ ਉਸਤਾਦ ਓਕੇ ਓਕੇ ਅੱਛਾ ਆਦੀ ਮਾਲ ਦਾ ਲਵ ਸਟੋਰੀ ਵੀ ਸ਼ਰਟ ਵੀ ਲਾ ਨਾ। ਨਹੀਂ ਲਵ ਸਟੋਰੀ ਵੀ ਤੇ ਨਾਲ ਉਸ ਤੋਂ ਬਾਅਦ ਉਹ ਐਕਸ਼ਨ ਵੀ ਐਕਸ਼ਨ ਮੈਂ ਤੇਰਾ ਸੀਨ ਲਿਖ ਦਾਂਗਾ Comedy। ਕਿ ਤੇਰੇ ਸਾਹਮਣੇ ਇੱਕ ਬਦਮਾਸ਼ ਆਇਆ ਬਾਡੀ ਬਿਲਡਰ, ਆ ਤੇਰੀ ਉਹਦੇ ਨਾਲ ਇੰਜ ਕਰਕੇ ਪਾਈ ਗਈ ਹੈ ਤੇ ਤੂੰ ਵੀ ਇੰਜ ਕਰਕੇ ਨਾ ਇੰਜ ਲਾਈ ਹੈ ਸ਼ਰਟ ਜਿਵੇਂ ਉਸ ਉਹ ਨਹੀਂ ਉਸਤਾਦ ਜੀ ਐ ਨਹੀਂ ਕਰਨਾ ਐ ਨਹੀਂ ਕਰਨਾ। ਬਦਮਾਸ਼ ਬੱਕੀ ਫੜ ਕੇ ਅੰਦਰ। ਨਹੀਂ ਉਸਤਾਦ ਜੀ ਨਹੀਂ ਉਹਦੇ ਉਸਤਾਦ ਡਰਮ ਜੀ ਆਪ ਭਰ ਗਿਆ। ਦੇਖੋ ਕਿ 20-25 ਸਾਲ ਦੀ ਹੀਰੋ ਨਾਲ ਖੱਚਰ ਵਰਗਾ ਪਿੰਡਾ ਲੈ ਕੇ ਲੁੱਟ ਕੀ ਗਿਆ ਗੱਲ ਭਾਈ। ਨਾਨਾ ਪਟੀਕਰ ਸਾਹਿਬ ਅੱਜ ਵੀ ਹੀਰੋ ਆ ਰਹੇ ਆ। ਉਹ ਭਰਾਵਾ ਉਹ ਤੇਰਾ ਸਮਾਰਟ ਵੀ ਆ। ਉਹ ਨਾਨਾ ਪਾਟੇਕਰ ਨੂੰ ਛੱਡ, ਉਹ ਆ ਰਹੇ ਨੇ ਰਜਨੀਕਾਂਤ ਸਾਹਿਬ। ਲੈ ਉਸਤਾਦ ਜੀ ਦੀ ਬਾਡੀ ਦੇਖੋ, ਮਨ ਆਇਆ ਲੱਗਣਾ ਹੁਣ ਮਸਤ ਪੱਤੇ ਇਕੱਠੇ ਕਰਨ ਡਿਆ ਉਥੋਂ ਓਏ ਹੁਣ ਮੈਂ ਉਹ ਨਹੀਂ ਉਹਦਾ ਮੋਟਾ ਜਿਹਾ ਵਾ ਤੇ ਨਾਲ ਉਹ ਸ਼ਨੀ ਦਾ ਗਾ। ਸਾਰੇ ਆਉਂਦੇ ਹੀਰੋ, ਮੋਟੇ ਵੀ ਹੀਰੋ ਉਹ ਜਿਹੜੇ ਸੋਹਣੇ ਵੀ ਆ ਨਾ, ਉਹ ਸਾਰੇ ਸੋਹਣੇ। ਇੱਧਰ ਹੀਰੋ ਨੇ ਸ਼ੈਲਟ ਲਾਣੀ, ਸਾਫ ਟਾਂਕਿਆਂ ਵਾਲੇ ਨਿਸ਼ਾਨ ਨਜ਼ਰ ਉਹ ਆਉਂਦੇ। ਭਾਈ ਗੱਲ ਸੁਣ ਲਓ, ਸਟੋਰੀ ਤੇ ਸਾਰੀ ਗੇਮ ਹੁੰਦੀ ਹੈ। ਉਸਤਾਦ ਜੀ ਮੇਰਾ ਸੀਨ ਹੋਣਾ ਚਾਹੀਦਾ ਕੋਬੋਏ ਵਾਲੀ ਟੋਪੀ ਤੂੰ ਫਿਰ ਹੈ ਮੈਂ ਤੂੰ ਰੱਖਣਾ ਵਾ ਯਾਰ ਫਿਲਮ ਦੀ ਰੱਖ ਲੈਣ ਤੁਸੀਂ ਆਪੇ ਕਹਿੰਦੇ ਟੀਮ ਪੂਰੀ ਲੈ ਕੇ ਪਹਿਲੇ ਜਾਣੀ। ਸਟਾਰਟ ਤੇ ਮੇਰੇ ਸੀਨ ਤੇ ਹੋ ਲੈਣ ਦੇ। ਤੁਹਾਡੇ ਸੀਨ ਹੈ ਕਿੰਨੇ ਸਕ੍ਰਿਪਟ ਮੁੱਕ ਗਿਆ। ਅੱਛਾ ਇੱਕ ਮਿੰਟ ਯਾਰ ਠਹਿਰ ਜਾ। ਐਂਟਰੀ ਤੂੰ ਕਿੱਦਾਂ ਚਾਹੁੰਦਾ ਵੀ ਫਸਟ ਜਿਹੜੀ ਐਂਟਰੀ ਕਿੱਥੋਂ ਹੋਵੇ ਤੇਰੀ? ਉਸਤਾਦ ਜੀ ਲੜਕੀ ਹੈ ਨਾ ਗਾਣਾ ਗਾ ਰਹੀ ਹੈ। ਠੀਕ ਹੈ ਉਹ ਮੇਰੇ ਸੁਪਨੋਂ ਕੇ ਸੌਦਾਗਰ। ਓਕੇ ਡਨ। ਤੇ ਫਿਰ ਆਟਾ ਲੈ ਕੇ ਆ ਰਹੇ ਕੋਲੀ। ਅੱਛਾ ਜੀ ਉਹ ਮੇਰੇ ਸੁਪਨੋਂ ਕੇ ਸੌਦਾਗਰ, ਜਾਂ ਉਹ ਲੜਕੀ ਇਹੋ ਜਿਹਾ ਗਾਣਾ ਚੁੱਕੇ ਸੇ ਕੋਈ ਆਏ। ਉਹ ਡਨ ਹੋ ਗਿਆ। ਠੀਕ ਠੀਕ ਹੈ ਨਾ? ਠੀਕ ਹੈ। ਤੇ ਇਧਰੋਂ ਗਾਣਾ ਮੁੱਕਿਆ ਤੇ ਇਧਰੋਂ ਮੇਰਾ ਨਾ ਉੱਠਿਆ। ਕੱਲਾ ਪੰਜਾ ਬਾਹਰ ਆਇਆ ਜ਼ਮੀਨ। ਉਹ ਯਾਰ ਠਹਿਰ ਜੋ ਯਾਰ ਅੱਲਾ ਦੇ ਉਹ ਬੰਦੇ, ਉਹਦੀ ਗੱਲ ਪੂਰੀ ਹੋ ਲੈਂਦਾ। ਅੱਛਾ ਉਸਤਾਦ ਜੀ ਯਕਦਮ ਹੀਰੋ ਪਿੰਡ 'ਚ ਵੜੇ ਨਾ, ਤੇਰਾ ਦਾ ਮਸਲ ਨੂੰ ਪੁੱਛਦਾ ਇੱਥੇ ਦਿਲਾਵਰ ਕਿੱਥੇ ਰਹਿੰਦਾ, ਕੋਈ ਇੱਥੇ ਰਹਿ ਭਾਈ। ਫਿਲਮ ਚ ਮੈਂ ਨਹੀਂ ਅੱਜ ਤੱਕ ਮੈਂ ਕਦੇ ਨਹੀਂ ਵੇਖਿਆ ਇਸ ਜ਼ਾਤ ਹੁੰਦੇ ਨੇ। ਤਾਂ ਜੀ ਉਹ ਹੁਣ ਉਸ ਲੜਕੀ ਦੇ ਨਾਲ ਮੇਰਾ ਟਾਕਰਾ ਹੋਇਆ। ਠੀਕ ਹੈ, ਯਾਰ ਉਹ ਤੂੰ ਲਵ ਸਟੋਰੀ ਬਣਾ ਰਿਹਾ ਲਵ ਵਾ? ਸਟੋਰੀ ਨਹੀਂ, ਓਹੋ ਕਾਮੇਡੀ ਫਿਲਮ ਹੈ, ਕਾਮੇਡੀ ਫਿਲਮ। ਅੱਛਾ ਤੇ ਤੇਰੇ ਨਾਲ ਇੱਕ ਲੜਕੀ ਵੀ ਆ? ਲੜਕੀ ਜਿਹੜੀ ਉਹਦੇ ਨਾਲ ਹੈ ਤੇਰੀ ਮੁਹੱਬਤ ਆਈ ਆ, ਕੋਈ ਹੋਰ ਰਿਸ਼ਤਾ ਵਾ? ਉਹ ਲੜਕੀ ਨੇ ਮੈਨੂੰ ਵੇਖਿਆ ਅੱਛਾ ਤੇ ਉਹਨੇ ਮੈਨੂੰ ਵੇਖ ਕੇ ਕਿਹਾ ਕੀ? ਓਏ ਭਾਲੂ ਕਿੱਧਰ ਫਿਰਦੇ ਆ?
ਆਪਾਂ ਅੰਦਰ ਬੈਠ ਗੱਲ ਕਰਦੇ ਇਹਨਾਂ ਦੇ ਸਾਹਮਣੇ। ਇਹ ਲੜਕੀ ਉਸਤਾਦ ਜੀ ਉਹਨੇ ਮੈਨੂੰ ਵੇਖ ਕੇ ਉਹਨੇ ਕਿਹਾ ਕਿ ਇਹ ਪਾਂਡੇ ਤੂੰ ਕਿੱਦਾਂ ਕੌਣ? ਪਾਂਡੇ ਤੂੰ ਕਿੱਦਾਂ ਇੱਕ ਮਿੰਟ ਠਹਿਰ ਜਾਓ। ਅੱਛਾ, ਉਹਨੇ ਵੇਖ ਕੇ ਕਿਹਾ ਕਿ यही है मेरे ख्वाबों का शहजादा। ਹਾਂ ठीक है ना ਉਸਤਾਦ ਜੀ ਮਾਦਰਤ ਤੇ ਇਦਾਂ ਦਾ ਉਸ ਤੋਂ ਬਾਅਦ ਹੈ ਨਾ ਮਾਦਰਤ ਉਸਤਾਦ ਜੀ ਇਦਾਂ ਦਾ ਹੀਰੋ ਹੋਵੇ ਨਾ, ਕੁੜੀ ਜਾਨੂ ਜਾਨੂ ਕਦੇ ਵੀ ਕਿਸੇ ਬਾਬਲਾ ਉਹ ਅੱਛਾ ठीक है ना उन्होंने कहना यही है मेरे ख्वाबों का शहजादा। ਅੱਛਾ थीम में ਵਿਲਨ ਕਿਹਨੂੰ ਬਣਾਉਣਾ? ਸਹੀ ਲੋ थीम में बड़ी ਵਿਲਨ ਹੋਣਾ ਕੋਈ? ਵਿਲਨ ਜਿਹੜਾ ਨਾ ਵਿਲਨ ਉਹ ਮੈਂ ਤੁਹਾਨੂੰ ਰੱਖਿਆ ਹੈ ਸੋਚਿਆ ਮੇਰੇ ਆਈਡੀਆ, ਲੇਕਿਨ ਉਹ ਫਿਲਮ ਦੇ ਵਿੱਚ ਜਿਹੜਾ ਵਿਲਨ ਹੈ ਉਹ ਨਹੀਂ ਨਹੀਂ ਫਿਲਮ ਚ ਕੋਈ ਵਿਲਨ ਵਰਤਨ ਵੀ ਹੋਣਾ ਚਾਹੀਦਾ। ਫਿਲਮ ਦੀ ਵਿਲਨ ਨੇਕ ਆ ਉਹ ਨਹੀਂ ਇਹ ਫਲਾਪ ਆ ਕੋਈ ਭਾਜੀ ਟੈਨਸ਼ਨ ਨਹੀਂ। ਬਾਜੀ ਵਿਲਨ ਕਿਹੜਾ ਨੇਕ ਹੁੰਦਾ ਯਾਰ? ਇਹ ਫਿਲਮ ਫਲਾਪ ਆ ਜਿਹੜੀ ਨਵੀਂ ਟੀਮ ਵਿਲਨ ਜਿਹੜੇ ਨਾ ਸਾਰੇ ਹੀ ਹੁੰਦੇ ਨੇ ਜੋ ਵੀ ਲੜਾਈਆਂ ਪਾਸ ਇਹ ਸ਼ਰੀਫ ਆਦਮੀ। ਵਿਲਨ ਨੇਕ ਹੈਗਾ ਤੇ ਹੀਰੋ ਬਦਕਾਰ। ਅੱਛਾ ਉਲਟ ਕਰਨਾ ਵਾ। ਉਸਤਾਦ ਜੀ ਕਾਲੂ ਦੀ ਐਂਟਰੀ ਉਹ ਰੱਖੋ, ਪੈਲੀ ਝੁੱਟ ਕੇ ਕਹੇ ਅੱਜ ਰਾਮੇ ਦੀ ਅੱਖ ਲਾਲ ਹੈ, ਨਹੀਂ ਖੈਰ ਕਰ। ਜੇ ਤੁਸੀਂ ਪਾਰਟੀ ਨੂੰ ਵਿੱਚ ਰੱਖਿਆ ਨਾ ਫਿਰ ਮਸ਼ੂਕ ਤੁਹਾਡੀ ਨਹੀਂ ਰਹਿਣੀ। ਦੇਖ ਲਿਓ ਮੈਂ ਤੈਨੂੰ ਪਹਿਲੇ ਕਿਹਾ ਕਿ ਨੇਕ ਆ, ਕੋਈ ਉਸੇ ਐਪ ਹੀ ਨਹੀਂ ਗਿਆ। ਇਹ ਲੱਗ ਜੇਗਾ ਪਤਾ ਫਿਲਮ। ਅੱਛਾ ਇਹਨੂੰ ਬਣਾਉਣ ਲਈ ਵਿਲਨ ਨੇ ਕਰਤਾ ਵਿਲਨ ਨੇ ਕਰਤਾ ਜੀ। ਉਹ ਕੋਈ ਇੰਟਰਸਟਡ ਨਹੀਂ ਹੈ, ਵਿਲਨ ਕਿਹੜਾ ਵਾ ਭਾਜੀ ਉਹ ਕੀ ਨਹੀਂ ਹੈ ਕੋਈ ਕਿਸੇ ਕੀ ਇੰਟਰਸਟਡ ਨਹੀਂ ਹੈਗਾ, ਵਿਲਨ ਨੇਕ ਆ। ਮਤਲਬ ਹੀਰੋ ਹਰਾਮਜ਼ਾਦਗੀਆਂ ਕਰ ਰਿਹਾ ਤੇ ਵਿਲਨ ਉਹਨੂੰ ਕਹਿ ਰਿਹਾ ਛੱਡ ਦੇ ਪੁੱਤੇ, ਕੰਮਾਂ 'ਚ ਕੁਝ ਨਹੀਂ ਪਿਆ, ਇੰਜ ਦਾ ਵਿਲਨ। ਯਾਨੀ ਕਿ ਉਹ ਪੱਤੇ ਦਾ ਬਦਮਾਸ਼ ਹੈ, ਸਿਰ ਤੇ ਉਹਨੇ ਜਾਲੀ ਵਾਲੀ ਟੋਪੀ ਲਈ ਯਾਨੀ ਕਿ ਉਹਨੇ ਉਹ ਪੱਤੇ ਦਾ ਜੰਤਰੀਆਂ ਬਦਮਾਸ਼ ਵੱਟਣ ਲਿਆ ਜੰਤਰੀਆਂ ਵੱਟਣ ਲਿਆ ਮੱਲਿਆਂ ਇੱਕ ਫਿਲਮ 'ਚ ਪ੍ਰੇਸ਼ ਰਾਵਲ ਸਾਹਿਬ ਨਹੀਂ ਜਿਹੜੇ ਇਦਾਂ ਦਾ ਹੀਰੋ ਨਾ ਹੀਰੋ ਨਾਲੋਂ ਅੱਛਾ ਗਾਣਾ ਕਰਦਾ ਹੁੰਦਾ ਐਸੇ ਕਰ। ਯਾਨੀ ਕਿ ਵਿਲਨ ਇਦਾਂ ਦਾ ਵਾ ਕਿ ਹੀਰੋ ਦੇ ਨਾਲ ਉਹ ਆਪਣੇ ਮਹਿਬੂਬ ਦੇ ਨਾਲ ਗਾਣਾ ਕਰ ਰਹੀ ਤੇ ਹੀਰੋ ਨੇ ਉੱਤੇ ਆ ਕੇ ਫੜ ਕੇ ਤੇ ਦੋਵਾਂ ਨੂੰ ਕੁੱਟਿਆ ਕਿ ਸ਼ਰਮ ਕਰੋ ਵੀ ਕਿਸੇ ਦੀ ਧੀ ਭੈਣ ਆ, ਤੈਨੂੰ ਸ਼ਰਮ ਨਹੀਂ ਆ ਰਹੀ। ਤੇ ਉਹਨੇ ਵਿਲਨ ਨੇ ਸਿਰ ਤੇ ਦੁਪੱਟਾ ਦਿੱਤਾ ਤੇ ਵਿਲਨ ਉਹਨੂੰ ਘਰ ਛੱਡ ਕੇ ਆਇਆ। ਇੰਜ ਦਾ ਵਿਲਨ ਆ। ਠੀਕ ਹੈ, ਮੈਂ ਸਮਝ ਗਿਆ ਵਿਲਨ ਨੂੰ। ਲੈ ਦੱਸੋ ਪਾਸ ਹੈ ਕਿ ਨਹੀਂ ਫਿਲਮ? ਮੈਂ ਸਮਝ ਗਿਆ ਠੀਕ ਹੈ ਨਾ। ਵਿਲਨ ਤੁਰਿਆ ਜਾਂਦਾ ਕੋਈ ਮਾੜੇ ਬੰਦਿਆਂ ਨੂੰ ਮਤਲਬ 1000 ਰੁਪਇਆ ਵੀ ਦੇਈ ਜਾ ਰਿਹਾ। ਵਿਲਨ ਨੇ ਮਤਲਬ ਕਿ ਕੋਈ ਮਦਰਸੇ 'ਚ ਚੰਦੇ ਵੀ ਦੇ ਰਿਹਾ ਵਿਲਨ, ਔਰ ਉਹ ਝੂਠ ਵੀ ਨਹੀਂ ਬੋਲਦਾ ਵਿਲਨ, ਔਰ ਧੀਆਂ ਭੈਣਾਂ ਨੂੰ ਵੀ ਆਪਣੀਆਂ ਧੀਆਂ ਭੈਣਾਂ ਸਮਝਦਾ। ਦੇਖਾ ਮੰਡੀ ਲੇਕਿਨ ਉਹ ਦੂਜੇ ਜਿਹੜੀ ਸਾਰੀ ਹਰਾਮਜ਼ਦਗੀ ਵਾਲੀ ਕੁਆਲਿਟੀ ਆ ਉਹ ਹੀਰੋ 'ਚ ਨਹੀਂ ਇਹ ਚਾਹ ਰਿਹਾ ਤੂੰ? ਹੀਰੋ ਸਿਰਫ ਇੱਕ ਦੇ ਨਾਲ ਅਟੈਚ ਹੈ। ਇੱਕ ਨਹੀਂ। ਆਓ ਠੀਕ। ਉਹਦੇ ਭਰਾ ਜਿਹੜੇ ਨੇ ਨਾ ਹੀਰੋ ਨੇ ਤੁਹਾਨੂੰ ਦੇਣੀ ਸਪਾਰੀ। ਠੀਕ ਹੈ। ਕਿਹੜੀ ਤਿੰਨ ਭਰਾ ਯਾਰ ਅੱਛਾ ਤਿੰਨਾਂ ਭਰਾਵਾਂ ਦੀ ਤਿੰਨਾਂ ਭਰਾਵਾਂ ਦੀ ਸਪਾਰੀ ਦੇਣੀ। ਦੋ ਜਣਿਆਂ ਨੂੰ ਤੁਸੀਂ ਮਾਰ ਦੇਣਾ, ਐਂਡ ਵਾਲੇ ਨੇ ਤੁਹਾਨੂੰ ਮਾਰ ਕੇ ਤੇ ਉਹਨੇ ਜੇਲ੍ਹ 'ਚ ਚਲੇ ਜਾਣਾ ਤੇ ਪਿੱਛੋਂ ਮੇਰਾ ਰਸਤਾ ਸਾਰਾ ਸਾਫ। ਉਸਤਾਦ ਜੀ ਤੁਸੀਂ ਦੇਖੋ ਸਾਰੀ ਫਿਲਮ 'ਚ ਹੀਰੋ ਦਾ ਇੰਨਾ ਫਰੇਮ ਹੋਣਾ। ਬਸ ਫਿਰ ਸਾਰੀ ਫਿਲਮ ਮੈਂ ਲਿਖ ਦੂੰਗਾ, ਐਂਡ ਕਿਤੋਂ ਹੋਰ ਹੋਣਾ। ਆਹੋ ਨਹੀਂ ਫਿਲਮ ਦੇ ਵਿੱਚ ਸਸਪੈਂਸ ਕੀ ਆ? ਜਿੱਦਾਂ ਹੁਣ ਬੰਦਾ ਸੋਚਦਾ ਫਿਲਮ ਦੇਖਣ ਦਾ ਕਿ ਇਹ ਤੋਂ ਅੱਗੇ ਆ ਹੋਣਾ ਤੇ ਹੋ ਕੁਝ। ਇੱਕ ਮਿੰਟ, ਫਾਈਟ ਹੈ ਕੋਈ? ਫਾਈਟ ਮੈਂ ਦਾ ਫਾਈਟ ਵਾਲੀ ਤੇ ਫਿਲਮ ਫਾਈਟ ਕਿੰਨੇ ਲੜਨੀ? ਉਹ ਕਿੱਕਾ ਸ਼ਿੱਕਾ ਕਿੱਦਾਂ ਮਾਰੇਗਾ? ਟਿੱਕਾ ਸ਼ਿੱਕਾ ਨਹੀਂ ਮਾਰਨੀਆਂ ਉਸਤਾਦ ਮੁੱਕੇ ਨੇ ਛੁੱਕੇ। ਮੈਂ ਵਿਲਨ ਕਦ ਨਹੀਂ ਰੱਖਣਾ, ਹੁਣ ਸਪਾਰੀ ਦੇਣੀ ਹੈ। ਹੁਣ ਉਹਦੇ 'ਚ ਜਿਹੜਾ ਮੈਸੇਜ ਹੋਏਗਾ ਨਾ, ਮੈਸੇਜ ਇਹ ਵੇ ਕਿ ਅਸੀਂ ਮੁਗਲ ਉਹੀ ਤਾਂ message ਦੇਣਾ। ਠੀਕ ਹੈ ਨਾ। ਉਹ ਲੜਕੀ ਜਿਹੜੀ ਹੈ ਨਾ ਉਹ ਹੋਰ ਬਰਾਦਰੀ ਦੀ, ਉਹ ਕਹਿੰਦੇ ਸੀ ਬਰਾਦਰੀ ਤੋਂ ਬਾਹਰ ਨਹੀਂ ਕਰਦੇ। ਠੀਕ ਹੈ ਨਾ। ਉਹ ਸਿਰਫ ਇਹ ਮੈਸੇਜ ਦੇਣਾ ਹੁੰਦਾ ਕਿ ਲਾਤ ਬਰਾਦਰੀ ਜੇ ਉਹ ਕੁਝ ਵੀ ਨਹੀਂ, ਜਿਹੜੇ ਧੀ ਭੈਣ ਕਵੇ ਜਿੱਥੇ ਰਾਜ਼ੀ ਹੋਵੇ ਉੱਥੇ ਸ਼ਾਦੀ ਕਰ। ਐਂਡ ਦੇ ਇਹ ਮੈਸੇਜ ਦੇ ਕੇ ਤੁਸੀਂ ਮਰ ਜਾਣਾ। ਠੀਕ ਓਕੇ ਹਾਂਜੀ ਠੀਕ ਹੈ। ਤੁਹਾਨੂੰ ਫਾਇਰ ਵੱਜਣੇ ਨੇ, 2 ਫਾਇਰ ਵੱਜਣੇ ਨੇ ਮੈਨੂੰ ਹਾਂਜੀ ਓਕੇ। ਉਹ ਚਲੋ ਜ਼ਿਆਦਾ ਮਾਰਨੇ ਕਿਹੜਾ ਰੌਲਾ, ਹਿੱਟ ਹੋਣੀ ਚਾਹੀਦੀ ਫਿਲਮ। ਫੈਰ ਕਿਸੇ ਸੀਨੇ 'ਚ ਵੱਜਣੇ ਕਿੱਥੇ? ਜਿਹੜੇ ਕੁੜੀ ਦੇ ਭਰਾ ਨੇ ਆਹੋ ਉਹ ਜਿਹੜੇ 2-3 ਹੋਣੇ ਨੇ ਸਾਰੇ, ਹਾਂਜੀ ਇਹਨਾਂ 'ਚੋਂ 2 ਮਰਨੇ ਨੇ। 2 ਮਰਨੇ ਨੇ, ਐਂਡ ਵਾਲੇ ਨੇ ਤੁਹਾਨੂੰ ਫਾਇਰ ਮਾਰਨਾ। ਉਹ ਕੌਣ ਹੋਏਗਾ? ਜਿਹੜਾ ਮਰਜ਼ੀ ਜਿਹਨੂੰ ਦਿਲ ਕਰੇ। ਇਦਾਂ ਦਾ ਹੀਰੋ ਸਿਨੇਮੇ 'ਚ ਆਪਣੀ ਫਿਲਮ ਦੇਖਦਾ ਦੇਖੋ ਪਹਿਲਾਂ ਚੈਨਲ ਤੇ ਬਦਲਿਓ ਉਹਦਾ। ਅੱਛਾ ਮੈਂ ਵਿਲਨ 'ਚ ਭਾਵੇਂ ਕੰਮ ਨਾ ਕਰਾਂ, ਜਿਹੜਾ ਐਡ ਤੇ ਫੈਰ ਮਾਰ ਲੈਣਾ ਮੇਰੇ ਕੋਲ। ਵੱਡਾ ਤੁਸੀਂ ਦੋਵਾਂ ਨੇ ਮਰਨਾ ਪੈਣ। ਕਿਉਂ ਭਾਜੀ? ਮੇਰੇ ਹੱਥੋਂ ਉਹ ਲੂਰੀ ਤੇ ਨਹੀਂ ਮੇਰੇ ਹੱਥੋਂ ਤੁਸੀਂ ਮਰਨਾ ਵਾ, ਇਹਦੇ ਹੱਥੋਂ ਮੈਂ ਮਰਨਾ ਵਾ। ਇਹਨੇ ਫਿਰ ਲੂਰੀ ਲੈ ਕੇ ਬੌਗਾ ਕੱਚੀ ਕਰ ਲੈਣੀ। ਇੰਨੇ ਜੋ ਮਾਰਨ ਦੇ ਵੈਸਾ ਨਿਕਲਿਆ ਲੈ ਕੇ। ਆਹੋ ਇੰਨੇ ਮਾਰਨਾ। ਨਹੀਂ ਮੇਰੀ ਗੱਲ ਸੁਣ, ਜੇ ਮੈਂ ਉਹਨਾਂ ਨੂੰ ਮਾਰਨ ਤੋਂ ਪਹਿਲੇ ਪੁੱਛ ਲਵਾਂ ਹੋ ਸਕਦਾ ਉਹ ਮੰਨ ਜਾਣਗੇ ਜੀ ਕੋਈ ਨਹੀਂ ਲੈ ਜਾ। ਨਹੀਂ ਇਹਨਾਂ ਨੂੰ ਮਾਰਨਾ ਹੈ। ਉਹਨਾਂ ਦੀ ਜਾਨ ਬਾਜੇ ਵਿਚਾਰੇ। ਇਹ ਮਨ ਵੀ ਉਸਤਾਦ ਜੀ ਸਾਨੂੰ ਮਾਰੇ ਨਾ, ਜੋ ਮਰਜ਼ੀ ਕਰ ਲਈ ਉਹਦੇ ਨਾਲ। ਅੱਛਾ ਕੋਈ ਐਸਾ ਸੀਨ ਲਿਖਣਾ ਵੀ ਹੀਰਬੰਦੀ ਤੂੰ ਤਸਵੀਰ ਬਣਾ ਰਹੇ ਸਾਹਮਣੇ ਭਾਗ ਗਿਆ। ਹਾਂਜੀ ਆਹੋ ਅੱਗੋਂ ਸਿਚੁਏਸ਼ਨ ਥੋੜੀ ਚੇਂਜ ਕਰਦੀ ਹੈ। ਟਾਈਟੈਨਿਕ ਦੀ ਜਗ੍ਹਾ ਨਾ, ਕਿਉਂਕਿ ਤੈਨੂੰ ਪਾਣੀ ਤੋਂ ਕੀ ਆ ਥੋਪੀਆ ਪਾਣੀ ਚੋਂ ਆ। ਮੈਂ ਇੱਕ ਜਿਹੜੀ ਹੁੰਦੀ ਨੇ ਕੈਰੀ ਡੱਬਾ ਟੈਪ ਜਾਂ ਬੱਸ, ਇਹਦੇ ਉੱਤੇ ਨੁੱਕਰ ਤੇ ਕੰਜ ਫਿਸਣਾ, ਉੱਥੇ ਤੈਨੂੰ ਬਣਾ ਕੇ ਇਧਰੋਂ ਮੈਂ ਚਿੱਬਾ ਰੋਡ ਤੇ ਪਾ ਦਿਆਂਗਾ। ਸਾਈ ਉਹ ਨਹੀਂ ਜਿਹੜੀ ਆਮਰ ਖਾਨ ਦੀ ਫਿਲਮ ਸੀਗੀ, ਹਮਨੇ ਘਰ ਛੋੜਾ ਦਿਲ ਮੰਗਦਾ ਨਹੀਂ। ਹਾਂ ਟਰੱਕ ਟਰੱਕ ਤੇ ਮੈਂ ਤਾਂ ਉਹਨੂੰ ਛੱਡ, ਗਜਨੀ 2 ਬਣਾਉਣੇ।
ਤੇਰੀ ਪੂਰੀ ਟਿੰਡ ਕਰਾ ਕੇ ਨਾ ਇੱਥੋਂ ਆਇਆ ਪੂਰੀ ਲੀਕ ਪਾ ਕੇ ਗਜਨੀ ਟੂ ਸਹੀ ਗੱਲ ਇਹਦੀ ਫਿਲਮ ਦਾ ਗਾਣਾ ਹੋਰ ਹੋਣਾ, ਗਾਣਾ ਟੁੱਕਰ ਟੁੱਕਰ, ਉਹਨਾਂ ਨੇ ਕਿਹੜਾ ਦੁੱਦੜ ਲੁੱਦੜ ਦੇ ਕਿਤੇ। ਗਜਨੀ ਫਿਲਮ ਬਣਾਉਣੇ ਵਾਲਾ ਸਕ੍ਰਿਪਟ ਇਹਦਾ ਕਰਦੇ ਕਿ ਤੈਨੂੰ ਕੋਈ ਵੀ ਗੱਲ 100 ਸਾਲ ਤੱਕ ਨਹੀਂ ਭੁੱਲਦੀ। ਤੂੰ ਜ਼ੇਨ ਚ ਬਿਠਾਈ ਹੈ, ਸੂਈ ਫਸੀ ਹੈ ਤੇਰੀ। ਹਾਂ ਤੇਰੇ ਜ਼ਿਹਨ 'ਚ ਗੱਲਾਂ ਇਕੱਠੀਆਂ ਹੋਈ ਜਾ ਰਹੀਆਂ, ਤੈਨੂੰ ਸਮਝ ਨਹੀਂ ਲੱਗਦੀ, ਤੂੰ ਆਲ ਫਾਲ ਹੋ ਗਿਆ। ਕੋਈ ਦੀ ਗੱਲ ਦਾ ਜਵਾਬ ਉਹਨੂੰ ਦੇਈ ਜਾ ਰਿਹਾ, ਉਹਦੇ ਸਵਾਲ ਦਾ ਉਹਨੂੰ ਜਵਾਬ ਦੇਈ ਜਾ ਰਿਹਾ। ਇੰਜ ਗਜਨੀ ਕਰਦੇ ਆ। ਮਿਹਨਤ ਵਾਲੀ ਫਿਲਮ ਬਣਾਓ, ਇਹਦਾ ਇੱਕ ਨਾਮ ਹੋਵੇ, ਸਟਰਗਲ ਤੋਂ ਬਾਅਦ ਹੀਰੋ ਬਣੇ, ਉਹਦਾ ਨਾਮ ਰੱਖੋ ਸੂਰਿਆ ਵੰਸ਼ਮ। ਸੂਰੀਆ ਸੂਰਿਆ ਵੰਸ਼ਮ। ਨਹੀਂ 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 ਨਹੀਂ, ਤੇਰੀ ਮਿਹਰਬਾਨੀਆਂ ਟੈਪ ਬਣਾਉਂਦੇ ਪਏ। ਤੇਰੀ ਮਿਹਰਬਾਨੀਆਂ ਟੈਬ ਬਣਾਈਆਂ, ਤੇਰੀ ਮਿਹਰਬਾਨੀਆਂ 2। ਹਾਂ ਉਹਦੇ ਚ ਸਟਾਰਟ ਤੇ ਤੂੰ ਮਰ ਜਾਏਗਾ ਤੇ ਤੇਰਾ ਉਹਦਾ ਕੁੱਤਾ ਜਿਹੜਾ ਘਰ ਵਾਲਾ ਉਹ ਬਦਲਾ ਲਏਗਾ ਜੈਕੀ। ਮੈਂ ਕਹਿੰਦਾ ਐਤਕੀ ਕੁੱਤੇ ਨੂੰ ਮਾਰੋ, ਬਦਲਾ ਮੈਂ ਲਵਾਂਗਾ। ਮੈਂ ਉਸਤਾਦ ਜੀ ਕੁੜੀ ਦੇ ਭਰਾ ਬਣਨਾ, ਮੇਰਾ ਨਾਮ ਹੋਏਗਾ ਪੋਮਾ। ਤੇਰਾ ਕੀ ਨਾਮ ਹੋਣਾ? ਮੈਂ ਤਾਂ ਭਾਜੀ ਭਰਾ ਬਣਨਾ ਹੀ ਨਹੀਂ, ਮੈਂ ਤਾਂ ਪਹਿਲੇ ਕਹਿਤਾ। ਨਹੀਂ ਨਹੀਂ ਸਾਡੀ ਜਾਨੀ ਦੁਸ਼ਮਣ ਚੱਲੀ ਸੀਗੀ, ਉਹਦੇ ਹੀ ਅਗਲਾ ਪਾਰਟ ਬਣਾਓ, ਜਾਨੀ ਦੀ ਮੁਹੱਬਤ। ਕੋਈ ਸੋਚਦੇ ਆ ਲੈ ਏਡੀ ਛੇਤੀ ਫੈਸਲਾ ਨਾ ਕਰ। ਗਾਣੇ ਮੈਂ ਦੁਬਈ ਕਰਨ ਡੈਜ਼ਰਟ ਤੇ। ਯਾਰ ਤੂੰ ਹਾਂ ਠੀਕ ਆ, ਵੱਡਾ ਕੰਮ ਕਰਦੇ ਆ। ਆਹੋ ਉਸਤਾਦ ਜੀ, ਛੋਟਾ ਮੋਟਾ ਯਾਰ ਕੰਮ। ਸੀਰੀਅਲ ਚ ਆਰਟੀਕਲ ਲਗਾ ਦੀ ਜਗ੍ਹਾ ਤੇ ਆਰਟੀਕਲ ਪੱਟੀ। ਠੀਕ ਹੈ ਬਹਰਾਲ ਯਾਰ ਇਦਾਂ ਕਰਦੇ ਫੈਸਲ ਕੋਈ ਹਿਸਾਬ ਕਿਤਾਬ ਲਾਉਣੇ। ਉਸਤਾਦ ਜੀ ਹਫਤੇ ਦੇ ਵਿੱਚ ਯਾਨੀ ਕਿ ਇਨਸ਼ਾਅੱਲਾ ਤਾਲਾ ਅਗਲੇ ਮੰਥ ਦੇ ਵਿੱਚ, ਅੱਜ ਕਿੰਨਵਾਂ ਮਹੀਨਾ? ਉਹ ਮਹੀਨਾ ਨਹੀਂ, 7 ਦਿਨਾਂ ਬਾਅਦ ਜਿਹੜਾ ਵੀ ਦੇਣਾ 7 ਦਿਨ ਬਾਅਦ। 9ਵਾਂ ਮਹੀਨਾ ਹੋ ਗਿਆ ਨਾ। ਹੋ ਗਿਆ ਮਹੀਨਾ। ਆਹੋ 9ਵਾਂ ਅਗਸਤ ਸਤੰਬਰ ਹੀਰੋ ਮੈਂ ਆਉਣਾ ਵਾ। ਅਕਤੂਬਰ ਦੇ ਵਿੱਚ ਅਸੀਂ 2 ਫਿਲਮਾਂ ਸ਼ੂਟ ਕਰਨੀਆਂ। ਹੈ ਅਕਤੂਬਰ ਦੇ ਵਿੱਚ ਸਾਡੇ ਸਕ੍ਰਿਪਟ ਵੀ ਸਾਨੂੰ ਦੱਸੋ ਨਾ, ਤੂੰ ਸਾਡੇ ਉਹ ਦੱਸ। ਯਾਰ ਮੈਂ ਤੁਹਾਨੂੰ ਕਹਿਣ ਡਿਆ ਨਾ, ਤੁਸੀਂ ਮੇਰੇ ਤੇ ਟਰਸਟ ਕਰ ਲੈਣਾ ਯਾਰ। ਟਰਸਟ ਕੀ ਕਰੀ ਯਾਰ ਤੇਰਾ ਮੈਂ ਕਰੈਕਟਰ ਸੋਚ ਲਿਆ, ਤੂੰ ਅੱਧਾ ਅੱਗੇ ਹੀ ਉਸ ਕਰੈਕਟਰ 'ਚ। ਕੀ ਕਰਨਾ ਨੇ? ਇਹ ਅੱਗੇ ਹੀ ਇੰਜ ਥੋੜਾ ਜਿਹਾ ਸਿਰ ਬੈਂ ਕਰਨਾ। परफेक्ट उस्ताद ही होता है यार। ਹੁਣ ਇੰਜ ਕਰ, ਆ ਲੋ हाँ? ਤਿਆਰ ਕਰੈਕਟਰ ਪਿਆ। बिल्कुल उस्ताद जी, ताड़ी नजर ही उस्तादां वाली है। ਕਿਉਂ ਆ ਲੋ ਮੈਂ ਉਹ ਤੇ ਹੀਰੋ ਆਉਣਾ ਭਾਈ ਫੈਸਲ, ਮੈਂ ਹੀਰੋ ਆਉਣਾ। ਉਹ ਤੂੰ ਹੀਰੋ ਆਉਣਾ, ਤੂੰ ਹੀਰੋ ਆਉਣਾ। ਨਹੀਂ ਹੀਰੋ ਬਾਈ ਫੈਸਲਾ, ਬਾਈ ਫੈਸਲਾ ਕੁੜੀ ਤੁਹਾਡੀ ਕੋਲ ਰਹਿ ਜਾਣੀ ਅੰਤ ਤੇ। ਕਿਹੜੀ? ਉਹਨੇ ਮਰ ਜਾਣਾ ਬਈ। ਉਹ ਨਹੀਂ, ਸਿਰਫ ਫਿਲਮ ਕਰਨੀ, ਬਾਅਦ ਚੋਂ ਲੈ ਜਾਈ। ਹਾਂ ਉਹ ਟਿਊਸ਼ਨ ਪੜ੍ਹਦੀ ਆ ਯਾਰ ਰੱਖਣ ਵਾਲੀ ਦੇਣੇ ਆ ਤੁਹਾਨੂੰ। ਔਰ ਚਲੋ ਜੀ ਆਪਣਾ ਖਿਆਲ ਰੱਖੋ Television ਭਾਜੀ। ਪੜ੍ਹਦੀ ਆ। ਭਾਜੀ ਆਪਣਾ ਖਿਆਲ ਰੱਖੋ, ਲਵ ਯੂ, ਅੱਲਾ ਹਾਫਿਜ਼ ਜੀ।